दूनी दूनी दो दूनी चार, बाबे दी होगी जय जयकार। मुंडिया ने पंती बाबे दी ओडी कार, ओडी कार। एक दूनी दूनी दो दूनी चार, एक दूनी दूनी दो दूनी चार, एक दूनी दूनी दो दूनी चार। इंसानियत गई परले पार, इंसानियत गई परले पार। बाबा करी जांदा कुड़िया दा व्यापार। सिस्टम दा हो गया बुरा हाल, सिस्टम दा हो गया बुरा हाल। कुछ ता करो सोच विचार, इसदा लुटिया ने सड़का दे विचकार। कुछ ता करो इस बारे सोच विचार। कुछ ता करो इस बारे सोच विचार। रोक लो जिया दा व्यापार। चारे पासे मारो मार, चारे पासे मारो मार। चारे पासे मारो मार, चारे पासे मारो मार। एक दूनी दूनी दो दूनी चार। की है फर्क तेरे मेरे विचकार, की है फर्क तेरे मेरे विचकार। छट लड़ाई सुट हथियार, आजा आजा आप सारे रल के करिए प्यार, सारे रल के करिए प्यार। ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਆਸ਼ਰਮ ਦੇ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ, ਜਿਹੜੀ ਕਿ ਪੂਰੀ ਸ਼ਹਿਰ ਵਿੱਚ ਮਾਰਕੁੱਟ ਤੇ ਭੰਨਤੋੜ ਕਰ ਰਹੀ ਹੈ, ਜਿਸ ਵਜ੍ਹਾ ਨਾਲ ਕਰੋੜਾਂ ਦੀ ਸੰਪत्ति ਦਾ ਨੁਕਸਾਨ ਹੋ ਰਿਹਾ ਹੈ। ਪਰ ਪੁਲਿਸ ਹਜੇ ਤੱਕ ਇਹਨਾਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ ਹੈ। ਪੂਰੇ ਸੂਬੇ ਵਿੱਚ ਇਸ ਤਰ੍ਹਾਂ ਦੇ ਹੀ ਹਾਲਾਤ ਬਣੇ ਹੋਏ ਨੇ। ਮੈਂ ਮਨਪ੍ਰੀਤ, ਕੈਮਰਾਮੈਨ ਦੀਵਾਨ ਸਿੰਘ ਦੇ ਨਾਲ ਆਸ-ਪਾਸ ਨਿਊਜ਼। ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਧਰਨੇ, ਪ੍ਰਦਰਸ਼ਨ, ਤੋੜ-ਫੋੜ ਤੇ ਹੋਰ ਕਈ ਅਣਸੁਖਾਵੀਂ ਘਟਨਾਵਾਂ ਦਾ ਦੌਰ ਗੁਜ਼ਰਿਆ ਹੈ। ਇਸ ਸਭ ਘਟਨਾ ਚੱਕਰ ਦੇ ਪਿੱਛੇ ਨੇ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ 3 ਭਟਕੇ ਹੋਏ ਨੌਜਵਾਨ। ਕੌਣ ਨੇ ਇਹ ਨੌਜਵਾਨ ਤੇ ਆਖਿਰ ਕੀ ਚਾਹੁੰਦੇ ਨੇ? ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਹਨਾਂ ਨੌਜਵਾਨਾਂ ਦੀ ਇੱਕ ਨਜ਼ਦੀਕੀ ਦੋਸਤ ਕੀਰਤ ਜੈ ਸਿੰਘ ਬਰਾੜ। ਕੀਰਤ, ਕੌਣ ਨੇ ਇਹ ਨੌਜਵਾਨ ਤੇ ਆਖਿਰ ਕੀ ਚਾਹੁੰਦੇ ਨੇ? ਜਦ ਤੁਸੀਂ ਉਹਨਾਂ ਤਿੰਨਾਂ ਨੂੰ ਸਿਰ ਫਿਰੇ ਤੇ ਭਟਕੇ ਹੋਏ ਸਾਬਿਤ ਕਰ ਹੀ ਦਿੱਤਾ ਹੈ ਤੇ ਫਿਰ ਮੈਂ ਕੀ ਕਹਾਂ? ਉਹ ਕਹਿੰਦੇ ਨੇ ਨਾ, ਗੁੰਮਰਾਹ ਤੇ ਉਹ ਹੁੰਦੇ ਨੇ ਜੋ ਕਦੀ ਘਰ ਤੋਂ ਨਿਕਲੇ ਹੀ ਨਹੀਂ। ਭਟਕੇ ਹੋਇਆਂ ਨੂੰ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਜਿੰਦਲ ਸਾਹਿਬ, ਕੱਲ ਜੋ ਕੈਂਪਸ ਵਿੱਚ ਝਗੜਾ ਹੋਇਆ ਉਸ ਦਾ ਕਾਰਨ ਕੀ ਹੈ ਤੇ ਉਸ 'ਚ ਕੌਣ-ਕੌਣ ਇਨਵੋਲਵ ਨੇ? ਸਰ ਉਹੀ ਗਰੁੱਪਬਾਜੀ ਮੁੰਡਿਆਂ ਦੀ। ਇੱਕ ਪਾਸੇ ਮਿਨਿਸਟਰ ਰਾਣਾ ਦੇ ਬੇਟੇ ਕੁੰਵਰ ਸਿੰਘ ਰਾਣਾ ਦਾ ਯੂਐਸਓ ਗਰੁੱਪ ਤੇ ਦੂਜੇ ਪਾਸੇ ਵਾਈਪੀਪੀ ਯਾਨੀ ਯੂਥ ਪੰਜਾਬੀ ਪਾਰਟੀ। ਯੂਥ ਪੰਜਾਬੀ ਪਾਰਟੀ। ਆਖਰ ਇਹ ਲੋਕ ਹੈ ਕੌਣ? ਜਿੱਧਰ ਦੇਖੋ ਇਹਨਾਂ ਦੇ ਪੋਸਟਰ, ਜਿੱਧਰ ਦੇਖੋ ਇਹਨਾਂ ਦੇ ਬੈਨਰ, ਚਾਰੇ ਪਾਸੇ ਇਹਨਾਂ ਦਾ ਚਰਚਾ। ਸਰ ਇਹਨਾਂ ਨੇ ਚੰਗਾ ਹੋਲਡ ਬਣਾਇਆ ਹੋਇਆ ਹੈ। ਇਹਨਾਂ ਵਿੱਚੋਂ 3 ਮੇਨ ਨੇ, ਜਿਨ੍ਹਾਂ ਵਿੱਚੋਂ ਪਹਿਲਾ ਹੈਗਾ ਦੀਪ, ਆਈਟੀ ਡਿਪਾਰਟਮੈਂਟ ਦਾ ਦੀਪ ਸਿੰਘ ਢਿੱਲੋਂ। ਸਰ ਕੰਪਿਊਟਰ ਦਾ ਕੀੜਾ ਉਸ ਅੰਦਰ। ਕੰਪਿਊਟਰ ਦਾ ਅਜਿਹਾ ਕੋਈ ਵੀ ਸੌਫਟਵੇਅਰ ਜਾਂ ਹਾਰਡਵੇਅਰ ਨਹੀਂ ਜਿਹੜਾ ਉਸਦੇ ਹੱਥਾਂ ਵਿੱਚੋਂ ਨਾ ਨਿਕਲਿਆ ਹੋਵੇ। ਸਰ ਤੁਸੀਂ ਕਹਿ ਸਕਦੇ ਹੋ ਕੰਪਿਊਟਰ ਤੋਂ ਅਲਾਦੀਨ ਦੇ ਚਿਰਾਗ ਦਾ ਕੰਮ ਲੈ ਸਕਦਾ ਹੈ। ਤੇ ਦੂਸਰਾ ਪਿਛਲੇ 8-10 ਸਾਲਾਂ ਤੋਂ ਯੂਨੀਵਰਸਿਟੀ ਦਾ ਪੱਕਾ ਸਟੂਡੈਂਟ ਜੌਲੀ, ਤੇ ਕੁੜੀਆਂ ਪਿੱਛੇ ਭੱਜਣਾ ਤੇ ਉਹਨਾਂ ਨੂੰ ਫਸਾਉਣ ਦੀ ਟਰਾਈ ਕਰਨਾ ਉਹ ਆਪਣਾ ਪਦੈਸ਼ੀ ਹੱਕ ਸਮਝਦਾ, ਪਰ ਕਦੇ-ਕਦੇ ਕੁੜੀਆਂ ਉਹਦੇ ਪਿੱਛੇ ਵੀ ਭੱਜਦੀਆਂ ਨੇ। ਫਰੈਸ਼ ਬੰਦੇ ਨੂੰ ਕਰ ਗਈ ਬੇਹਾ। ਮੇਰੇ ਪ੍ਰਪੋਜ਼ ਇੱਕ ਵਾਰ ਫੇਰ ਵਿਚਾਰ ਕਰ ਲਈ ਨੇਹਾ। ਤੇ ਤੀਸਰਾ
ਯੂਨੀਵਰਸਿਟੀ ਵਿੱਚੋਂ ਰੈਸਟੀਗੇਟ ਹੋ ਕੇ ਯੂਨੀਵਰਸਿਟੀ ਵਿੱਚ ਹੀ ਲੀਡਰੀ ਕਰਨ ਵਾਲਾ ਗੈਰੀ, ਜਿਸ ਨੂੰ ਉਹਦੇ ਯਾਰ ਜੀਡੀ ਕਹਿੰਦੇ ਨੇ। ਇਹ ਜ਼ਿਆਦਾਤਰ ਚੁੱਪ ਹੀ ਰਹਿੰਦਾ ਹੈ, ਜੇ ਬੋਲਦਾ ਹੈ ਤਾਂ ਸਿਰਫ ਇਹਦਾ ਮੁੱਕਾ। ਅਸੀਂ ਉਮੀਦ ਤੇ ਨਹੀਂ, ਆਪਣੀ ਜਿੱਤ ਤੇ ਚਾਹੁੰਦੇ ਹਾਂ। Why drugs are increasing in Punjab? Who should blame for this increase? We the people or the system? Write your opinions about this never-ending issue. ਕੀ ਆ ਓਏ ਕਲਾਸ ਮੁੱਕ ਗਈ? Silence! Silence! ਤੂੰ ਇੱਥੇ ਖੜਾ ਹੋ ਜਾ। ਓਏ ਕੀ ਚੱਲ ਰਿਹਾ? ਆ ਚਮਕੀਲਾ ਚੱਲਦਾ ਸੀ ਜੀ। ਸਾਇਲੈਂਸ! ਯਾਰ ਤੂੰ ਬੜਾ ਢੀਠ ਹੈ। ਮੈਂ ਤੇਰੇ ਨਾਲ ਪੜਦਾ ਹੋਇਆ ਇਸੇ ਯੂਨੀਵਰਸਿਟੀ ਚੋਂ ਪ੍ਰੋਫੈਸਰ ਬਣ ਗਿਆ ਤੇ ਤੂੰ ਇੱਥੇ ਦਾ ਇੱਥੇ ਫਿਰਦਾ ਹੈ। ਓ ਬਾਈ ਜੀ, ਬਾਈ ਜੀ ਓ ਸੌਰੀ ਸਰ ਉਹ ਵੈਸੇ ਮੇਰੀ ਪਲੈਨਿੰਗ ਤਾਂ ਬਹੁਤ ਲੰਬੀ ਹੈ ਜੀ। ਹੋ ਸਕਦਾ ਕੱਲ ਨੂੰ ਤੁਹਾਡਾ ਮੁੰਡਾ ਇੱਥੇ ਪੜਾਉਂਦਾ ਹੋਵੇ ਤੇ ਮੈਂ ਇਸੇ ਬੈਂਚ ਤੇ ਬਹਿ ਕੇ ਫੇਰ ਚਮਕੀਲਾ ਸੁਣਦਾ ਹੋਵਾਂ। ਓ ਸਰ ਜੀ, ਗੁੱਸੇ ਕਿਉਂ ਹੁੰਦੇ ਹੋ? ਤੂੰ ਨਹੀਂ ਸੁਧਰਨਾ। ਇੱਕ ਦਾ ਗੀਤ ਹਾ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਪੱਟੂ ਆਣ ਕੇ ਦਰਾਂ ਦੇ ਵਿੱਚ ਵੱਜਿਆ। ਨੀ ਪੱਟੂ ਫਿਰਦਾ ਟੁਆ, ਫਿਰਦਾ ਸ਼ਰਾਬ ਨਾਲ ਰੱਜਿਆ। ਨੀ ਪੱਟੂ ਫਿਰਦਾ ਤੂੰ ਕਿਉਂ ਹੱਸੀ ਜਾਂਦਾ ਓਏ? ਐਂ ਤਾਂ ਬੰਦਾ ਤਾਂ ਹੀ ਆ ਸਕਦਾ ਹੈ, ਜਾਂ ਤਾਂ ਉਹ ਨਵਜੋਤ ਸਿੱਧੂ ਹੋਵੇ ਜਾਂ ਫਿਰ ਸਾਹਮਣੇ ਵਾਲਾ ਬੰਦਾ ਫੁੱਦੂ ਹੋਵੇ। ਕਿਉਂ ਹੱਸਦੇ ਹੋ ਓਏ? ਚੌਧਰੀ ਸਾਹਿਬ ਤੇਰਾ ਕੱਪ ਚਾਹ ਭੇਜਿਓ, ਨਹੀਂ ਤਾਂ ਇਹਨਾਂ ਕੰਜਰਾਂ ਨੇ ਮੇਰਾ ਖੂਨ ਪੀ ਜਾਣਾ। ਤੇਰਾ ਕੱਪ ਕਿਹਦੇ ਲਈ? ਤਿੰਨ ਆਪਣੇ ਲਈ, 10 ਕੱਲਾ ਪੀਊ। ਲਾਓ ਹੱਥ ਮਾਰ ਲਾ, ਫਿਰ ਕਹੇਗਾ ਮੇਰੀ ਸਹੇਲੀ ਨੂੰ ਹੱਥ ਲਾ ਲਿਆ। ਤੂੰ ਵਿੱਚ ਵਿਚੋਲਾ ਰੱਖਿਆ? ਉਹ ਤੇਰਾ ਨਹੀਂ 12 ਕਰੋ। ਆਈ ਗੋਟਾ ਗੋ, ਯੂ ਗਾਇਸ ਕੈਰੀ ਔਨ। ਤੂੰ ਕਿੱਥੇ ਚੱਲੀ? ਉਹ ਮੇਰੀ ਫਰੈਂਡ ਆ ਰਹੀ ਕੈਨੇਡਾ ਤੋਂ, ਮੈਂ ਉਹਨੂੰ ਪਿਕ ਕਰਨ ਜਾਣਾ ਹੈ। ਕਿੱਥੋਂ ਆ ਰਹੀ ਹੈ? ਕੈਨੇਡਾ ਤੋਂ। ਕਿਹੋ ਜੀ ਹੈ? ਹਾਏ ਐਨੀ ਸੋਹਣੀ, ਐਨੀ ਬਿਊਟੀਫੁਲ, ਇੱਕ ਤਾਂ ਪਰੀ ਵਰਗੀ। ਹੋਰ ਜਦ ਤੂੰ ਉਹਨੂੰ ਵੇਖੇਗਾ ਨਾ ਤਾਂ ਬਸ ਵੇਖਦਾ ਹੀ ਰਹਿ ਜਾਏਗਾ। ਹਾਈ ਕਿਰਨ। ਯਾਰ ਐਡੀ ਗੱਲ ਹੋ ਗਈ, ਸਾਨੂੰ ਅੱਜ ਪਤਾ ਲੱਗਿਆ। ਹਰ ਕੁੜੀ ਆਪਣੀ ਇੱਜ਼ਤ ਬਾਰੇ ਸੋਚਦੀ ਹੈ ਯਾਰ, ਹੋ ਸਕਦਾ ਤਾਂ ਨਾ ਦੱਸਿਆ ਹੋਵੇ। ਉਹ ਸ਼ੱਕ ਤਾਂ ਜਿੰਦਲ ਤੇ ਪਹਿਲਾਂ ਹੀ ਸੀ, ਪਰ ਅਸਲੀ ਗੱਲ ਸਾਹਮਣੇ ਅੱਜ ਆਈ ਆ। ਜਿੰਦਲ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਹਾਏ ਹਾਏ। ਪ੍ਰੋਫੈਸਰ ਜਿੰਦਲ ਹਾਏ ਹਾਏ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਹਾਏ ਹਾਏ। ਪ੍ਰੋਫੈਸਰ ਜਿੰਦਲ ਹਾਏ ਹਾਏ। ਸ਼ਾਂਤ ਹੋ ਜਾਓ। ਇਹ ਯੂਨੀਵਰਸਿਟੀ ਹੈ, ਇਹ ਕੋਈ ਰਾਜਨੀਤੀ ਦਾ ਅਖਾੜਾ ਨਹੀਂ। ਇਹ ਤੁਸੀਂ ਆਪਣੀ ਪ੍ਰਧਾਨਗੀ, ਇਹ ਲੀਡਰਸ਼ਿਪ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਕਿਉਂ ਨਹੀਂ ਦਿੰਦੇ? ਸਰ ਅਸੀਂ ਇੱਥੇ ਕੋਈ ਪ੍ਰਧਾਨਗੀ ਲਈ ਨਹੀਂ ਆਏ, ਸਿਰਫ ਇਨਸਾਫ ਮੰਗਣ ਲਈ ਆਏ ਹਾਂ। ਤੇਰੇ ਨਾਲ ਕੀ ਨਾਇਨਸਾਫੀ ਹੋਈ ਹੈ? ਪੂਨਮ ਸਰ, ਦਰਦ ਤਾਂ ਇਸ ਕੁੜੀ ਦਾ, ਅਸੀਂ ਤਾਂ ਸਾਰੇ ਇਹਦੀ ਆਵਾਜ਼ ਆ। ਹਾਂ ਬੀਬਾ, ਕੀ ਹੋਇਆ ਤੁਹਾਡੇ ਨਾਲ?
ਸਰ ਮੈਂ ਬੀਐਸਸੀ 3rd ਈਅਰ ਦੀ ਸਟੂਡੈਂਟ ਹਾਂ। ਨੈਕਸਟ ਵੀਕ ਸਾਡੇ ਐਗਜ਼ਾਮ ਸ਼ੁਰੂ ਹੋਣ ਵਾਲੇ ਨੇ। ਪਿਛਲੇ ਹਫਤੇ ਮੈਨੂੰ ਜਿੰਦਲ ਸਰ ਨੇ ਆਪਣੇ ਆਫਿਸ ਵਿੱਚ ਬੁਲਾਇਆ ਤੇ ਉਹਨਾਂ ਨੇ ਮੈਨੂੰ ਕਿਹਾ ਜੇ ਤੂੰ ਪਾਸ ਹੋਣਾ ਚਾਹਨੀ ਹੈ ਤਾਂ ਤੈਨੂੰ ਮੇਰੇ ਨਾਲ। ਬਕਵਾਸ ਕਰਦੀ ਹੈ ਸਰ, ਝੂਠ ਬੋਲਦੀ ਹੈ। ਇਹੋ ਜੀ ਕੋਈ ਗੱਲ ਨਹੀਂ। ਬਲਕਿ ਇਹ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ ਸਰ ਇਸ ਵਾਰ ਮੇਰੇ ਪੇਪਰਾਂ ਦੀ ਤਿਆਰੀ ਨਹੀਂ ਤੇ ਤੁਸੀਂ ਮੈਨੂੰ ਪਾਸ ਕਰ ਦਿਓ ਤੇ ਤੁਸੀਂ ਜੋ ਮਰਜ਼ੀ ਕਰ ਲਿਓ। ਨਹੀਂ ਸਰ, ਇਹ ਝੂਠ ਬੋਲ ਰਹੇ ਨੇ। ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ, ਬਲਕਿ ਇਹਨਾਂ ਨੇ ਮੇਰੇ ਨਾਲ ਜ਼ਬਰਦਸਤੀ। ਜਿੰਦਲ ਤੁਹਾਡਾ ਤਾਂ ਸਰ ਸਾਨੂੰ ਪਤਾ ਨਹੀਂ, ਪਰ ਪੂਨਮ ਦੀ ਸੱਚਾਈ ਤੇ ਸਾਨੂੰ ਸਾਰਿਆਂ ਨੂੰ ਯਕੀਨ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਇਨਸਾਫ। ਨਾਲੇ ਸਾਰਾ ਜਿੰਦਲ ਜੀ ਨੂੰ ਬਾਹਰ ਕੱਢੋ, ਨਹੀਂ ਤਾਂ ਸਾਨੂੰ ਲੜ ਕੇ ਹੱਕ ਲੈਣਾ ਆਉਂਦਾ ਹੈ। ਉਹ ਛੱਡ, ਕਿਉਂ ਲੜਾਈ ਦੀਆਂ ਗੱਲਾਂ ਕਰੀ ਜਾਣਾ? ਹਾਲੇ ਤੱਕ ਪਿਛਲੀ ਲੜਾਈ ਤਾਂ ਪਿੱਠ ਤੇ ਬੋਲੀ ਜਾਂਦੀ ਆ। ਸਾਰੇ ਮੁੰਡੇ ਐਵੇਂ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਨਾ ਜਿੰਦਲ ਸਾਹਿਬ, ਤੁਸੀਂ ਫਿਕਰ ਕਿਉਂ ਕਰਦੇ ਹੋ? ਟੈਨਸ਼ਨ ਲੈਣ ਦੀ ਲੋੜ ਨਹੀਂ, ਮੈਂ ਤੁਹਾਡੇ ਨਾਲ ਆ ਨਾ ਗੱਲ ਸੁਣ ਕੁੜੀਏ, ਤੇਰੇ ਕੋਲ ਕੀ ਸਬੂਤ ਹੈ ਕਿ ਇਹਨਾਂ ਨੇ ਤੇਰੇ ਨਾਲ ਕੁਝ ਗਲਤ ਕੀਤਾ? ਹਾਂ ਸਰ, ਕਿਸੇ ਵੀ ਕੁੜੀ ਨੂੰ ਪੁੱਛ ਲਓ ਅੱਜ ਤੱਕ ਜੇ ਮੈਂ ਕਿਸੇ ਨੂੰ ਕੁਝ ਕਿਹਾ ਹੋਵੇ। ਨਾ ਜੇ ਕਿਸੇ ਹੋਰ ਕੁੜੀ ਨੂੰ ਕੋਈ ਸ਼ਿਕਾਇਤ ਆ ਤੇ ਇੱਥੇ ਆਏ। ਹੀ ਇਜ਼ ਰਾਈਟ ਸਰ। ਮਿਸਟਰ ਜਿੰਦਲ ਸੱਚ ਕਹਿ ਰਹੇ ਨੇ। इस बेवकूफ लड़के की गल सुन के इन्हां नूं किवें कसूरवार ठहराया जा सकता है जो अपनी बदनामी की परवाह किए बिना आवाज उठा रही है। इन्हूं चुप रहना चाहिए है, जिवें तुसीं सारे चुप हो ते तुहाडे तो पहला वालियां कुड़ियां चुप सी। आपां भी चुप करके इत्थों चलदे हां। आई एम सॉरी सर, मैं ना सारियां वल्लों तुहाडे तो माफी मंगदी हां। ਜਿੰਦਲ ਸਰ ਨੇ ਮੇਰੇ ਨਾਲ ਵੀ ਐਦਾਂ ਹੀ ਕੀਤਾ ਸੀ। ਇਸ ਕਮੀਨੀ ਨੇ ਮੇਰੇ ਨਾਲ ਵੀ ਐਦਾਂ ਹੀ ਕੀਤਾ ਸੀ। ਤੂੰ ਵੀਡੀਓ ਕਾਹਤੋਂ ਬਣਾਈ ਜਾਣਾ? ਜਿੰਦਲ ਦਾ ਜਲੂਸ ਵੀ ਤਾਂ ਕੱਢਣਾ ਹੈ, ਫੇਸਬੁੱਕ ਤੇ ਪਾਵਾਂਗੇ। 2200 ਲਾਈਕ ਤਾਂ ਪੱਟ ਤੇ ਪਿਆ। ਜਿੰਦਲ ਲੈ ਵੀ ਜਿੰਦਲ ਦਾ ਮੱਕੂ ਤਾਂ ਠੱਪਿਆ ਗਿਆ। ਬਈ ਆਹ ਬੀਬੀ ਕੌਣ ਸੀ? ਪਤਾ ਕਰਨਾ ਪਊ ਕੌਣ ਸੀ, ਪਰ ਜੋ ਵੀ ਸੀ ਇੰਟਰਸਟਿੰਗ ਸੀ। ਨਾ ਗੱਲ ਸੁਣ, ਇਹੋ ਜਿਹੇ ਚਾਰ ਲੰਗੀੜਾ ਮਗਰ ਲਾ ਕੇ ਸ਼ਰਮਾ ਹਾਏ ਹਾਏ ਵਰਮਾ ਹਾਏ ਹਾਏ ਇਹੋ ਜਿਹੇ ਨਾਰਿਆਂ ਦੇ ਨਾਲ ਲੀਡਰੀ ਨਹੀਂ ਮਿਲਦੀ। ਲੀਡਰੀ ਤੇ ਪ੍ਰਧਾਨਗੀ ਇੱਥੋਂ ਮਿਲਦੀ, ਇੱਥੋਂ ਦਿਮਾਗ ਤੋਂ। ਤੇ ਮੈਨੂੰ ਨਹੀਂ ਲੱਗਦਾ ਉਹ ਤੇਰੇ ਕੋਲ ਹੈਗਾ। ਚੱਲ ਛੱਡ ਬਾਈ, ਇਹਨਾਂ ਜਵਾਕਾਂ ਦੀਆਂ ਖੇਡਾਂ ਤੋਂ ਅਸੀਂ ਕੀ ਲੈਣਾ? ਜਿਸ ਦਿਨ ਸਾਡੀ ਖੇਡ ਤੇ ਲਿਆਏ ਨਾ ਫੇਰ ਦੇਖਾਂਗੇ। ਹਾਏ 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 ਹਾਏ। ਇੱਕ ਤਾਂ ਜਿੰਦਲ ਵਿਚਾਰ ਦੇ ਥੱਪੜ ਪੈਂਦੇ ਸੀ, ਦੂਜਾ ਜਨਤਾ ਵੀ ਦੰਦੀਆਂ ਕੱਢੀ ਜਾਂਦੀ ਸੀ। ਤੈਨੂੰ ਬੜੀ ਹਮਦਰਦੀ ਹੈ ਜਿੰਦਲ ਨਾਲ। ਲੱਗਦਾ ਪ੍ਰੀਤੀ ਵਾਲਾ ਕੇਸ ਯਾਦ ਆ ਗਿਆ। ਓਏ ਪ੍ਰੀਤੀ ਦਾ ਬਾਲੀ ਚੰਗੀ ਸੀ, ਉਹਨੇ ਤਾਂ ਇਕੱਲੇ ਦੇ ਬੁਲਾ ਕੇ ਥੱਪੜ ਮਾਰਿਆ ਸੀ। ਕਮੀਨੀ ਤਾਂ ਨੇਹਾ ਸੀ, ਉਹਨੇ ਸਾਰਿਆਂ 'ਚ ਬੁਲਾ ਕੇ ਧਲਾਈ ਕੀਤੀ ਸੀ। ਹੱਸਲਾ ਇੱਕ ਦਿਨ ਮੈਂ ਹੱਸੂ ਤੂੰ ਰੋਏਗਾ। ਓਏ ਚੱਲ ਛੱਡ, ਚਾਹ ਪੀਨੇ ਆ। ਥੈਂਕਸ ਦੀ ਕੋਈ ਗੱਲ ਨਹੀਂ, ਇਹ ਆਪਣੀ ਸਭ ਦੀ ਲੜਾਈ ਸੀ। ਪਰ ਇੱਕ ਗੱਲ ਯਾਦ ਰੱਖਿਓ, ਅਗਰ ਅੱਗੇ ਤੋਂ ਕੁਝ ਐਜਾ ਹੋਵੇ ਨਾ, ਚੁੱਪ ਨਾ ਰਹੋ, ਮਿਲ ਕੇ ਲੜਿਓ, ਕਿਉਂਕਿ ਚੁੱਪ ਰਹਿਣ ਨਾਲ ਸਾਹਮਣੇ ਵਾਲੇ ਨੂੰ ਹੌਸਲਾ ਮਿਲਦਾ ਹੈ। ਸਿੱਧੂ ਸੁਣਾ ਯਾਰ ਕੋਈ ਗੱਲਬਾਤ। ਬਾਈ ਮੈਂ ਤਾਂ ਯੋਗਰਾਜ ਦੀ ਐਕਟਿੰਗ ਕਰਕੇ ਦਿਖਾ ਸਕਦਾ। ਓ ਤੂੰ ਕੀ ਯੋਗਰਾਜ ਦੀ ਐਕਟਿੰਗ ਕਰੇਗਾ? ਯੋਗਰਾਜ ਦੀ ਐਕਟਿੰਗ ਤਾਂ ਆਪਣੇ ਕੈਂਪਸ 'ਚ ਕਰਦਾ ਬੰਦਾ। ਆਪਣੇ ਕੈਂਪਸ 'ਚ? ਹਾਂ। ਕੌਣ ਹੈ ਬਾਈ? ਉਹ ਰਾਣਾ ਯਾਰ। ਰਾਣਾ? ਦਿਖਾਵਾਂ ਕਰਕੇ ਲੈ। ਓਏ ਚਾਰ ਲਗੀੜਾ ਪਿੱਛੇ ਲਾ ਕੇ ਕੋਈ ਲੀਡਰ ਨਹੀਂ ਬਣ ਜਾਂਦਾ ਓਏ। ਸ਼ਰਮਾ ਹਾਏ ਹਾਏ ਵਰਮਾ ਹਾਏ ਹਾਏ ਸ਼ਰਮਾ ਹਾਏ ਹਾਏ। ਨਾ ਤੂੰ ਮੇਰੇ ਭਾਈ ਦੀ ਨਕਲ ਨਾ ਓਏ। ਸਾਲਿਆ ਗੱਲ ਨੂੰ ਤੇਰੀ ਵਾਹ ਓਏ, ਤੂੰ ਧਿਆਨ ਦੀ ਖੜਾਕਾ ਕਰਤਾ। ਚਲੋ ਠੀਕ ਹੈ ਦੀਦੀ, ਅਸੀਂ ਚੱਲਦੇ ਹਾਂ। ਓਕੇ, ਲੈ ਫੜ ਕੈਮਰਾ ਆਪਣਾ, ਗੱਡੀ 'ਚ ਭੁੱਲ ਗਈ ਸੀ। ਤੇ ਤੂੰ ਚੱਲ, ਮੈਂ ਤੈਨੂੰ ਆਪਣੇ ਫਰੈਂਡਸ ਨਾਲ ਮਿਲਾਵਾਂ। ਬਾਈ ਬੰਦੇ ਆਪਾਂ ਬਹੁਤ ਵਾਰੀ ਕੁੱਟੇ ਆ, ਕਹਿਣਾ ਸਰ ਪਹਿਲੀ ਵਾਰੀ ਕੁੱਟਣਾ। ਇੱਕ ਤਾਂ ਬਣਦਾ ਯਾਰ ਮੇਰਾ। ਕਰੋ ਇਹ ਗੁੰਡਾ ਕਰਦੀ। ਚਲੋ ਓਏ। ਹੈ ਤੁਹਾਡੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ। ਸੁਧਰ ਜਾਓ, ਸੁਧਰ ਨਹੀਂ ਤਾਂ ਸੌਰੀ ਸਰ।
ਇਹ ਕੌਣ ਨੇ? ਇਹ ਹੀ ਮੇਰੇ ਫਰੈਂਡਸ ਨੇ। ਹਾਈ। ਹੋ ਹਾਏ। ਉਹ ਆ ਤਾਂ ਉਹੀ ਹੈ ਇੰਟਰਸਟਿੰਗ ਗੱਲ। ਓਏ ਹੋ ਗਿਆ ਸ਼ੁਰੂ, ਹੁਣ ਇਹ ਤੇ ਨਾ ਟਰਾਈ ਮਾਰ ਲੱਗ ਜੀ। ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਓਏ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ ਹੋਣਾ। ਹਲੋ ਜੀ। ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਇੱਕ ਪਾਸੇ ਤੁਸੀਂ ਪੂਨਮ ਦੇ ਹੱਕ ਵਾਸਤੇ ਲੜ ਰਹੇ ਸੀ ਤੇ ਦੂਜੇ ਪਾਸੇ ਤੁਸੀਂ ਗੁੰਡਾਗਰਦੀ ਕਰ ਰਹੇ ਹੋ। ਆਖਿਰ ਤੁਸੀਂ ਆਪਣੀ ਲਾਈਫ ਤੋਂ ਚਾਹੁੰਦੇ ਕੀ ਹੋ? ਹਮੇਸ਼ਾ ਅੱਖੀ ਦੇਖੀ ਗੱਲ ਸੱਚ ਨਹੀਂ ਹੁੰਦੀ ਮੈਡਮ। ਬੜਾ ਐਟੀਟਿਊਡ ਹੈ ਇਹਦੇ ਵਿੱਚ। ਹੈ ਕੌਣ ਹੈ? ਹੀ ਇਜ਼ ਜੀਡੀ, ਆ ਯੂਥ ਲੀਡਰ। ਥੋੜਾ ਗੁੱਸੇ ਵਾਲਾ ਹੈ ਪਰ ਦਿਲ ਦਾ ਅੱਛਾ ਹੈ। ਆ ਤੁਹਾਨੂੰ ਕਦੇ ਪਹਿਲਾਂ ਨਹੀਂ ਦੇਖਿਆ ਕੈਂਪਸ 'ਚ ਜੀ। ਅਰੇ ਵੇਖੋਗੇ ਵੀ ਕਿਵੇਂ? ਜੀ ਸਿਮਰਨ, ਮਾਈ ਫੇਸਬੁੱਕ ਫਰੈਂਡ ਫਰਮ ਕੈਨੇਡਾ, ਆਈ ਟੋਲਡ ਯੂ ਰਾਈਟ। ਓ ਤਾਂ ਹੀ ਹੋ ਗਿਆ ਸ਼ੁਰੂ। ਮੈਂ ਵੀ ਸੋਚਿਆ ਕਿ ਹਾਲੇ ਮੇਰੀ ਨਜ਼ਰ ਇੰਨੀ ਕਮਜ਼ੋਰ ਤਾਂ ਹੋਈ ਨਹੀਂ ਕਿ ਇੰਨੀ ਸੋਹਣੀ ਕੁੜੀ ਨਜ਼ਰ ਹੀ ਨਾ ਆਵੇ। ਮਾਈ ਸੈਲਫ ਜੋਲੀ ਜੀ। ਤੇਰਾ ਢਿੱਡ ਦੁਖਦਾ? ਐਂਡ ਹੀ ਇਜ਼ ਦੀਪ, ਮੇਰਾ ਸਤਿ ਸ਼੍ਰੀ ਅਕਾਲ। ਰਾਂਝਾ ਕਹਿ, ਉਹ ਛੱਡ ਦੇ, ਘਰੇ ਲੈ ਕੇ ਜਾਏਗਾ ਹੁਣ। ਇਹ ਦੀਪ ਹੈ ਜੀ। ਹਾਈ। ਓਏ ਆਪਣੀ ਰਾਂਝੇ ਵਾਲੀ ਪ੍ਰੋਬਲਮ ਤਾਂ ਸੋਲਵ ਕਰ ਲੋ। ਓਏ ਹਾਂ ਯਾਰ ਕੀਰਤ, ਚੰਗਾ ਹੋ ਗਿਆ ਤੂੰ ਆ ਗਈ, ਨਹੀਂ ਤਾਂ ਐਵੇਂ ਪ੍ਰੋਬਲਮ ਹੋ ਜਾਣੀ ਸੀ। ਕਿਉਂ? ਇਹੋ ਜਿਹਾ ਕੀ ਹੋ ਗਿਆ ਮੇਰੇ ਨਾਲ ਕਰਕੇ? ਆਪਣੇ ਡਿਪਾਰਟਮੈਂਟ ਵਾਲੇ ਡਰਾਮਾ ਕਰਾ ਰਹੇ ਨੇ। ਡਰਾਮਾ ਯਾਨੀ ਪਲੇ? ਦੈਟ ਵਿਲ ਬੀ ਫਨ। ਫਨ ਤੇ ਆਪੇ ਹੀ ਹੋਣਾ ਹੈ। ਰਾਂਝੇ ਬਣਨ ਦਾ ਪਲਾਨ ਹੋਣਾ ਹੈ ਤੇਰਾ, ਤੇ ਹੀਰ ਬਣੇਗੀ ਹੋਈ ਮੈਨੂੰ ਹੀ ਹੈ, ਹੋਰ ਤੈਨੂੰ ਥੋੜੀ ਹੀਰ ਬਣਾਉਂਦਾ ਇਹ। ਤਾਂ ਹੀ ਇੰਨੀ ਖੁਸ਼ੀ ਚੜੀ ਹੈ। ਤੂੰ ਯਾਰ ਐਵੇਂ ਸ਼ੱਕ ਕਰਦੀ ਰਹਿਣੀ ਹੈ। ਮੈਨੂੰ ਕਿੱਥੇ ਖੁਸ਼ੀ ਚੜੀ ਹੈ? ਆ ਹੱਸੀ ਜਾਂਦਾ ਦੇਖ। ਮੈਂ ਕਿੱਥੇ ਹੱਸੀ ਜਾਂਦਾ ਯਾਰ? ਲੱਗਦਾ ਲੈ ਹੈ ਦੱਸ ਹੱਸਦਾ। ਯਾਰ। ਆ ਫੇਰ ਹੱਸਦਾ, ਆ ਦੇਖ ਹੱਸਦਾ। ਵੇਖ ਰਹੀ ਹਾਂ ਮੈਂ। ਫੇਰ ਮੈਨੂੰ ਭੁਲੇਖਾ ਲੱਗ ਗਿਆ ਹੁਣ। ਤੂੰ ਹੀਰ ਮੇਰੀ, ਮੈਂ ਰਾਂਝਣ ਤੇਰਾ, ਕਿਉਂ ਛੱਡ ਕੇ ਤੁਰ ਗਈ ਖੇੜਿਆਂ ਨੂੰ? ਦੱਸ ਕੀ ਕਸੂਰ ਸੀ ਮੇਰਾ? ਹੀਰ ਨਹੀਂ ਸੀ ਤਕਦੀਰ ਤੇਰੀ, ਵਿੱਚ ਖੇੜਿਆਂ ਦੇ ਰੋਂਦੀ ਰੂਹ ਮੇਰੀ। ਤੂੰ ਰਾਂਝਣ ਮੇਰਾ, ਮੈਂ ਹੀਰ 12 ਸਾਲ ਚਰਾਈਆਂ ਮੱਝੀਆਂ ਮੈਂ ਤੇਰੇ ਪਿੱਛੇ, ਦੱਸ ਕੀ ਕਦਰ ਤੂੰ ਜਾਣੀ ਮੇਰੀ? ਕੀ ਹੋਇਆ? ਹਾਊ ਅਨਰੀਅਲਿਸਟਿਕ ਇਜ਼ ਦਿਸ? 12 ਸਾਲ ਮਜੀਆਂ? ਕਿਉਂ? ਤੈਨੂੰ ਕੀ ਲੱਗਦਾ ਹੈ? ਆਈ ਕਾਂਟ ਬਿਲੀਵ ਦਿਸ। 12 ਸਾਲ, ਇਟਸ ਟੂ ਮਚ। ਵਾਟ ਡੂ ਯੂ ਥਿੰਕ ਦੀਪ? ਹੋ ਵੀ ਸਕਦਾ ਜੀ, ਨਹੀਂ ਵੀ ਹੋ ਸਕਦਾ, ਪਰ ਮੈਨੂੰ ਪਤਾ ਬਈ ਮੈਂ ਕੀਰਤ ਨੂੰ ਬਹੁਤ ਪਿਆਰ ਕਰਦਾ। ਇਹ ਵੱਖਰੀ ਗੱਲ ਆ ਵੀ ਇਹਦੇ ਡੈਡੀ ਕੋਲ ਮੱਝਾਂ ਹੈ ਨਹੀਂ। ਸਟਾਪ ਇਟ। ਇਟ ਮੀਨਸ ਤੁਸੀਂ ਟਰੂ ਲਵ ਤੇ ਯਕੀਨ ਨਹੀਂ ਕਰਦੇ। ਟਰੂ ਲਵ ਇੰਨਾ ਵੀ ਨਹੀਂ ਹੁੰਦਾ ਕਿ ਕੋਈ ਮੁੰਡਾ ਇੱਕ ਕੁੜੀ ਮਗਰ 12 ਸਾਲ ਖਰਾਬ ਕਰ ਦੇ। ਮੈਂ ਦੱਸਦਾ ਯਾਰ। ਤੂੰ ਸਿਰਫ ਰਾਂਝੇ ਦੀ ਗੱਲ ਕਰਦਾ? ਤੂੰ ਮੈਨੂੰ ਦੇਖ ਯਾਰ, 10-11 ਸਾਲ ਹੋ ਗਏ ਕੁੜੀਆਂ ਪਿੱਛੇ ਛਿੱਤਰ ਖਾਂਦੇ ਨੂੰ। ਆ ਲੋ ਜੀ, ਅੱਜ ਦਾ ਰਾਂਝਾ। ਇਹਨੂੰ 12 ਸਾਲ ਹੋ ਗਏ ਵਿਚਾਰੇ ਨੂੰ, ਨਾ ਹੀਰ ਮਿਲੀ ਨਾ ਹੀ ਡਿਗਰੀ। ਮੇਰੀ ਗੱਲ ਸੁਣੋ, ਤੈਨੂੰ ਕਿੰਨੀ ਵਾਰ ਕਿਹਾ ਕਿ ਬੰਦੇ ਦੇ ਹੌਸਲੇ ਦੀ ਕਦਰ ਕਰੀਦੀ ਹੁੰਦੀ ਹੈ। ਛੱਡੋ ਜੀ ਇਹਦੀ ਗੱਲ। ਤੁਸੀਂ ਆ ਸ਼ਾਹਰੁਖ ਵਾਲੇ ਪੋਚ ਮੇਰੀ ਫੋਟੋ ਖਿੱਚੋ। ਇੱਕ ਮਿੰਟ ਰੁਕੋ ਜੀ। ਭਗਤ ਸਿੰਘ ਵਾਲੇ ਪੋਚ ਖਿੱਚੋ ਜੀ। ਕੀ ਹੋਇਆ? ਕੀ ਸੋਚ ਰਹੀ ਹੈ ਸਿਮਰਨ? ਕੀਰਤ, ਮੈਂ ਇੱਥੇ ਹਰ ਦੂਜੀ ਤੀਜੀ ਗੱਡੀ ਦੇ ਪਿੱਛੇ ਤੇ ਬਹੁਤ ਸਾਰੀ ਜਗ੍ਹਾਵਾਂ ਤੇ ਭਗਤ ਸਿੰਘ ਦੀ ਫੋਟੋ ਟੰਗੀ ਹੋਈ ਵੇਖੀ ਹੈ। ਕਿਸੇ ਵਿੱਚ ਹੱਥ ਮੁੱਛ ਤੇ ਕਿਸੇ ਵਿੱਚ ਗਨ ਫੜੀ ਹੋਈ ਹੈ। ਪਰ ਜੋ ਦਾਰਜੀ ਨੇ ਮੈਨੂੰ ਦੱਸਿਆ ਸੀ ਕਿ ਉਹੀ ਭਗਤ ਸਿੰਘ ਹੈ। ਦੇਖੋ ਮੈਡਮ, ਇੱਕ ਸਸਤੀ ਜੀ ਤੁਕਬੰਦੀ ਹੈ ਜੋ ਲੋਕਾਂ ਨੇ ਬਣਾਈ ਹੈ ਭਗਤ ਸਿੰਘ ਬਾਰੇ। ਗੋਰੇ ਖੰਗੇ ਸੀ ਤਾਂ ਹੀ ਉਹ ਟੰਗੇ ਸੀ। ਪਰ ਇੱਥੇ ਦੇ ਲੋਕ ਬਸ ਭਗਤ ਸਿੰਘ ਨੂੰ ਇੱਕ ਵਾਇਲੈਂਟ ਯੰਗ ਮੈਨ ਮੰਨਦੇ ਸੀ। ਫਿਰ ਕੌਣ ਹੈ ਅੱਜ ਦੇ ਯੂਥ ਆਈਕਨ? ਲਓ ਜੀ, ਆ ਗਿਆ ਅੱਜ ਦੇ ਯੂਥ ਆਈਕਨ। ਦੋ ਮਿੰਟ ਲਵਾਂਗਾ, 2 ਮਿੰਟ। ਮੈਂ ਸੁਣਿਆ ਤੁਸੀਂ ਵੀ ਇਸ ਵਾਰੀ ਇਲੈਕਸ਼ਨ ਲੜ ਰਹੇ ਹੋ। ਵਧਾਈਆਂ। ਲੈ, ਮੈਂ ਵੀ ਵਧਾਈ ਦਾ ਪਾਤਰ ਬਣ ਗਿਆ। ਕੋਈ ਨਾ ਕੋਈ ਤੇ ਸਾਹਮਣੇ ਖੜਾ ਲੜਨ ਲਈ। ਸਵਾਦ ਇਲੈਕਸ਼ਨ ਲੜਨ ਦਾ ਤੇ ਜਿੱਤਣ ਦਾ। ਪਰ ਇੱਕ ਸਲਾਹ ਦੇਣਾ ਚਾਹੁੰਦਾ, ਕੰਟਰੋਲ ਰੱਖਣਾ। ਜ਼ੁਬਾਨ ਤੇ ਹੱਥਾਂ ਤੇ। ਮਹਿਮਾਨ ਹੁਰੀ ਆਏ ਹੋਏ ਨੇ। ਲੱਗਦਾ ਮਾਹੌਲ ਖਰਾਬ ਕਰਤਾ। ਸੌਰੀ, ਮਾਫ ਕਰਨਾ। ਮਾਈ ਸੈਲਫ ਕਵਰ ਸਿੰਘ ਰਾਣਾ। ਥੈਂਕ ਯੂ। ਤੇ ਤੁਹਾਡਾ ਨਾਮ? ਤੁਸੀਂ ਤੇ ਆਪਣਾ ਨਾਮ ਦੱਸੋਗੇ ਨਹੀਂ, ਪਰ ਚੰਗੀ ਚੀਜ਼ਾਂ ਕਿੱਥੇ ਲੁਕੀ ਰਹਿੰਦੀਆਂ ਨੇ, ਪਤਾ ਤੇ ਲੱਗ ਹੀ ਜਾਣਾ। ਹਾਏ 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 ਹਾਏ। ਮੈਂਟਲ ਕੇਸਾ ਸਾਲਾ। ਮਿਨਿਸਟਰ ਦਾ ਮੁੰਡਾ ਹੋਣ ਕਰਕੇ ਗੁੰਡਾਗਰਦੀ ਦਾ ਲਾਇਸੈਂਸ ਮਿਲਿਆ ਨੂੰ। ਇਹ ਸੀ ਅੱਜ ਦੇ ਯੁਵਾ ਨੇਤਾ, ਆਉਣ ਵਾਲੇ ਕੱਲ ਦੇ ਨੇਤਾ।
ਇਹ ਨੇਤਾ ਹੈ, ਇਹ ਤਾਂ ਗੁੰਡਾ ਲੱਗਦਾ ਹੈ। ਛੱਡੋ ਨਾ ਯਾਰ, ਆਪਾਂ ਕੀ ਲੈਣਾ ਹੈ? ਕੱਲ ਤੋਂ ਯੂਥ ਫੈਸਟ ਸਟਾਰਟ ਹੋ ਰਿਹਾ ਹੈ, ਉਹਦੀਆਂ ਮੌਜਾਂ ਲੈਣ ਦੀ ਤਿਆਰੀਆਂ ਕਰੀਏ ਬਸ। ਟੈਨਸ਼ਨ ਸਾਡਾ ਹੀ ਕਿਉਂ? ਯੂਐਸਓ ਵਾਲੇ ਇਹਨਾਂ ਦੇ ਜਵਾਈ ਲੱਗਦੇ ਆ। ਤੁਸੀਂ ਇਹ ਸਭ ਕਿਉਂ ਕਰਦੇ ਹੋ? ਕੀ ਰੱਖਿਆ ਇਸ ਲੜਾਈ ਵਿੱਚ? ਮੈਡਮ ਹੱਕ ਲਈ ਸਭ ਕੁਝ ਕਰਨਾ ਪੈਂਦਾ। ਜੇ ਤੁਸੀਂ ਕੱਲ ਦੇ ਨੇਤਾ ਹੋ ਸੋ ਆਮ ਵਰਿਡ ਕਿ ਇੰਡੀਆ ਦਾ ਫਿਊਚਰ ਕਿਹੋ ਜਿਹੇ ਹੱਥਾਂ ਵਿੱਚ ਹੈ। ਉਹ ਤੁਸੀਂ ਫਿਊਚਰ ਦੀ ਟੈਨਸ਼ਨ ਨਾ ਲਓ ਜੀ, ਫਿਊਚਰ ਤਾਂ ਬਹੁਤ ਹੀ ਸਟਰੋਂਗ ਹੱਥਾਂ 'ਚ ਹੈ। ਚੱਲ ਛੱਡ ਓਏ। ਉਹ ਮੈਂ ਸੋਚਦਾ ਜੀ 2 ਹਫ਼ਤੇ ਲਈ ਫ੍ਰੀ ਆ ਤਾਂ ਆਊਟਿੰਗ ਲਈ ਸ਼ਿਮਲੇ ਚੱਲਦੇ ਆ। ਓਏ ਸ਼ਿਮਲੇ ਨਹੀਂ ਜਾਣਾ ਓਏ, ਸਾਲੇ ਉੱਥੇ ਤਾਂ ਬਾਂਦਰ ਵੀ ਜੋੜੀਆਂ 'ਚ ਫਿਰਦੇ ਆ ਯਾਰ। ਬਈ ਸਿਮਰਨ ਜੀ ਸਾਡੇ ਮਹਿਮਾਨ ਨੇ, ਇਹਨਾਂ ਨੂੰ ਪੁੱਛੋ ਕਿੱਥੇ ਜਾਣਾ। ਕਿਰਨ, ਤੂੰ ਮੈਨੂੰ ਉਹ ਬਾਬਾ ਪ੍ਰੇਮਾਨੰਦ ਜੀ ਦੇ ਬਾਰੇ ਦੱਸਿਆ ਸੀ ਨਾ, ਆਪਾਂ ਉਹਨਾਂ ਦੇ ਆਸ਼ਰਮ ਚੱਲੀਏ। ਆਸ਼ਰਮ? ਬਾਬਾ ਪ੍ਰੇਮਾਨੰਦ ਜੀ ਦੀ ਜੈ, 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 ਬਾਬਾ ਪ੍ਰੇਮਾਨੰਦ ਜੀ ਦੀ ਜੈ। ओम ह्रीं श्रीं पुरुषोत्तमाय नमः। ओम ह्रीं श्रीं पुरुषोत्तमाय नमः। ਲੱਗਦਾ ਡੈਡੀ ਆਇਆ ਕੀਰਤ ਦਾ, ਤਾਂ ਪੁਲਿਸ ਆਈ ਹੋਈ ਆ। ਲੈ ਵੀ ਆਜੋ ਕਿਰਾ ਭੱਜ ਕੇ। ਉਹ ਐਡਾ ਤਾਂ ਯਾਰ ਕਿਸੇ ਮਿਨਿਸਟਰ ਦਾ ਘਰ ਨਹੀਂ ਹੁੰਦਾ। ਆਪਾਂ ਤਾਂ 10 ਸਾਲ ਯੂਨੀਵਰਸਿਟੀ 'ਚ ਐਵੇਂ ਖਰਾਬ ਕਰਤੇ, ਇਹਦੇ ਨਾਲ ਚੰਗਾ ਸੀ ਕਿਸੇ ਡੇਰੇ 'ਚ ਬਾਬੇ ਬਣ ਜਾਂਦੇ। ਹੁਣ ਰਖਾ ਦਿੰਨੇ ਆਪਾਂ, ਕੁੜੀ ਦੇ ਡੈਡੀ ਦੀ ਇੱਥੇ ਬਹੁਤ ਚੱਲਦੀ ਆ। ਉਹ ਬਾਬਿਓ, ਆਪਣੇ ਸੁਪਨਿਆਂ ਚੋਂ ਬਾਹਰ ਨਿਕਲੋ। ਇਹ ਨੇ ਮੇਰੇ ਪਾਪਾ ਦੇ ਗੁਰੂ ਬਾਬਾ ਪ੍ਰੇਮਾਨੰਦ ਜੀ। ਇੰਨੇ ਵੱਡੇ ਵੱਡੇ ਆਫੀਸਰ ਇਹਨਾਂ ਦੇ ਭਗਤ ਨੇ। ਇਹ ਤੇ ਕੁਝ ਵੀ ਨਹੀਂ, ਉਹ ਦੇਖੋ ਮਿਨਿਸਟਰ ਸਾਹਿਬ ਵੀ ਆਏ ਹੋਏ ਨੇ। ਇਹੋ ਜਿਹੀ ਚਮਤਕਾਰੀ ਹਸਤੀਆਂ ਸਦੀਆਂ 'ਚ ਵਿਰਲੇ ਹੀ ਪੈਦਾ ਹੁੰਦੀਆਂ ਨੇ। ਬਾਬਾ ਜੀ ਨੇ ਲੋਕਾਂ ਦੇ ਦੁੱਖ ਹਰ ਕੇ ਉਹਨਾਂ ਨੂੰ ਸੁੱਖ ਦਾ ਦਾਨ ਦਿੱਤਾ ਹੈ। ਜਿਨ੍ਹਾਂ ਦੇ ਘਰ ਬੱਚੇ ਨਹੀਂ ਸੀ ਹੋਏ 20 ਵਰਿਆਂ ਤੋਂ, ਉਹਨਾਂ ਨੂੰ ਬੱਚਿਆਂ ਦਾ ਦਾਨ ਦਿੱਤਾ ਹੈ। ਬੋਲੋ ਮਹਾਰਾਜ ਬਾਬਾ ਪ੍ਰੇਮਾਨੰਦ ਜੀ ਦੀ ਜੈ, ਮਹਾਰਾਜ ਬਾਬਾ ਪ੍ਰੇਮਾਨੰਦ ਜੀ ਦੀ ਜੈ। ਵਾਈ ਇਜ਼ ਕ੍ਰਾਈਂਗ? ਐਕਚੁਅਲੀ ਇੱਥੇ ਤੇ ਸਾਰੇ ਲੋਕੀ ਬਾਬਾ ਜੀ ਨੂੰ ਅਵਤਾਰ ਮੰਨਦੇ ਨੇ। ਸੋ ਅਵਤਾਰ ਯਾਨੀ ਗॉड। ਯੈਸ, ਪਰ ਕੋਈ ਇਨਸਾਨ ਰੱਬ ਕਿਵੇਂ ਹੋ ਸਕਦਾ ਹੈ? ਆ ਲੋਕ ਬਣਾਉਂਦੇ ਆ ਨਾ ਰੱਬ। ਇੱਥੇ ਆਉਣ ਵਾਲੇ ਕਈ ਸ਼ਰਧਾਲੂ ਆਪਣੇ ਹੱਥ ਨਾਲ ਆਸ਼ਰਮ ਦੀ ਜ਼ਮੀਨ ਤੇ ਕੰਮ ਕਰਦੇ ਨੇ ਤੇ ਫਲ ਅਨਾਜ ਤੇ ਸਬਜ਼ੀਆਂ ਉਗਾਉਂਦੇ ਨੇ। ਤੇ ਇਹ ਸਭ ਕਿੱਥੇ ਜਾਂਦਾ ਹੈ? ਆਸ਼ਰਮ ਦੇ ਵਿੱਚ ਹੀ ਕਈ ਮੈਨੂਫੈਕਚਰਿੰਗ ਪਲਾਂਟਸ ਨੇ ਜਿੱਥੇ ਇਹਨਾਂ ਦੇ ਕਈ ਪ੍ਰੋਡਕਟਸ ਬਣਦੇ ਨੇ। ਉਹ ਹੋਣਾ ਕੀ ਹੈ, ਜਿਹੜੇ ਜੱਟਾਂ ਦੀ ਸਬਜ਼ੀਆਂ ਮੰਡੀਆਂ 'ਚ ਰੁਲੀਆਂ ਫਿਰਦੀਆਂ, ਇਹਨਾਂ ਦੇ ਜਿਹੜੇ ਪਿੱਠੇ 100 ਰੁਪਏ ਕਿਲੋ ਵਿਕਦੇ ਆ ਹੁੰਦਾ। ਯੈਸ। ਆਹਾ ਯਾਰ ਵਧੀਆ ਬਿਜ਼ਨਸ ਆ, ਨਾਲੇ ਸੇਵਾ ਨਾਲੇ ਮੇਵਾ। ਆਓ ਜੀ, ਇਧਰ ਨੂੰ ਬਾਬਾ ਜੀ। ਇਹ ਤੁਹਾਡੇ ਕਾਲਜ ਦਾ ਰਾਣਾ ਨਹੀਂ? ਇਹ ਇੱਥੇ ਕੀ ਕਰ ਰਿਹਾ ਹੈ? ਰਾਣੀ ਦੇ ਡੈਡੀ ਯਾਨੀ ਕਿ ਮੰਤਰੀ ਸਾਹਿਬ ਬਾਬਾ ਜੀ ਦੇ ਪੱਕੇ ਭਗਤ ਨੇ। ਓਹ। ਆਸ਼ਰਮ ਦੀਆਂ ਕਈ ਗੱਡੀਆਂ ਉਹਨਾਂ ਦੇ ਇਲਾਕੇ ਵਿੱਚੋਂ ਦੀ ਸ਼ਰਧਾਲੂ ਨੂੰ ਲੈ ਕੇ ਆਉਂਦੀਆਂ ਨੇ। ਇਹ ਕੋਈ ਭਗਤੀ ਹੈ? ਵੋਟ ਬੈਂਕ ਦੀ ਰਾਜਨੀਤੀ ਹੈ। ਯਾਰ ਪਲੀਜ਼ ਹੁਣ ਰਾਜਨੀਤੀ ਦੀ ਗੱਲਾਂ ਨਾ ਕਰਨਾ, ਮੈਂ ਬੋਰ ਹੋ ਜਾਨੀ ਆ। ਸਿਮਰਨ ਜੀ ਆ ਸ਼ਕਲ ਦੇਖ ਲਓ, ਭੁੱਖ ਨਾਲ ਨਾ 12 ਵਜ ਗਏ, ਢਿੱਡ ਚੂਹੇ ਡਾਂਸ ਕਰ ਰਹੇ ਨੇ। ਯਾਰ ਕੁਝ ਖਵਾ ਦਿਓ, ਚੱਲੀਏ ਆਪਾਂ ਇੱਥੋਂ। ਚੱਲ ਚੱਲੀਏ। ਬਹੁਤ ਹੋ ਗਿਆ ਬਾਬਾ। ਚੱਪ ਲਈ ਜਿਹੜਾ ਤੂੰ। ਚਲੋ ਚਲੋ ਛੇਤੀ ਚਲੋਗੇ ਤਾਂ ਭੁੱਖਾ ਲੱਗਦਾ, ਢਿੱਡ ਨਾਲ ਦੁਖਣ ਲੱਗਾ। ਓਏ ਹੌਲੀ ਚਲਾਓ ਸਾਲਿਓ। ਆ ਗਿਆ, ਰੋਕਦੇ ਵੀ ਨੇ, ਨਹੀਂ ਤਾਂ ਪਿੱਛੇ ਛੱਪੜ ਲੱਗ ਜੂ। ਯਾਰ ਤੂੰ ਓਏ ਖੜ ਜਾ 2 ਮਿੰਟ ਦੱਬ ਕੇ ਰੱਖ। ਔਰ ਰੁਕਦਾ ਹੈ ਯਾਰ। ਓਏ ਆ ਲੈ ਯਾਰ। ਸੌਰੀ ਜੀ, ਆਪਣੇ ਤੋਂ ਕੰਟਰੋਲ ਨਹੀਂ ਹੁੰਦਾ। ਅੱਖਾਂ ਘੁਮਾ ਲਓ। ਕੀਰਤ ਤੈਨੂੰ ਕਿੰਨੇ ਵਾਰੀ ਸਮਝਾਇਆ ਇਹੋ ਜਿਹੇ ਵਿਹਲੇ ਦੋਸਤਾਂ ਤੋਂ ਦੂਰ ਰਿਹਾ ਕਰ, ਸਮਝ ਨਹੀਂ ਆਉਂਦੀ? ਉਹ ਪਾਪਾ ਮੇਰੀ ਫਰੈਂਡ ਆਈ ਹੈ ਕੈਨੇਡਾ ਤੋਂ। ਸ਼ੁਕਰ ਕਰ ਤੈਨੂੰ ਥਾਣੇਦਾਰ ਨੇ ਪਹਿਚਾਨ ਲਿਆ ਕਿ ਤੂੰ ਐਸਐਸਪੀ ਬਰਾੜ ਦੀ ਧੀ ਹੈ। ਪਾਪਾ ਆਮ ਰੀਅਲੀ ਸੌਰੀ, ਪਲੀਜ਼ 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 ਮੈਨੂੰ ਮਾਫ ਕਰ ਦਿਓ। ਮੈਨੂੰ ਪਤਾ ਹੈ ਮੇਰੇ ਕੋਲੋਂ ਗਲਤੀ ਹੋ ਗਈ। ਆਈ ਪ੍ਰੋਮਿਸ ਅੱਗੇ ਤੋਂ ਕੋਈ ਕੰਪਲੇਨ ਨਹੀਂ ਆਏਗੀ। ਪਲੀਜ਼ ਪਾਪਾ, ਪਾਪਾ ਅਗਰ ਹੋ ਸਕੇ ਤੇ ਪਲੀਜ਼ ਉਹਨਾਂ ਨੂੰ ਵੀ ਮਾਫ ਕਰ ਦਿਓ ਪਲੀਜ਼। ਨਹੀਂ, ਉਹਨਾਂ ਨੂੰ ਮਾਫੀ ਨਹੀਂ ਮਿਲ ਸਕਦੀ। ਬਈ ਝਾੜੂ ਤਾਂ ਮਾਮਿਆਂ ਨੇ ਹੈਰੀ ਪੋਟਰ ਵਾਲਾ ਦਿੱਤਾ।
ਓਏ ਉਹ ਛੇਤੀ ਕਰੋ ਛੇਤੀ, ਹਾਲੇ ਤਾਂ ਗੇਟ ਤੱਕ ਝਾੜੂ ਮਾਰਨਾ ਤੁਸੀਂ। ਤੇਰੀ ਮੈਂ ਮੰਮੀ ਉਹ ਤੂੰ ਪਟਵਾਏਗਾ ਸਾਲੇ, ਅੱਗੇ ਥੋੜੀ ਹੋਈ ਆ। ਫੇਸਬੁੱਕ ਲਈ ਚੰਗੀ ਫੋਟੋ ਮਿਲ ਗਈ ਆ। ਇਧਰੋਂ ਫੋਟੋ ਖਿੱਚੋ ਜੀ, ਮੇਰੀ ਪ੍ਰੋਫਾਈਲ ਬਹੁਤ ਵਧੀਆ ਹੁੰਦੀ ਫੋਟੋ ਕਿਉਂ ਚਾਹੀਏ ਨਾ ਯਾਰ? ਉਹ ਪਿਛਲੀ ਵਾਰ ਲੜਾਈ ਵਾਲੀਆਂ ਫੋਟੋਆਂ ਦੇ 2500 ਲਾਈਕਸ ਆਏ ਸੀ। ਇਹਨਾਂ ਫੋਟੋ ਨਾਲ ਤਾਂ ਆਪਾਂ ਫੇਸਬੁੱਕ ਤੇ ਫੇਮਸ ਹੋ ਜਾਣਾ। ਉਹ ਫੇਸਬੁੱਕ ਤੇ ਤਾਂ ਫੇਰ ਫੇਮਸ ਹੋਣਗੇ ਜੇ ਅੱਧਾ ਘੰਟਾ ਹੋਰ ਝਾੜੂ ਲਾਉਂਦੇ ਰਹੇਗੇ ਨਾ, ਕਲਾਸਾਂ ਲੱਗ ਜਾਣੀਆਂ ਤੇ ਯੂਨੀਵਰਸਿਟੀ 'ਚ ਹੁਣੇ ਫੇਮਸ ਹੋ ਜੂਗੇ। ਓਏ ਕੁੜੀਆਂ ਲੈ ਵੀ ਬਣ ਗਏ ਹਰੀ ਫੋਟੋ। ਓਏ ਆ ਕੀ ਡਰਾਮਾ ਕਰੀ ਜਾਂਦਾ? ਬੜਾ ਡਰਾਮਾ ਹੀ ਕਰੀ ਜਾਣਾ। ਤੇਰੇ ਕੋਲ ਤਾਂ ਹੈਗੀ, ਜੇ ਮੈਨੂੰ ਕਿਸੇ ਨੇ ਪਛਾਣ ਲਿਆ ਮੇਰਾ ਇਹ ਵੀ ਚਾਂਸ ਜਾਊ। ਓ ਹੈਲੋ, ਜਲਦੀ ਜਲਦੀ ਝਾੜੂ ਮਾਰੋ, ਸਿਮਰਨ ਦੇ ਦਾਦਾ ਜੀ ਦੇ ਪਿੰਡ ਵੀ ਜਾਣਾ ਹੈ। ਆ ਸਾਹਮਣੇ ਪਿੱਪੜਾ ਫੇਰ ਕਹੋਗੇ ਦੱਸਿਆ ਨਹੀਂ। ਆ ਇਧਰ ਵੀ ਫੋਟੋ ਕਰਾ। ਉਹ ਮਾੜੀ ਸੰਗਤ ਦਾ ਨਤੀਜਾ ਹੁੰਦਾ, ਫਾਸ ਮਹਿੰਗਿਆ ਕੁੜੀ ਦੀ ਗੱਲ ਉਹ ਕਰ ਰਿਹਾ। ਆ ਕੀ ਆ? ਇਹ ਗੁਹਾਰਾ ਕੋਹਾਰਾ ਆ ਕੀ ਹੁੰਦਾ? ਓਏ ਛਿਟਕੇ ਲੈ ਦੱਸੋ ਇਹਨਾਂ ਨੂੰ ਇਹ ਕੀ ਹੁੰਦਾ? ਜਿਵੇਂ ਤੁਹਾਡੇ ਕੈਨੇਡਾ 'ਚ ਸਬਜ਼ੀਆਂ ਦਾ ਸਟੋਰ ਹੁੰਦਾ ਨਾ, ਸਾਡੇ ਇੱਥੇ ਪਿੰਡਾਂ 'ਚ ਹੁੰਦਾ ਪਾਥੀਆਂ ਦਾ ਸਟੋਰ। ਪਾਥੀਆਂ? ਪਾਥੀਆਂ ਮੀਨ ਸ਼ਿਟ ਕੇਕ। ਯੂ ਮੀਨ ਬੁਲਸ਼ਿਟ? ਉਹ ਬੁਲਸ਼ਿਟ ਨਹੀਂ, ਫੈਲੋ ਸ਼ਿਟ। ਖਿੱਚ ਲੋ ਜਿਹੜੀ ਫੋਟੋਆਂ ਖਿੱਚਣੀਆਂ ਛੇਤੀ। ਖਿੱਚ ਲਿਆ ਹੁਣ, ਚਲਿਏ। ਹੁਣ ਇਹਨੂੰ ਸ਼ਿਟ ਦੀ ਫੈਕਟਰੀ ਵੀ ਦਿਖਾ ਦਿਓ, ਯਾਨੀ ਕਿ ਮੱਝ। ਲਓ ਜੀ ਮੈਡਮ, ਆ ਗਿਆ ਤੁਹਾਡਾ ਪਿੰਡ। ਹੁਣ ਦੱਸੋ ਕਿੱਥੇ ਜਾਣਾ? ਘਰ ਦਾ ਤਾਂ ਨਹੀਂ ਪਤਾ, ਪਰ ਦਾਦਾ ਜੀ ਦਾ ਨਾਮ ਪਤਾ ਹੈ। ਆਪਾਂ ਇੱਕ ਕੰਮ ਕਰਦੇ ਆ ਮੈਡਮ ਜੀ, ਆਪਾਂ ਸਰਪੰਚ ਦੇ ਘਰ ਚੱਲਦੇ ਆ, ਉੱਥੋਂ ਸਾਰਾ ਕੁਝ ਪਤਾ ਚੱਲ ਜਾਣਾ। ਚਲੋ। ਪਹੁੰਚ ਗਏ। ਹਾਂ ਹਾਂ, ਲੈ ਨਾ। ਘਰ ਤਾਂ ਆਹੀ ਦੱਸਿਆ ਯਾਰ ਭਈਏ ਨੇ। ਲੱਗਦਾ ਤਾਂ ਮੈਨੂੰ ਵੀ ਇਹੀ ਹੈ। ਆ ਖੜਾ ਸਰਪੰਚ ਨਹੀਂ ਲੱਗਦਾ? ਪੁੱਛ। ਆ ਜਾ। ਉਹ ਖੜ ਜਾ ਹਲੇ ਖੜ ਜਾ। ਪਹਿਲਾਂ ਜਾ ਕੇ ਪੈਰਾਂ 'ਚ ਡਿੱਗਦੇ ਆ, ਹੋ ਸਕਦਾ ਪਤੇ ਦੇ ਨਾਲ ਨਾਲ ਚਾਹ ਤੇ ਲੱਸੀ ਦਾ ਜੁਗਾੜ ਵੀ ਹੋ ਜੇ। ਇਹ ਕੌਣ ਆ? ਲਗਾ ਲਿਆ ਜੁਗਾੜ। ਓ ਤੁਸੀਂ ਇੱਥੇ ਕੀ ਕਰਦੇ ਹੈਗੇ? ਕੌਣ ਚਾਹੀਦਾ ਤੁਹਾਨੂੰ? ਹਾਂ ਤੁਸੀਂ ਸਰਪੰਚ ਹੋ? ਹਾਂ ਮੈਂ ਹੀ ਮਦਨ ਸਿੰਘ ਮੱਦੀ ਸਰਪੰਚ। ਕੀ ਬਾਤ ਹੈ, ਭਈਏ ਵੀ ਸਰਪੰਚ ਬਣ ਲੱਗੇ ਯਾਰ। ਓਏ मेरा मतलब बिहार से हो? पूरा 200 घर हैगी इस पिंड विच बिहारियों का। ਤੇ ਫਿਰ ਤੁਸੀਂ ਪੱਗ ਕਿਉਂ ਬੰਨੀ ਹੈ? पाग 10-12 घर इसमें सरदारों के भी हैगी, उनके भी तो वोट चाहिए। सरदारों ने तो पग बांधनी छोड़ दी और जेल लगा के चले गए बाहर कनाडा। किसी ने तो सरदारी कायम रखनी है ना। हमने पग अपने सर पे रख ली और बन गए सरपंच। अब आप बताओ आपको क्या चाहिए, चाय या लस्सी? ਕਿਉਂ ਪਤੰਦਰੋ, ਪੀਲੇ ਹੀ ਲੱਸੀ ਹੁਣ? ਉਹ ਯਾਰ ਮੰਨਦੇ ਆ ਕਲੋਲ ਹੋ ਗਈ, ਉਹਦੀ ਕਿਹੜਾ ਪਿੱਠ ਤੇ ਲਿਖਿਆ ਹੋਇਆ ਸੀ ਵੀ ਉਹ ਭਈਆ ਯਾਰ। ਉਹ ਬਾਈ ਬਾਕੀ ਗੱਲਾਂ ਛੱਡੋ, ਪਰ ਸਰਪੰਚ ਐਟਮ ਘੈਂਟ ਸੀ। ਇਸ ਪਿੰਡ ਦੇ ਸਾਰੇ ਪੰਜਾਬੀ ਲੋਕ ਕਿੱਥੇ ਗਏ? ਪਿੰਡ ਦੇ ਵਸਨੀਕ ਮੈਡਮ ਹੁਣ ਆਪਣੀਆਂ ਜੜ੍ਹਾਂ ਲੱਭ ਰਹੇ ਨੇ। ਤੇ ਬਿਹਾਰੀ ਇੱਥੇ ਕੀ ਕਰ ਰਹੇ ਨੇ? ਇਹ ਬਿਹਾਰੀ ਪੰਜਾਬ 'ਚ ਉਹੀ ਕਰ ਰਹੇ ਨੇ ਜਿਹੜੇ ਆਪਣੇ ਕੁਝ ਪੰਜਾਬੀ ਭਰਾ ਅਮਰੀਕਾ ਤੇ ਕੈਨੇਡਾ ਵਿੱਚ ਕਰ ਰਹੇ ਨੇ। ਵਾਟ ਡੂ ਮੀਨ? ਮਤਲਬ ਇਹ ਹੈ ਜੀ, ਭਈਏ ਇੱਥੇ ਆਲੂ ਪੱਟੀ ਜਾਂਦੇ ਨੇ, ਪੰਜਾਬੀ ਕੈਨੇਡਾ 'ਚ ਆਲੂ ਪੱਟੀ ਜਾਂਦੇ ਨੇ। ਭਈਏ ਇੱਥੇ ਪੰਪਾਂ ਤੇ ਤੇਲ ਪਾਈ ਜਾਂਦੇ ਨੇ ਤੇ ਪੰਜਾਬੀ ਕੈਨੇਡਾ 'ਚ ਪੰਪਾਂ ਤੇ ਤੇਲ ਪਾਈ ਜਾਂਦੇ ਨੇ। ਚਲੋ ਆਪਾਂ ਇੱਥੋਂ ਚੱਲਦੇ ਹਾਂ। ਕੀ ਗੱਲ, ਤੁਸੀਂ ਆਪਣੇ ਦਾਦਾ ਜੀ ਦਾ ਘਰ ਨਹੀਂ ਲੱਭਣਾ? ਸ਼ਾਇਦ ਇਹ ਉਹ ਪਿੰਡ, ਉਹ ਪੰਜਾਬ ਹੈ ਹੀ ਨਹੀਂ ਜਿਸ ਦੀ ਕਹਾਣੀਆਂ ਬਚਪਨ ਤੋਂ ਮੈਂ ਆਪਣੇ ਦਾਦੀ ਦੇ ਮੂੰਹ ਤੋਂ ਸੁਣਦੀ ਆਈ ਹਾਂ। ਉਹ ਚਰਖੇ, ਉਹ ਪਿੰਗਾ ਝੂਟਦੀਆਂ ਮੁਟਿਆਰਾਂ, ਉਹ ਖੂਹ, ਉਹ ਸੱਥਾਂ। ਉਹ ਸਿਮਰਨ ਜਿਹੜੇ ਪੰਜਾਬ ਦੀ ਤੂੰ ਗੱਲ ਕਰਦੀ ਆ ਨਾ, ਉਹ ਚਰਖੇ, ਉਹ ਮਧਾਣੀਆਂ, ਉਹ ਕੱਚੇ ਪਿੰਡ, ਉਹ ਅੱਜ ਕੱਲ ਹੁਣ ਪੰਜਾਬੀ ਗੀਤਾਂ ਦੇ ਵੀਡੀਓ 'ਚ ਹੀ ਦੇਖਣ ਨੂੰ ਮਿਲਦੇ ਨੇ। ਉਹ ਸਹੀ ਕਿਹਾ ਯਾਰ, ਤਾਂ ਹੀ ਸਾਡੇ ਪਿੰਡ ਇੰਨੀਆਂ ਸ਼ੂਟਿੰਗਾਂ ਹੁੰਦੀਆਂ ਨੇ, ਕੋਈ ਨਾ ਕੋਈ ਕੈਮਰਾ ਜਿਹਾ ਚੱਕ ਕੇ ਵੜਿਆ ਹੀ ਰਹਿੰਦਾ। ਹੁਣ ਪਿੰਡ ਜਾਣ ਵਾਸਤੇ ਨਾ ਕਹਿ ਦਿਓ। ਬਾਲ ਖਰਾਬ ਕਰਦਾ ਲੜੀ ਦੀ ਜਾਣਦੇ ਨਹੀਂ, ਚੁੱਪ ਕਰਕੇ ਬਹਿ ਜਾ ਯਾਰ। ਓਏ ਚੁੱਪ ਘਰ ਆ ਗਿਆ। ਜੀਡੀ ਇੱਧਰ ਅੰਦਰ ਹੁਣ ਫਾਲਤੂ ਨਹੀਂ ਬੋਲਣਾ ਕਿਸੇ ਨੇ।
ਚੁੱਪ ਹੋਏ, ਭਾਬੀ ਜੀ ਖੜੇ ਨੇ। ਭਾਬੀ ਸਤਿ ਸ਼੍ਰੀ ਅਕਾਲ। ਅਕਾਲ। ਟਾਈਮ ਲੱਗਿਆ ਤੈਨੂੰ ਵੇਖਣ ਦਾ? ਉਹ ਭਾਬੀ ਪੜ੍ਹਾਈ ਤੋਂ ਵੇਲੇ ਨਹੀਂ ਮਿਲਦੀ, ਹੁਣ ਕੀ ਦੱਸਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਭਾਬੀ ਇਹ ਮੇਰਾ ਦੋਸਤ ਦੀਪ ਹੈ। ਅੱਛਾ। ਭਾਬੀ ਉਹ ਜੀਡੀ। ਸਤਿ ਸ਼੍ਰੀ ਅਕਾਲ। ਭਾਬੀ ਇਹ ਕੀਰਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਤੇ ਕੁੜੀ ਸਿਮਰਨ ਆ, ਕੈਨੇਡਾ ਤੋਂ ਆਈ ਹੈ ਸਪੈਸ਼ਲੀ ਪੰਜਾਬ ਦੇਖਣ। ਸਤਿ ਸ਼੍ਰੀ ਅਕਾਲ। ਚਲੋ ਆ ਜਾਓ, ਹੁਣ ਅੰਦਰ ਲੰਘ ਜਾਓ। ਆ ਲੈ ਰੋਟੀ ਖਾਓ। ਅਰੇ ਖਾ ਲਓ, ਮੋਟੇ ਨਹੀਂ ਹੋਗੇ। ਉਹ ਤੂੰ ਹਿੰਦੀ ਕਿੱਥੋਂ ਬੋਲਣ ਲੱਗ ਗਈ? ਲੱਗਦਾ ਸਰਪੰਚ ਦਾ ਅਸਰ ਹੋ ਗਿਆ ਇਹਦੇ ਤੇ ਵੀ। ਉਹ ਸਾਰੀਆਂ ਹੀ ਰੱਖ ਜਾ ਯਾਰ, ਨਹੀਂ ਤਾਂ ਚੱਕਰ ਲਾਉਂਦੀ ਗਸ਼ ਖਾ ਕੇ ਡਿੱਗ ਜਾਏਗੀ। ਭਾਬੀ ਜੀ ਗੱਲ ਦੱਸੋ, ਇਹ ਹੁਣੇ ਤੋਂ ਇੰਨੀ ਮਸਤੀਆਂ ਕਰਦਾ ਹੈ ਜਾਂ ਬਚਪਨ ਤੋਂ ਸ਼ਰਾਰਤੀ ਸੀ? ਤੂੰ ਇਹਦੀਆਂ ਸ਼ਰਾਰਤਾਂ ਵੇਖੀਆਂ ਕਿੱਥੇ ਐ? ਇਹ ਤਾਂ ਨਿੱਤ ਘਰੇ ਲਾਂਬੇ ਲੈ ਕੇ ਆਉਂਦਾ ਸੀ। ਉਹ ਭਾਬੀ ਪਿੰਡ ਵਾਲੇ ਮੈਨੂੰ ਪਿਆਰ ਹੀ ਇੰਨਾ ਕਰਦੇ ਆ, ਜੇ ਹੁਣ ਵੀ ਪਤਾ ਲੱਗ ਜਾ ਨਾ ਮੈਂ ਆਇਆ, ਸਾਰਾ ਪਿੰਡ ਮਿਲਣ ਆਜੂ। ਭਾਬੀ ਕੋਈ ਪਿੰਡ ਵਾਲਾ ਫੇਰ ਤਾਂ ਨਹੀਂ ਆ ਗਿਆ ਮਿਲਣ? ਓਏ ਤੈਨੂੰ ਖੇਤੀ ਨਾਲ ਨਫ਼ਰਤ ਹੈ, ਪਰ ਸਾਡੀ ਖੈਰ ਖਬਰ ਲੈਣ ਤਾਂ ਆ ਜਾ ਕਰ। ਇਹ ਸਭ ਤੇਰੇ ਦੋਸਤ ਨੇ? ਹਾਂ ਬਾਈ, ਇਹ ਸਾਰੇ ਮੇਰੇ ਦੋਸਤ ਨੇ ਬਾਈ। ਅਸੀਂ ਸਾਰੇ ਅੱਜ ਇੱਥੇ ਹੀ ਰੁਕਾਂਗੇ। ਕਿਉਂ ਨਹੀਂ, ਚਲੋ। ਸਤਿ ਸ਼੍ਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਰ ਵੀ ਸਭ ਠੀਕ ਠਾਕ ਹੋ? ਚਲੋ ਤੁਹਾਡੇ ਕਾਰਨ ਹੀ ਸਹੀ ਅੱਜ ਇਸ ਕਮਲੇ ਨੂੰ ਆਪਣੇ ਘਰ ਦੀ ਯਾਦ ਤਾਂ ਆਈ। ਜੇ ਪੰਜਾਬ ਆ ਹੀ ਗਏ ਹੋ ਤੇ ਪਿੰਡ ਦਾ ਵਿਆਹ ਵੇਖ ਕੇ ਜਾਇਓ। ਵਿਆਹ? ਕੱਲ ਜੋਲੀ ਦੇ ਚਾਚੇ ਦੀ ਕੁੜੀ ਦਾ ਵਿਆਹ ਹੈ ਤੇ ਤੁਹਾਡੇ ਬਾਨੇ ਜੋਲੀ ਵੀ ਵਿਆਹ ਵੇਖ ਲੂ। ਕਿਉਂ ਮੈਂ ਵਿਸਕੀ ਦੀ ਬੋਤਲ ਲੈ ਆਇਆ। ਹਾਏ ਲੱਗਦਾ ਹਾਏ, ਗੀਜੇ ਗਾਉਂਦਾ ਹੁੰਦਾ। ਉਹਦੀ ਹਲਾਇਆ ਕੁੰਡਾ ਖੋਲ ਕੇ ਪੜ ਤੂੰ ਝਾੜ ਜੱਟੀਆ। ਉਹ ਲਿਆਇਆ ਕੁਛ? ਬਹੁਤ ਕੁਛ, ਰੂਹ ਖੁਸ਼ ਹੋ ਜੂ ਤੇਰੀ। ਆ ਦੇਖ ਓਏ ਤੇਰੀ ਨੂੰ ਇੰਨੀ ਸੜਿਆ ਦੇ ਨਾ ਤਾਂ ਮੂੰਹ ਨਹੀਂ ਗਿੱਲਾ ਹੋਣਾ। ਸਾਲਿਆ, ਹੋਰ ਮੈਂ ਤੇਰੇ ਵਾਸਤੇ ਇੱਥੇ ਭੱਠੀ ਲਾਈ ਆ, ਇਹ ਵੀ ਸਿਰੀ ਦੀਆਂ ਮਿੰਤਾਂ ਕਰ ਕਰਕੇ ਮੰਗ ਕੇ ਲੈ ਕੇ ਆਏ ਆ। ਉਹ ਤਿੰਨ ਹਿੱਸੇ ਕੇ ਬਣਾਏਗਾ, ਮੈਨੂੰ ਤਾਂ ਇਹਦਾ ਫਿਕਰ ਹੈ। ਤਿੰਨ ਹਿੱਸੇ ਕਿਹਦੇ ਲਈ ਕਰਨੇ ਆ? ਇਹ ਤਾਂ ਪਕੌੜੀਆਂ ਵਾਲਾ, ਇਹਨੇ ਥੋੜੀ ਦਾਰੂ ਪੀਣੀ ਆ ਯਾਰ। ਪਕੌੜੀਆਂ ਖਾ ਵੀ ਓਏ। ਆ ਪਾ ਦੇ, ਪਾਣੀ ਪਾ ਦਿਆਂ? ਮੈਨੂੰ ਨਾ ਪਾਣੀ ਪਾ, ਮਾੜੀ ਜੀ ਹੈਗੀ, ਉਹਦਾ ਵੀ ਸਵਾਦ ਖਰਾਬ ਕਰੇਗਾ। ਪਤਾ ਹੀ ਹੈ ਮੈਨੂੰ। ਚੱਕ ਫਿਰ ਲਾ। ਆ ਲੈ ਇੱਕ ਸਾਥ ਖਿੱਚ ਜਾ। ਜਾਂਦੀ ਆ ਨਾ ਚੀਰਦੀ, ਬਣੀ ਨਾ ਗੱਲ ਪਹਿਲੇ ਤੋੜਦੀ ਨਾਲ। ਬਈ ਗੱਲ ਤਾਂ ਨਹੀਂ ਬਣੀ, ਫੀਲਿੰਗ ਜੀ ਲੈਣ ਦੀ ਕੋਸ਼ਿਸ਼ ਕਰ ਰਿਹਾ ਵੀ ਜੌਲੀ ਦੇ ਪਿੰਡ ਗਏ ਸੀ, ਬੜੀ ਦਾਰੂ ਪੀਤੀ। ਉਸਤਾਦ ਜੀ ਆਏ ਹਾਏ। ਆ ਲਓ ਜੀ। ਓਏ ਤੂੰ ਤਾਂ ਕਹਿੰਦਾ ਸੀ ਹੋਰ ਹੈ ਨਹੀਂ, ਫਿਰ ਆ ਕਿਤੋਂ ਲੈ ਕੇ ਆਇਆ? ਉਹ ਤੋਂ ਕਿਸੇ ਕੋ ਮੰਗ ਕੇ ਲਿਆਂਦੀ ਆ ਜੀ। ਚੰਗਾ ਜਾ, ਇਹਦੇ ਵਾਸਤੇ 10-15 ਕੱਪ ਚਾਹ ਦੇ ਲੈ ਕੇ ਆ। ਠੀਕ ਹੈ ਜੀ। ਛੇਤੀ ਆਈ। ਆ ਜਾ ਫਿਰ। ਤੈਨੂੰ ਪਤਾ ਇਹ ਦਾਰੂ ਕਿੱਥੋਂ ਆਈ ਹੈ? ਨਾ। ਇਹ ਦਾਰੂ ਵੱਡੇ ਬਾਈ ਨੇ ਭੇਜੀ ਹੈ। ਉਹਨੂੰ ਪਤਾ ਕਿ ਮੈਂ ਉਹਦੇ ਸਾਹਮਣੇ ਪੀਂਦਾ ਨਹੀਂ, ਉਸ ਤੋਂ ਮੰਗਦਾ ਨਹੀਂ, ਇਸ ਕਰਕੇ ਉਹਨੇ ਸਿਰੀ ਦੇ ਹੱਥ ਆਪਣੇ ਲਈ ਭੇਜੀ ਹੈ। ਵਾਹ ਉਹ ਬਾਈ। ਯਾਰ ਤੇਰੇ ਭਾਬੀ ਤੇ ਬਾਈ ਤੈਨੂੰ ਇੰਨਾ ਪਿਆਰ ਕਰਦੇ ਨੇ, ਤੂੰ ਪਿੰਡ ਕਿਉਂ ਨਹੀਂ ਆਉਂਦਾ? ਕਿਹੜੀਆਂ ਗੱਲਾਂ 'ਚ ਪੈ ਗਿਆ ਯਾਰ? ਚੱਲ ਖਿੱਚ ਇਹਨੂੰ। ਸਾਲਾ ਨਿਕੰਮਾ, ਖੇਤੀਬਾੜੀ ਤੋਂ ਬਚਦਾ ਦੇਖੀ ਯੂਨੀਵਰਸਿਟੀ ਲੁਕਦਾ ਫਿਰਦਾ। ਹਾਂ ਲੁਕਿਆ ਬੈਠਾ ਮੈਂ। ਮੇਰੇ ਬਾਪ ਨੇ ਸਾਰੀ ਜ਼ਿੰਦਗੀ ਜੱਟ ਪੁਣੇ 'ਚ ਆਪਣੇ ਆਪ ਨੂੰ ਇਹਨਾਂ ਜ਼ਮੀਨਾਂ ਦਾ ਰਾਜਾ ਸਮਝਿਆ, ਪਰ ਹਾਸਲ ਕੀ ਹੋਇਆ ਉਹਨੂੰ? ਕਰਜ਼ੇ ਦੇ ਬੋਝ ਥੱਲੇ ਦੱਬੀ ਹੋਈ ਜ਼ਿਲਤ ਦੀ ਮੌਤ। ਇਸ ਕਰਕੇ ਨਫ਼ਰਤ ਆ ਮੈਨੂੰ ਇਸ ਪਿੰਡ ਤੇ ਇਹਨਾਂ ਜ਼ਮੀਨਾਂ ਤੋਂ। ਤੂੰ ਸਾਲਿਆ ਕਦੇ ਸਾਹਸ ਨਹੀਂ ਹੋਣ ਦਿੱਤਾ ਆਪਣੇ ਹਾਸਿਆਂ ਪਿੱਛੇ, ਇੰਨਾ ਦਰਦ ਛਪਾਈ ਫਿਰਦਾ। ਨਾਲੇ ਯਾਰ ਤੂੰ ਜੋਲੀ ਹੱਸਦਾ ਹੀ ਚੰਗਾ ਲੱਗਦਾ। ਚਲ ਹੱਸ ਕੇ ਦਿਖਾ। ਹਾਂ ਹੱਸ ਪਾ ਹੁਣ, ਸਾਲਾ ਗੱਲਾਂ ਮਾਰਦਾ। ਹੱਸਦਾ ਸਾਲੇ ਵਾਹ 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 ਵਾਹ, ਤੁਸੀਂ ਸਾਰੇ ਇੱਥੇ ਬੈਠੇ ਹੋ, ਅਸੀਂ ਇੰਨੀ ਦੇਰ ਦੇ ਤੁਹਾਨੂੰ ਥੱਲੇ ਲੱਭੀ ਜਾ ਰਹੇ ਉਹ ਬਸ ਕੁਝ ਨਹੀਂ, ਮੜਾ ਜਿਹਾ ਸ਼ੁਗਲ ਮੇਲਾ ਜਾ ਕਰਦੇ ਸੀ। ਕਿਹੜਾ ਮੇਲਾ? ਸ਼ੁਗਲ ਮੇਲਾ ਕਰਦੇ ਸੀ। ਜੇ ਤੈਨੂੰ ਸਮਝਾਉਣ ਲੱਗੇ ਨਾ, ਉਹ ਤਾਂ ਸਵੇਰ ਜੀ ਹੋ ਜਾਣੀ ਹੈ। ਹੈਲੋ। ਡੈਡ ਕੀ ਕਹਿੰਦੇ ਨੇ ਡਾਕਟਰ? ਕੋਈ ਖਤਰੇ ਵਾਲੀ ਗੱਲ ਤਾਂ ਨਹੀਂ? ਜੇ ਹੋਵੇ ਵੀ ਤੈਨੂੰ ਕੀ ਫਰਕ ਪੈਂਦਾ ਹੈ? ਸਾਨੂੰ ਤੇਰੇ ਤੋਂ ਕੋਈ ਆਸ ਨਹੀਂ ਹੈ। ਬਸ
ਸਾਨੂੰ ਸਾਡੇ ਹਾਲ ਤੇ ਛੱਡ ਦੇ ਪਲੀਜ਼। ਦੀਪ ਦੇ ਫਾਦਰ ਦੀਪ ਤੋਂ ਗੁੱਸਾ ਕਿਉਂ ਨੇ? ਇਹੋ ਜਿਹਾ ਕੀ ਗੁਨਾਹ ਕੀਤਾ ਉਸਨੇ? ਗੁਨਾਹ ਤਾਂ ਸਿਰਫ ਦੀਪ ਦਾ ਇੰਨਾ ਕੀ ਹੈ, ਉਹਨੇ ਉਹ ਨਹੀਂ ਕੀਤਾ ਜੋ ਉਸਦੇ ਫਾਦਰ ਉਸ ਤੋਂ ਕਰਵਾਉਣਾ ਚਾਹੁੰਦੇ ਸੀ। ਦੀਪ ਦੇ ਫਾਦਰ ਉਹਨੂੰ ਮੈਡੀਕਲ ਕਰਾਉਣਾ ਚਾਹੁੰਦੇ ਸੀ, ਪਰ ਉਹਨੇ ਆਪਣੇ ਫਾਦਰ ਦੇ ਖਿਲਾਫ ਜਾ ਕੇ ਆਈਟੀ 'ਚ ਦਾਖਲਾ ਲੈ ਲਿਆ। ਮੈਨੂੰ ਸਾਰਿਆਂ ਬਾਰੇ ਬਹੁਤ ਕੁਝ ਪਤਾ ਚੱਲ ਗਿਆ, ਪਰ ਤੁਹਾਡੇ ਬਾਰੇ ਮੇਰਾ ਮਤਲਬ ਤੁਸੀਂ ਇੰਨਾ ਘੱਟ ਕਿਉਂ ਬੋਲਦੇ ਹੋ? ਬੋਲਣ ਨੂੰ ਕੁਝ ਇੰਟਰਸਟਿੰਗ ਹੈ ਹੀ ਨਹੀਂ ਮੇਰੇ ਬਾਰੇ। ਜੋ ਤੁਹਾਨੂੰ ਇੰਟਰਸਟਿੰਗ ਨਾ ਲੱਗੇ ਸ਼ਾਇਦ ਸਾਨੂੰ ਇੰਟਰਸਟਿੰਗ ਲੱਗ ਜਾਵੇ। ਉਹ ਤੈਨੂੰ ਦਿਖਦਾ ਨਹੀਂ ਓਏ? ਸੌਰੀ ਯਾਰ ਬ੍ਰਦਰ, ਮਾਈ ਮਿਸਟੇਕ। ਕੀ ਮਾਈ ਮਿਸਟੇਕ ਹੋਏ? ਜੇ ਤੇਰਾ ਸਿਰ ਪਕੜ ਕੇ ਕਹਾ ਮਾਈ ਮਿਸਟੇਕ ਫਿਰ? ਹੈਲੋ, ਗਲਤੀ ਤੁਹਾਡੀ ਹੈ। ਤੁਸੀਂ ਇੱਕਦਮ ਬ੍ਰੇਕ ਨਾ ਲਾਉਂਦੇ ਤਾਂ ਇਹ ਸਭ ਕੁਝ ਨਾ ਹੁੰਦਾ। ਉਹ ਤੁਸੀਂ ਅੰਦਰ ਬੈਠੋ, ਮੈਂ ਗੱਲ ਕਰ ਰਿਹਾ। ਉਹ ਕੀ ਗੱਲ ਕਰੇਗਾ ਓਏ? ਖੁਦ ਨੂੰ ਹੀਰੋ ਸਮਝਦਾ ਹੈ? ਤੈਨੂੰ ਇੱਕ ਵਾਰੀ ਕਹਿਤਾ ਨਾ, ਗਲਤੀ ਹੋ ਗਈ। ਤੇ ਪਹਿਲਾਂ ਗੱਡੀ ਦੇਖ ਕੇ ਨਹੀਂ ਚਲਾ ਸਕਿਆ? ਕੀ ਹੋ ਰਿਹਾ ਓਏ? ਕਿਉਂ ਰੌਲਾ ਪਾ ਰਹੇ ਹੋ? ਕੁਛ ਨਹੀਂ ਭਾਜੀ, ਗੱਡੀ ਠੋਕਤੀ ਪਿੱਛੋਂ। ਤੂੰ ਸੁਧਰ ਨਹੀਂ ਸਕਦਾ? ਚੱਲ ਬੈਠ ਗੱਡੀ 'ਚ। ਹੈਲੋ ਆਫੀਸਰ, ਪਹਿਲਾਂ ਪੂਰੀ ਗੱਲ ਤਾਂ ਸੁਣੋ। ਕਿਸ ਦਾ ਕਸੂਰ ਹੈ? ਬਿਨਾਂ ਕੁਝ ਜਾਣੇ ਤੁਸੀਂ ਇਦਾਂ ਦਾ ਫੈਸਲਾ ਕਿਵੇਂ ਲੈ ਸਕਦੇ ਹੋ? ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਇਸ ਨੂੰ। ਹਾਫ ਮਰਡਰ ਦਾ ਕੇਸ ਚੱਲ ਰਿਹਾ ਇਸ ਤੇ। ਚੱਲ ਬੈਠ ਗੱਡੀ 'ਚ, ਕੱਢਦਾ ਤੇਰੀ ਚਿਰੜ ਭੁੰਡੀਆਂ ਮੈਂ। एक्सक्यूज मी ऑफिसर, गलती ਇਹਨਾਂ ਦੀ ਨਹੀਂ ਹੈ। ਮੈਂ ਸਭ ਕੁਝ ਆਪਣੀ ਅੱਖੀ ਵੇਖਿਆ ਹੈ। ਮੈਂ ਐਸਐਸਪੀ ਜੈ ਸਿੰਘ ਬਰਾੜ ਦੀ ਬੇਟੀ ਹਾਂ। ਸੌਰੀ ਮੈਡਮ, ਗਲਤੀ ਹੋ ਗਈ। ਤੁਹਾਨੂੰ ਕਿਤੇ ਸੱਟ ਤਾਂ ਨਹੀਂ ਲੱਗੀ? ਜੀ ਨਹੀਂ। ਬਾਈ ਜੀ, ਤੁਸੀਂ ਗੱਡੀ 'ਚ ਬੈਠੋ। ਠੀਕ ਠਾਕ ਹੋ ਤੁਸੀਂ? ਹੈਨਾ? ਚਲੋ ਦੰਗੇ, ਗੁੱਡ ਨਾਈਟ। ਬਾਏ ਬਾਏ। ਧਿਆਨ ਰੱਖਿਓ ਫਿਰ, ਠੀਕ ਹੈ? ਠੀਕ ਹੈ, ਟੇਕ Good ਕੇਅਰ। night. ਗੁੱਡ ਨਾਈਟ। ਸਿਮਰਨ ਜੀ, ਤੁਹਾਨੂੰ ਹੁਣ ਤਾਂ ਪਤਾ ਲੱਗ ਗਿਆ ਹੋਣਾ ਕਿ ਮੇਰਾ ਪਾਸਟ ਕਿੰਨਾ ਇੰਟਰਸਟਿੰਗ ਹੈ। ਪਰ ਮੈਨੂੰ ਤੁਸੀਂ ਹਾਲੇ ਵੀ ਕੁਝ ਨਹੀਂ ਦੱਸਿਆ। ਤੁਸੀਂ ਸੁਣਨਾ ਚਾਹੋਗੇ? ਉਹ ਚਾਰ ਚਾਰ ਕੱਲੇ ਨੂੰ ਕੁੱਟੀ ਜਾਂਦੇ ਹੋ। ਤੂੰ ਵੀ ਆ ਜਾ। ਤੇਰੀਆਂ ਇਹਨਾਂ ਹਰਕਤਾਂ ਨੇ ਮੇਰਾ ਸਿਰ ਝੁਕਾ ਦਿੱਤਾ ਹੈ। ਮੈਨੂੰ ਮਾਣ ਹੁੰਦਾ ਜੇ ਤੂੰ ਇਸ ਦੇਸ਼ ਲਈ ਬਾਰਡਰ ਤੇ ਲੜਦਿਆਂ ਸ਼ਹੀਦ ਹੋ ਜਾਂਦਾ। ਬਾਰਡਰ ਤੇ ਲੜਾਈਆਂ ਤੋਂ ਬਿਨਾਂ ਇਸ ਦੇਸ਼ ਵਿੱਚ ਹੋਰ ਵੀ ਕਈ ਲੜਾਈਆਂ ਨੇ ਜਿਨ੍ਹਾਂ ਨਾਲ ਲੜਨਾ ਬਹੁਤ ਜ਼ਰੂਰੀ ਹੈ। ਗੱਲ ਰਹੀ ਸਿਰ ਝੁਕਾਉਣ ਦੀ, ਤਾਂ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜ਼ਿੰਦਗੀ 'ਚ ਇੱਕ ਦਿਨ ਇਹੋ ਜਿਹਾ ਕੰਮ ਜ਼ਰੂਰ ਕਰੂੰਗਾ ਕਿ ਤੁਸੀਂ ਸਰ ਉਠਾ ਕੇ ਫਕਰ ਨਾ ਕਹਿ ਸਕਦੇ ਹੋ ਕਿ ਗੈਰੀ ਤੁਹਾਡਾ ਪੁੱਤਰ ਹੈ। ਗੈਰੀ, ਇੱਕ ਗੱਲ ਕਹਾਂ? ਬੋਲ। ਇਹ ਤੂੰ ਲੜਾਈਆਂ ਕਰਨੀਆਂ, ਗੁੱਸਾ ਕਰਨਾ ਛੱਡ ਦੇ। ਮੈਨੂੰ ਤਾਂ ਕਈ ਵਾਰ ਡਰ ਲੱਗਦਾ ਹੈ ਕਿ ਇਹਨਾਂ ਕਰਕੇ ਆਪਾਂ ਅੱਡ ਨਾ ਹੋ ਜਾਈਏ। ਮੈਨੂੰ ਨਫ਼ਰਤ ਹੋ ਗਈ ਤੇਰੇ ਤੋਂ। ਅੱਜ ਤੋਂ ਬਾਅਦ ਤੈਨੂੰ ਮੈਂ ਆਪਣੀ ਸ਼ਕਲ ਵੀ ਨਹੀਂ ਵਿਖਾਣੀ।
ਕਾਨੂੰਨ ਦੀ ਲੜਾਈ ਤਾਂ ਮੈਂ ਲੜ ਹੀ ਰਿਹਾ, ਪਰ ਇੱਕ ਲੜਾਈ ਮੈਂ ਆਪਣੇ ਆਪ ਨਾਲ ਵੀ ਲੜ ਰਿਹਾ। ਸਜ਼ਾ ਨਹੀਂ, ਇਨਸਾਨ ਦਾ ਪਛਤਾਵਾ ਹੀ ਇਨਸਾਨ ਦਾ ਦਿਲ ਸਾਫ਼ ਕਰ ਸਕਦਾ ਹੈ ਤੇ ਮੈਨੂੰ ਤੁਹਾਡੀਆਂ ਅੱਖਾਂ ਵਿੱਚੋਂ ਸੱਚ ਦਿਸਦਾ ਹੈ। Good night. ਸਿਮਰਨ, ਹਾਂ, ਥੈਂਕ ਯੂ। ਆਪਣਿਆਂ ਨੂੰ ਥੈਂਕ ਯੂ ਨਹੀਂ ਕਹੀਦਾ ਹੁੰਦਾ। ਉਹ 10 ਮਿੰਟ ਰਹਿ ਗਏ, ਜੇ ਕੁਝ ਹੋਰ ਆਰਡਰ ਕਰਨਾ ਕਰ ਲਓ ਯਾਰ। ਓਏ ਖੜ ਜਾ, ਏਡਾ ਕਾਲਾ ਨਾ ਹੋ ਜੇ, ਜੋਤੀ ਮੈਡਮ ਦੇ ਪੀਰੀਅਡ 'ਚ ਟਾਈਮ ਹੈਗਾ। ਉਹ ਪੁੱਠੀ ਸੋਚ, ਜਿਹੜੇ ਪ੍ਰੋਫੈਸਰਾਂ ਦੀਆਂ ਕਲਾਸਾਂ ਮਿਸ ਕੀਤੀਆਂ ਨੇ ਉਹਨਾਂ ਦਾ ਉਧਾਰ ਚੁਕਾਉਣਾ। ਫਰਾਈਡੇ ਪਿੰਡ ਜਾਣਾ ਹੈ ਯਾਰ। ਤੇ ਵੈਸੇ ਮੈਂ ਵੀ ਹੁਣ ਜਾ ਰਹੀ ਹਾਂ। ਕਿੱਥੇ? ਮੈਂ ਕੈਨੇਡਾ ਜਾ ਰਹੀ ਹਾਂ ਨੈਕਸਟ ਸੰਡੇ। ਕਿਉਂ? ਮੇਰਾ ਮਤਲਬ ਇੱਕ ਤਾਂ ਇੰਨੀ ਛੇਤੀ ਕਿਉਂ ਤੁਸੀਂ ਕੈਨੇਡਾ ਜਾ ਰਹੇ ਹੋ? ਜਿੰਨਾ ਵਕਤ ਸੋਚ ਕੇ ਆਈ ਸੀ ਉਸ ਤੋਂ ਵੱਧ ਟਾਈਮ ਗੁਜ਼ਰ ਗਿਆ। ਹੁਣ ਇੱਕ ਦਿਨ ਜਾਣਾ ਤਾਂ ਹੈ ਹੀ ਨਾ। ਠੀਕ ਆ, ਫਿਰ ਸਿਮਰਨ ਨੂੰ ਦੇਵਾਂਗੇ ਆਪਾਂ ਇੱਕ ਫੇਅਰਵੈਲ ਪਾਰਟੀ ਤੇ ਲਾਵਾਂਗੇ ਰੌਣਕਾਂ। ਪਾਰਟੀ ਤਾਂ ਬਣਦੀ ਹੈ ਯਾਰ, ਪਰ ਡਰਾਈ ਡੇ ਦੇਖ ਲਿਓ। ਫੇਅਰਵੈਲ ਪਾਰਟੀ? ਇਹ ਤਾਂ ਫੇਰ ਝਾੜੂ ਲਾਉਣਾ ਪੈ ਜੇ। ਮੈਂ ਇੱਕ ਮਿੰਟ ਹੁਣੇ ਆਇਆ, ਗੱਲ ਕਰਨੀ ਸੀ। ਸਾਨੂੰ ਭੁੱਲਣਾ ਚਾਹੀਏ। ਮੈਂ ਕਿਉਂ ਭੁੱਲਾਂਗੀ ਤੁਹਾਨੂੰ? ਮੈਂ ਬੀਅਰ ਬੂਰ ਨਹੀਂ ਪੀਣੀ ਓਏ, ਵਿਸਕੀ ਪੀਣੀ ਹੈ। ਹਮੇਸ਼ਾ ਪੀਣ ਦੀ ਗੱਲ ਕਰੀ ਜਾ। ਪਿਛਲੀ ਵਾਰ ਵੀ ਯਾਰ ਡਰਾਈ ਡੇ ਵਾਲੇ ਦਿਨ ਬੀਅਰ ਪਿਆਤੀ ਸੀ, ਉਹ ਵੀ ਸਕੌਚ ਦੇ ਰੇਟ ਤੇ। ਝਾੜੂ ਮਾਰਨਾ ਪਿਆ ਬੀਅਰ ਪੀ ਕੇ। ਮੈਂ ਨਹੀਂ ਪੀਂਦਾ, ਮੈਨੂੰ ਦੱਸੋ। ਜੀ ਤੁਸੀਂ ਕਾਲ ਕਰਨ ਆਈ ਸੀ ਨਾ ਬਾਹਰ? ਮਿਲੀ ਨਹੀਂ। ਕੋਸ਼ਿਸ਼ ਕਰਕੇ ਤਾਂ ਦੇਖੋ, ਸ਼ਾਇਦ ਮਿਲ ਜਾਵੇ। ਮੇਰੀ ਕਿਸਮਤ ਅਕਸਰ ਢਿੱਲੀ ਹੈ, ਸਾਥ ਨਹੀਂ ਦਿੰਦੀ। ਜੋ ਕਰਨਾ ਚਾਹੁੰਦਾ ਉਹ ਹੁੰਦਾ ਨਹੀਂ, ਔਰ ਜੋ ਮੈਂ ਚਾਹੁੰਦਾ ਉਹ ਮੇਰੇ ਤੋਂ ਦੂਰ ਹੋ ਜਾਂਦਾ ਹੈ। ਕੋਈ ਵੀ ਦੂਰੀ ਐਸੀ ਨਹੀਂ ਜੋ ਤੈਅ ਨਾ ਕੀਤੀ ਜਾ ਸਕੇ। ਮੈਂ ਵੀ ਤਾਂ ਸਾਤ ਸਮੁੰਦਰ ਤੈਅ ਕਰਕੇ ਇੱਥੇ ਆਈ ਸੀ। ਹੁਣ ਵਾਪਸ ਵੀ ਤਾਂ ਜਾ ਰਹੇ ਹੋ। ਮੈਂ ਕੋਈ ਗੁਜ਼ਰਿਆ ਵਕਤ ਨਹੀਂ ਜੋ ਵਾਪਸ ਨਾ ਸਕਾਂ। ਫਿਰ ਵੈਸੇ ਮੈਂ ਤੁਹਾਨੂੰ ਮੇਰਾ ਮਤਲਬ ਤੁਹਾਨੂੰ ਸਾਰਿਆਂ ਨੂੰ ਬਹੁਤ ਯਾਦ ਕਰਾਂਗੀ। ਫਿਰ ਤੁਸੀਂ ਵਾਪਸ ਆਓਗੇ? ਪੱਕਾ। ਤੁਸੀਂ ਮੈਨੂੰ ਆਪਣੀ ਈਮੇਲ ਆਈਡੀ ਦੇ ਦਿਓ, ਵਿਲ ਕੀਪ ਇਨ ਟੱਚ। ਮੈਂ ਅਕਸਰ ਦੇਖਿਆ ਡਾਇਰੀ 'ਚ ਤੁਸੀਂ ਕੁਝ ਲਿਖਦੇ ਰਹਿੰਦੇ ਹੋ। ਕੀ ਲਿਖਦੇ ਰਹਿੰਦੇ ਹੋ? ਮੈਂ ਆਪਣੀ ਡਾਇਰੀ 'ਚੋਂ ਸਾਰੀਆਂ ਚੀਜ਼ਾਂ ਲਿਖਦੀ ਹਾਂ ਜੋ ਮੇਰੇ ਦਿਲ ਨੂੰ ਛੂ ਜਾਂਦੀਆਂ ਨੇ। ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਉਹ ਡਾਇਰੀ ਮੇਰਾ ਹਾਲੇ ਦਿਲ ਹੈ। ਐ ਨਾ ਕਹੋ ਜੀ, ਜੇ ਪਤਾ ਲੱਗ ਗਿਆ ਨਾ ਕਿ ਇਸ ਡਾਇਰੀ ਤੁਹਾਡਾ ਦਿਲ ਹੈ ਤਾਂ ਕਿਸੇ ਨੇ ਜ਼ਰੂਰ ਚੋਰੀ ਕਰ ਲੈਣੀ ਹੈ। ਤੂੰ ਵੀ ਨਾ। ਓਏ ਇੱਕਦਮ ਮੇਰੀ ਗੱਲ ਬਣਾਈ ਜਾਂਦਾ, ਤੂੰ ਚੰਗਾ ਬੁੱਧੀ ਜਾਣਾ ਯਾਰ। ਹੱਥ ਹੈ ਯਾਰ। ਚੀਅਰਸ। ਆਹ ਕੀ ਯਾਰ, ਕੋਲਡ ਡਰਿੰਕ ਨਾਲ ਚੀਅਰਸ ਕਰੀ ਜਾਂਦੇ ਹੋ? ਆ ਪੱਕੀ ਦਾ ਲਾ ਕੇ ਦੇਖੋ ਨਾ ਕਿ ਘੁੱਟ ਯਾਰ। ਆ ਯਾਰ ਸਿਮਰਨ, ਅੱਜ ਤੈਨੂੰ ਸਾਡਾ ਸਾਥ ਦੇਣਾ ਚਾਹੀਦਾ, ਮੁੜ ਕੇ ਪਤਾ ਨਹੀਂ ਜ਼ਿੰਦਗੀ 'ਚ ਕਦੋਂ ਮਿਲਣਾ। ਨੋ ਥੈਂਕ ਯੂ। ਤੁਹਾਡੀ ਪੱਕੀ ਤੁਹਾਨੂੰ ਮੁਬਾਰਕ। ਵੀ ਆਰ ਹੈਪੀ ਵਿਦ ਅ ਸੌਫਟ ਡਰਿੰਕਸ, ਰਾਈਟ? ਇੱਕ ਘੁੱਟ ਯਾਰ। ਇੱਕ ਮੇਰੇ ਕਰਕੇ। ਅਰੇ ਦੇਖੋ ਤੁਸੀਂ ਕਿਉਂ ਧੱਕਾ ਕਰੀ ਜਾਂਦੇ ਹੋ ਯਾਰ? ਨਹੀਂ ਪੀਂਦੀਆਂ ਨਾ ਪੀਣ ਦਿਓ। ਰਾਈਟ। ਉਹ ਚੱਲ ਯਾਰ, ਕਾਹਨੂੰ ਮੱਥਾ ਮਾਰੀ ਜਾਂਦੇ? ਤੂੰ ਚੱਕ, ਤੂੰ ਵੀ ਖਿੱਚ ਚਾਹ। ਓਏ ਇੱਕ ਮਿੰਟ ਸ਼ਰਤ ਇਹ ਹੈ ਕਿ ਤੈਨੂੰ ਵੀ ਚਾਹ ਦਾ ਬਾਟਮ ਅਪ ਕਰਨਾ ਪੈਣਾ। ਬਹੁਤ ਟਾਈਮ ਦਾ ਹੋਰ ਕੋਈ ਕੰਮ ਨਹੀਂ ਰਹਿ ਗਿਆ ਮੈਨੂੰ। ਨਾ ਮੁੰਨਾ ਹੀ ਤੂੰ ਵੀ। ਓਏ ਆ ਕਿੱਥੇ ਚੱਲੀ? ਪਤਾ ਨਹੀਂ। ਕਮਨ, ਤੂੰ ਇੱਥੇ ਕਿੱਦਾਂ? ਓ ਮਾਈ ਉੱਤਰੀ। ਗॉड, ਆਮ ਸੋ ਹੈਪੀ। ਭਈਆ ਕੌਣ ਸੀ? ਮੈਨੂੰ ਕੀ ਪਤਾ, ਹੋਊਗਾ ਕੋਈ। ਵੀਰੇ ਇਸੇ ਕਰਕੇ ਨਾ ਮੌਕਾ ਦੇਖ ਕੇ ਦਿਲ ਦੀ ਗੱਲ ਕਰ ਦੇਣੀ ਚਾਹੀਦੀ ਹੈ। ਟਪਾ ਲਿਆ ਨਾ ਵੇਲਾ ਹੱਥੋਂ। ਇਸੇ ਕਰਕੇ ਕਹਿਣਾ ਵੀਰ, ਬਜ਼ੁਰਗਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਟਾਈਮ ਸਿਰ। ਓਏ ਮੈਂ ਨਾ ਤੈਨੂੰ ਜੀਡੀ ਰੁਕ ਜਾ। ਇਹਨੂੰ ਕਿਉਂ ਗਿਆ ਹੁਣ? ਤੁਸੀਂ ਲੋਕ ਕਦੀ ਸੁਧਰ ਨਹੀਂ ਸਕਦੇ ਨਾ। ਜੜੇ ਤੇ ਨਮਕ ਛਿੜਕਣਾ ਜ਼ਰੂਰੀ ਹੈ। ਜਾ ਕੇ ਮਨਾ ਕੇ ਲੈ ਕੇ ਆਓ ਉਹਨੂੰ। ਯਾਰ ਅਸੀਂ ਕੀ ਕਿਹਾ ਯਾਰ? ਉਠੋ ਔਰ ਜਾਓ। ਯਾਰ ਆਪਣੀ ਇੰਜੋਇਮੈਂਟ ਖਰਾਬ ਕਰਨੀ ਹੁੰਦੀ ਹੈ। ਚੱਲ ਆ ਜਾ ਯਾਰ। ਬਦਤਮੀਜ਼ ਹੋ ਸਾਡੀ ਇੱਕ ਪਾਰਟੀ ਨੰਬਰ ਵੀ ਦੀ। ਐਸੀ ਤੈਸੀ ਓ ਹੱਦ ਹੈ ਯਾਰ। ਜਨਾਨੀਆਂ ਮਗਰ ਉਸ ਕੇ ਤਾਂ ਚੱਲ ਗਿਆ।
ਇਹ ਕੌਣ ਸੀ? ही इज माई फ्रेंड फ्रॉम कैनेडा। ਉਹ ਸੈਟਰਡੇ ਨਾਈਟ। ही इज माई फैमिली फ्रेंड जस्ट लाइक माई ब्रदर। ਬ੍ਰਦਰ? या ब्रदर। ਓ ਨੋ। पर ये किधर गए? यार ये ना ਤੁਹਾਡੀ ਸਾਰਿਆਂ ਦੀ ਬੜੀ ਗਲਤ ਮੈਂਟੈਲਿਟੀ ਆ। ਜੇ ਤੁਸੀਂ ਕਿਸੇ ਅਣਜਾਣ ਬੰਦੇ ਦੇ ਗੱਲ ਲੱਗੋਗੇ ਉਹ ਵੀ ਉਹਦੇ ਸਾਹਮਣੇ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਤਾਂ ਮੈਡਮ ਜੀ ਗੜਬੜ ਤਾਂ ਹੋਣੀ ਹੋਣੀ ਹੈ। ਤੇ ਤੁਸੀਂ ਆਪਣੇ ਦੋਸਤ ਨੂੰ ਸਮਝਾਓ। ਵਾਈ ਆਰ ਟੈਲਿੰਗ ਮੀ? ਇਹ ਤੁਹਾਡੀ ਮੁੰਡਿਆਂ ਦੀ ਗਲਤ ਆਦਤ ਆ। ਜੋ ਤੁਹਾਨੂੰ ਸਮਝਣਾ ਚਾਹੀਦਾ ਉਹ ਤੁਸੀਂ ਸਮਝਦੇ ਨਹੀਂ, ਔਰ ਜੋ ਤੁਹਾਨੂੰ ਨਹੀਂ ਸਮਝਣਾ ਚਾਹੀਦਾ ਉਹਨੂੰ ਕੁਝ ਹੋਰ ਹੀ ਸਮਝ ਕੇ ਪਰੇਸ਼ਾਨ ਹੋ ਜਾਂਦੇ ਹੋ। ਕੀ ਹੋਇਆ ਹੁਣ? ਬਾਈਕ ਕਿਉਂ ਰੋਕਤੀ? ਲਓ ਜੀ, ਤੁਹਾਡੀਆਂ ਲਾਣ ਤਾਂ ਸੁਣ ਕੇ ਮੇਰੇ ਬੁਲਟ ਨੂੰ ਵੀ ਸ਼ਰਮ ਆ ਗਈ। ਪਰ ਹੋਇਆ ਕੀ? ਹੋਣਾ ਕੀ ਹੈ ਜੀ, ਪੈਂਚਰ ਹੋ ਗਿਆ। ਹੁਣ ਫਿਰ ਕੀ 11 ਨੰਬਰ ਦੀ ਬੱਸ ਤੇ ਚੱਲਾਂਗੇ? 11 ਨੰਬਰ ਦੀ ਬੱਸ? ਕੀ ਮਤਲਬ? ਉਹ 11 ਨੰਬਰ ਦੀ ਬੱਸ ਦਾ ਮਤਲਬ ਹੈ ਜੀ ਲੈਫਟ ਰਾਈਟ ਕਰਦੇ ਹੋਏ ਪੈਦਲ ਮਾਰਚ। ਚਲੋ इस बहाने इवनिंग वॉक भी हो जाएगी। ਈਵਨਿੰਗ ਵਾਕ ਨਹੀਂ ਜੀ, ਮਿਡਨਾਈਟ ਵਾਕ। ਸਿਮਰਨ ਜੀ, हाँ जी ਪਲੀਜ਼ ਮੇਰੀ ਇੱਕ ਰਿਕੁਐਸਟ ਮੰਨੋਗੇ? ਉਹ ਕਿਹੜੀ? ਮੇਰੀ ਕਿਸੇ ਗੋਰੀਗਾਰੀ ਨਾਲ ਹੀ ਗੱਲ ਕਰਵਾ ਦਿਓ ਜੀ। ਗੋਰੀ? ਕਿਉਂ, ਪੰਜਾਬਣਾ ਮਿਲਦੀਆਂ ਨਹੀਂ? ਪੰਜਾਬਣਾਂ ਨੂੰ ਰਹਿਣ ਦਿਓ ਜੀ, ਨਾਲੇ ਨਾ ਸਾਰੇ ਪੰਜਾਬ ਦੀਆਂ ਕੁੜੀਆਂ ਮੇਰੇ ਕਰੈਕਟਰ ਬਾਰੇ ਜਾਣਦੀਆਂ ਨੇ। ਕੁਝ ਵੀ। ਜੇ ਕੋਈ ਗੋਰੀ ਨਹੀਂ ਤਾਂ ਉਹ ਕਾਲੀ ਜੀ ਫਰੀਕਣ ਹੁੰਦੀ ਹੈ ਨਾ, ਉਹਨੇ ਨਾ ਨਹੀਂ ਕਰਨੀ, ਉਸੇ ਨਾਲ ਹੀ ਗੱਲ ਕਰਾ ਦਿਓ। ਜੋਲੀ ਜੀ, ਪਹਿਲਾਂ ਤੁਸੀਂ ਆਪਣਾ ਕਰੈਕਟਰ ਠੀਕ ਕਰੋ, ਫਿਰ ਇੱਕ ਸੋਹਣੀ ਜੀ ਪੰਜਾਬੀ ਕੁੜੀ ਆਪੀ ਤੁਹਾਨੂੰ ਹਾਂ ਕਰ ਦੂਗੀ। ਵੈਸੇ ਕਮੀ ਤਾਂ ਕੋਈ ਨਹੀਂ ਤੁਹਾਡੇ 'ਚ। ਉਹ ਜੀ ਬਸ ਕੁੜੀ ਨੇ ਤਾਂ ਹਾਂ ਕਰ ਹੀ ਦੇਣੀ ਸੀ, ਉਹ ਤਾਂ ਮੈਂ ਹੀ ਕੁਰਬਾਨੀ ਦੇ ਗਿਆ ਜੀ। ਕੁਰਬਾਨੀ? ਤੁਹਾਡੇ ਤੇ ਜੀਡੀ ਦੇ ਵਿਚਾਲੋਂ ਨਿਕਲ ਗਿਆ, ਨਹੀਂ ਤੁਹਾਡੀ ਤੇ ਮੇਰੀ ਗੱਲ ਤਾਂ ਸੌਰੀ ਜੀ, ਸੌਰੀ। ਇਹ ਆਸ਼ਰਮ ਦੀ ਬੱਸ ਨਹੀਂ ਲੱਗਦੀ? ਲੱਗਦੀ ਤਾਂ ਆਸ਼ਰਮ ਦੀ ਹੈ ਜੀ। ਲੈ ਤਾਂ ਰੋਗੀ, ਮੈਨੂੰ ਲੱਗਦਾ ਜੀ ਰੱਬ ਨੇ ਆਪਣੀ ਸੁਣ ਲਈ। ਲੈ ਤਾਂ ਬੈਕ ਆ ਗਈ। ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ 11 ਨੰਬਰ ਦੀ ਬੱਸ ਤੇ ਚੱਲਾਂਗੇ। ਲਹੋ ਆ ਗਈ। ਭੈਣ ਜੀ ਜੈ ਗੁਰਾਂ ਦੀ। ਕੀ ਗੱਲ, ਕੋਈ ਸਮੱਸਿਆ? ਮੋਟਰਸਾਈਕਲ ਪੈਂਚਰ ਹੋ ਗਿਆ ਜੀ। ਕਿੱਥੇ ਜਾਣਾ? ਆਓ ਤੁਹਾਨੂੰ ਅਸੀਂ ਛੱਡ ਦਿੰਨੇ ਆ। ਨਹੀਂ, ਅਸੀਂ ਆਪ ਹੀ ਮੈਨੇਜ ਕਰ ਲਾਂਗੇ। ਇਹ 'ਚ ਘਬਰਾਉਣ ਵਾਲੀ ਕੀ ਗੱਲ ਆ? ਸਾਡਾ ਤਾਂ ਕੰਮ ਹੀ ਸਮਾਜ ਸੇਵਾ ਦਾ। ਬਾਬਾ ਜੀ ਦੀ ਵੱਸ ਹੈ, ਜਿੱਥੇ ਵੀ ਜਾਣਾ ਤੁਹਾਨੂੰ ਅਸੀਂ ਛੱਡ ਦਿੰਨੇ ਆ। ਹਾਏ ਹਾਏ ਦੁਆਰੇ ਸੰਤਾਂ ਦੇ ਨਜ਼ਾਰੇ ਅੰਤਾਂ ਦੇ। ਆਖਿਰਕਾਰ ਮਹਿਮਾਨ ਉਹਨਾਂ ਨੇ ਸਾਡੀ ਮਹਿਮਾਨ ਨਵਾਜ਼ੀ ਕਬੂਲ ਤਾਂ ਕੀਤੀ। ਥੈਂਕ ਯੂ, ਸ਼ੁਕਰੀਆ। ਆਜੋ ਚੱਲੀਏ। ਬਾਂਹ ਛੱਡ, ਤੈਨੂੰ ਕਿਹਾ ਨਾ ਬਾਂਹ ਛੱਡ। ਦੇਖ, ਤੇਰੀ ਦੁਸ਼ਮਣੀ ਮੇਰੇ ਨਾਲ, ਕੁੜੀ ਨੂੰ ਕੋਈ ਵਿੱਚ ਲੈ ਕੇ ਆਉਣਾ, ਮੇਰੇ ਨਾਲ ਗੱਲ ਕਰ। ਦੁਸ਼ਮਣੀ ਵੀ ਸਾਡੀ, ਤੂੰ ਵੀ ਸਾਡਾ, ਤੇ ਮਹਿਮਾਨ ਹੁਣੀ ਵੀ ਸਾਡੇ। ਆਓ ਚੱਲੀਏ। ਛੱਡ ਇਹਨੂੰ। ਛੱਡ ਸਾਲਿਆ, ਛੱਡ। ਰਾਣੇ ਮਰੇਗਾ ਸਾਲਿਆ, ਰਾਣੇ ਛੱਡ ਇਹਨੂੰ। ਹੈ ਰਾਣੇ ਸਾਲਿਆ ਛੱਡ। ਚੁੱਪ, ਰੋਲਾ ਕਾ ਤੋਂ ਪੋਨਾ? ਤੈਨੂੰ ਪਤਾ ਨਹੀਂ ਭਾਜੀ ਬੀਜੀ ਨੇ? ਹਟ, ਪਾਗਲ ਹੋ ਗਿਆ। touch me 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 ਸਾਲਿਆ ਛੱਡ ਇਹਨੂੰ। ਸਿਮਰਨ ਨਹੀਂ, ਛੱਡ ਇਹਨੂੰ। ਸਿਮਰਨ ਨਿਕਲ ਜਾ ਇੱਥੋਂ। ਸਿਮਰਨ ਭੱਜ, ਸਿਮਰਨ ਭੱਜ। ਸਿਮਰਨ ਮੇਰੀ ਫਿਕਰ ਨਾ ਕਰ, ਤੂੰ ਨਿਕਲ ਜਾ। ਬੜਾ ਸੋਹਣਾ ਭੱਜਦੀ ਆ ਓਏ। जरा होले होले चलो मेरे साजना, हम भी पीछे हैं तुम्हारे। होले हाय भागले भागले भागले। चलने ते लगी रानो जी ओए। हाय 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 हाय।
ਸੁਣ ਮੈਨੂੰ। ਸਿਮਰਨ ਚੁੱਪ ਪਲੀਜ਼ ਚੁੱਪ ਕਰ ਜਾ। ਇੱਥੇ ਰੋਣ ਦਾ ਮੌਕਾ ਨਹੀਂ, ਹਿੰਮਤ ਕਰ, ਉੱਠਣਾ, ਨਿਕਲਣਾ ਇੱਥੋਂ ਪਲੀਜ਼, ਸਾਥ ਦੇ ਮੇਰਾ। ਕੁਛ ਨਹੀਂ ਹੁੰਦਾ, ਮੈਂ ਨਾਲ ਆ ਤੇਰੇ। ਹੌਸਲਾ ਰੱਖ ਸਿਮਰਨ, ਹੌਸਲਾ ਰੱਖ, ਹਿੰਮਤ ਕਰ। ਉੱਠ ਸਿਮਰਨ ਇੱਥੋਂ ਨਿਕਲਣਾ ਪੈਣਾ। ਹਿੰਮਤ ਕਰ, ਉੱਠਣ ਦੀ ਕੋਸ਼ਿਸ਼ ਕਰ ਪਲੀਜ਼। ਸਿਮਰਨ ਉੱਠਣ ਦੀ ਕੋਸ਼ਿਸ਼ ਕਰ ਪਲੀਜ਼ ਪਲੀਜ਼। ਚੁੱਪ ਉੱਠ। ਤੁਸੀਂ ਇਹਦੀ ਸੇਵਾ ਕਰੋ, ਇਹਦੀ। ਹਾਏ 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 ਤੋਰਲਾ ਬਸ। ਗੱਲ ਚ ਪਾਇਆ ਸੋਲ ਚੰਗਾ ਨਹੀਂ ਲੱਗਦਾ, ਕੱਢੀ ਆਪਾਂ। ਤੇਰੇ ਰਾਣੇ ਛੱਡ ਦੇ ਰਾਣੇ ਛੱਡ। ਰਾਣੇ ਛੱਡ ਉਹਨੂੰ। ਤੇਰੀ ਦੁਸ਼ਮਣੀ ਮੇਰੇ ਨਾਲ ਹੈ, ਮੈਨੂੰ ਜਾਨੋਂ ਮਾਰ ਦੇ, ਮੇਰੇ ਟੁਕੜੇ ਟੁਕੜੇ ਕਰ ਦੇ, ਪਰ ਛੱਡ ਦੇ ਇਹਨੂੰ, ਇਹਦਾ ਕੋਈ ਕਸੂਰ ਨਹੀਂ। ਰਾਣੇ ਛੱਡ ਦੇ ਸਾਲਿਆ। ਚੁੱਪ ਛੱਡ ਦੇ ਸਿਮਰਨ ਨੂੰ, ਪਛਤਾਏਗਾ ਸਾਲਿਆ, ਪਛਤਾਏਗਾ। ਪਛਤਾਏਗਾ ਸਾਲਿਆ, ਪਛਤਾਏਗਾ। ਰਾਣੇ ਛੱਡ ਦੇ ਮੈਨੂੰ। ਆਇਆ ਇਹਨੂੰ ਚੁੱਪ ਕਰਾਓ ਓਏ, ਮੂਡ ਹੀ ਨਹੀਂ ਬਣਨ ਦਿੰਦਾ। ਮਾਰ ਸਾਲੇ ਦੇ ਸਿਰ ਚ। ਲੈ ਭਾਈ ਕਰਾਦਾ ਚੁੱਪ।
ਗੰਦ ਬਾਹਰ ਸੁੱਟੋ ਓਏ ਹਾਏ 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 ਚਲ ਉਠ ਓਏ ਬਦਤਮੀਜ਼ ਦਿਲ ਮੰਨਣਾ ਸਿਮਰਨ ਸਿਮਰਨ ਦੀਪ ਕੀ ਹੋਇਆ ਸਿਮਰਨ ਕਿੱਥੇ
ਕੀਰਤ ਤਾਂ ਕਹਿੰਦੀ ਸੀ ਐਕਸੀਡੈਂਟ ਹੋਇਆ, ਪਰ ਹੋਇਆ ਕੀ ਹੈ? ਜੋ ਹੋਇਆ ਉਹ ਦੱਸਣ ਦੀ ਹਿੰਮਤ ਮੇਰੇ 'ਚ ਨਹੀਂ ਹੈ। ਜੋਲੀ ਕਿੱਥੇ? ਚੀਮਾ, ਇੰਸਪੈਕਟਰ ਸਰਬਜੀਤ ਚੀਮਾ ਮੇਰਾ ਨਾਮ। ਇਸ ਕੇਸ ਦੀ ਇਨਵੈਸਟੀਗੇਸ਼ਨ ਮੇਰੇ ਕੋਲ ਹੈ। ਤੂੰ ਬਿਨਾਂ ਕਿਸੇ ਘਬਰਾਹਟ ਦੇ ਮੈਨੂੰ ਸਾਰੀ ਵਾਰਦਾਤ ਬਾਰੇ ਦੱਸ। ਚਾਹ ਫੜਾ ਓਏ। ਮੈਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬਚਾਉਣ ਦੀ ਕੋਸ਼ਿਸ਼ ਕੀਤੀ? ਨਹੀਂ, ਤੂੰ ਕਾਕਾ ਸਾਰੀ ਵਾਰਦਾਤ ਦੱਸ ਵੀ ਇਹ ਬਲਾਤਕਾਰ ਹੋਇਆ ਕਿੱਥੇ ਹੈ, ਕਿਵੇਂ ਹੋਇਆ ਹੈ, ਕਦੋਂ ਹੋਇਆ, ਕੀਤਾ ਕਿਨੇ? ਬੋਲ ਬਿਨਾਂ ਝਿਜਕ ਬੋਲ। ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੈਨੂੰ ਪਤਾ ਤੂੰ ਕਿਹਦਾ ਨਾਮ ਲੈ ਰਿਹਾ ਹੈ? ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੇਰੇ ਵਰਗੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੁੰਦੀਆਂ। ਓਏ ਤੂੰ ਕਿਸੇ ਹਰੇ ਘਰੇ ਦਾ ਨਾਂ ਲੈ, ਆਪਾਂ ਕੇਸ ਬੰਨੀਏ ਤੇ ਅੱਗੇ ਤੋਰੀਏ। ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੇਰਾ ਦਿਮਾਗ ਖਰਾਬ ਹੋ ਗਿਆ। ਪਿੱਛੇ ਪ੍ਰੈਸ ਰਿਪੋਰਟਰ ਖੜੇ ਨੇ ਸਰ। ਇਹਨੂੰ ਸਪੈਸ਼ਲ ਵਾਰਡ ਸ਼ਿਫਟ ਕਰੋ। ਜੀ ਜਨਾਬ। ਸਰ ਕੀ ਬਿਆਨ ਸੀ ਉਸ ਮੁੰਡੇ ਦਾ? ਕੋਈ ਬਿਆਨ ਨਹੀਂ ਹਲੇ ਕਿੱਥੇ ਬਿਆਨ ਦੇਣ ਦੀ ਉਹ ਹਾਲਤ ਦੇ ਵਿੱਚ ਨਹੀਂ ਹੈ। ਮੇਰਾ ਖਿਆਲ ਉਹ ਹੀ ਸ਼ਾਕਡ, ਦਿਮਾਗੀ ਤੌਰ ਤੇ ਉਹ ਬਹੁਤ ਪਰੇਸ਼ਾਨ ਹੈ। ਔਰ ਸਾਡੇ ਮੁਲਾਜ਼ਮ ਪਹਿਰਾ ਦੇ ਰਹੇ ਨੇ। 2-3 ਦਿਨ ਆਰਾਮ ਕਰਨ ਤੋਂ ਬਾਅਦ ਜਦੋਂ ਉਹ ਇਸ ਹਾਲਾਤ 'ਚ ਹੋਏਗਾ ਕਿ ਉਹ ਬਿਆਨ ਦੇ ਸਕੇ, ਜ਼ਰੂਰ ਦਰਜ ਕਰਾਂਗੇ। ਔਰ ਜਦੋਂ ਬਿਆਨ ਦੇਗਾ ਤੁਹਾਨੂੰ ਦੱਸ ਦਾਂਗੇ। मेरा बस चले तो मैंने गोली मार दिया। प्रेम चोपड़ा तो बाबा प्रेमानंद बनने लई मैंने 40 साल लग गए। ते जिसी आश्रम की ताकत और इसी आश्रम की वजह नाल मैं तुहाडे वरिया नूं कुर्सी ते बिठा सकिया। अज इन्हां नलायकां ने सारा कुछ दाव ते लगा दिता है। बाबा जी तुसी बिल्कुल फिक्र ना करो, मैं सब संभाल लवांगा। क्यों फिक्र कर रहे हो तुसी? ओए अपने गंदे कामां लई इन्हां ने आश्रम की गड्डी वरत के आश्रम का नाम ए केस के नाल जोड़ देता है। केस बहुत दूर तक जाएगा, बहुत दूर तक जाएगा। ਤੈਨੂੰ ਜ਼ਰਾ ਵੀ ਅਹਿਸਾਸ ਹੈ ਕੀ ਬਿਆਨ ਦੇ ਰਿਹਾ? ਤੂੰ ਇਸ ਕੇਸ ਵਿੱਚ ਮਿਨਿਸਟਰ ਰਾਣਾ ਤੇ ਆਸ਼ਰਮ ਦਾ ਨਾਂ ਘੜੀਸ ਰਿਹਾ। ਸਰ ਇਹ ਕੇਸ ਹੋਗਾ ਤੁਹਾਡੇ ਲਈ, ਪਰ ਮੇਰੀ ਤੇ ਸਿਮਰਨ ਦੀ ਹੱਡ ਬੀਤੀ ਹੈ ਸਰ। ਮੈਂ ਕਿਸੇ ਮਿਨਿਸਟਰ ਜਾਂ ਆਸ਼ਰਮ ਦਾ ਨਾਂ ਨਹੀਂ ਲੈ ਰਿਹਾ, ਮੈਂ ਮੁਜਰਿਮ ਦਾ ਨਾਂ ਲੈ ਰਿਹਾ ਸਰ। ਉਹ ਕਿਸ ਦਾ ਬੇਟਾ ਹੈ, ਉਹਨੇ ਕਿਸ ਦੀ ਗੱਡੀ 'ਚ ਰੇਪ ਕੀਤਾ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਗੱਲ ਦਾ ਕੋਈ ਫਰਕ ਪੈਣਾ ਚਾਹੀਦਾ। ਸਿਸਟਮ ਤੇ ਕਾਨੂੰਨ 'ਚ ਬਹੁਤ ਫਰਕ ਹੁੰਦਾ ਹੈ। ਜੋ ਵੀ ਬੋਲੀ ਸੋਚ ਸਮਝ ਕੇ ਬੋਲੀ। ਤੁਸੀਂ ਧਮਕਾ ਰਹੇ ਹੋ ਸਰ? ਨਹੀਂ, ਮਸ਼ਵਰਾ ਹੈ ਤੇਰੇ ਲਈ, ਕਿਉਂਕਿ ਤੂੰ ਜੋ ਵੀ ਬੋਲੇਗਾ ਕੋਰਟ ਵਿੱਚ ਸਾਬਤ ਕਰਨਾ ਪੈਣਾ ਹੈ। ਤੂੰ ਇੱਥੇ ਕੀ ਕਰ ਰਹੀ ਹੈ? ਜਿਨ੍ਹਾਂ ਦੇ ਨਾਲ ਆਹ ਸਭ ਹੋਇਆ ਹੈ ਉਹ ਦੋਨੋਂ ਮੇਰੇ ਦੋਸਤ ਨੇ ਡੈਡੀ। ਜੇ ਤੇਰੇ ਦੋਸਤ ਨੇ ਤਾਂ ਪਤਾ ਲੈ ਕੇ ਸਿੱਧੀ ਕਰੇ। ਐਕਸਕਿਊਜ਼ ਮੀ ਸਰ, ਤੁਸੀਂ ਬਿਆਨ ਕਿਉਂ ਨਹੀਂ ਦਰਜ ਕਰਦੇ? ਨਾਲੇ ਜੋਲੀ ਨੂੰ ਲਾਗੇ ਇੱਥੇ ਕਿਉਂ ਰੱਖਿਆ ਹੋਇਆ? ਪੁਲਿਸ ਆਪਣਾ ਕੰਮ ਕਰ ਰਹੀ ਹੈ, ਕੁਝ ਫਾਰਮੈਲਿਟੀਜ਼ ਨੇ, ਪੂਰੇ ਹੁੰਦੇ ਹੀ ਰਿਪੋਰਟ ਦਰਜ ਹੋ ਜਾਏਗੀ। ਕੀ ਹੋਇਆ? ਪੁਲਿਸ ਜੋਲੀ ਨੂੰ ਮੈਂਟਲੀ ਟਾਰਚਰ ਕਰ ਰਹੀ ਹੈ। ਉਹ ਉਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ। ਹੁਣ ਸਾਨੂੰ ਹੀ ਉਹਦੀ ਆਵਾਜ਼ ਬਣਨਾ ਪਊ।
ਸਿਮਰਨ ਰੇਪ ਕੇਸ ਦੇ ਵਿੱਚ ਅੱਜ ਇਸ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਦੇ ਦੋਸਤਾਂ ਨੇ ਅੱਜ ਪਹਿਲੀ ਵਾਰ ਪ੍ਰੈਸ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਅੱਜ ਪੂਰੇ 4 ਦਿਨ ਹੋ ਗਏ, ਕੋਈ FIR ਦਰਜ ਨਹੀਂ ਹੋਈ ਔਰ ਇਸ ਘਟਨਾ ਦੇ ਚਸ਼ਮਦੀਦ ਗਵਾਹ ਸਾਡੇ ਦੋਸਤ ਜੌਲੀ ਨੂੰ ਪੁਲਿਸ ਨੇ ਗੈਰ ਕਾਨੂੰਨੀ ਤੌਰ ਨਾਲ ਫੜਿਆ ਹੋਇਆ। ਇਸ ਕੇਸ ਵਿੱਚ ਜ਼ਰੂਰ ਕਿਸੇ ਵੱਡੇ ਬੰਦੇ ਦਾ ਹੱਥ ਹੈ ਜੋ ਸਿਰਫ ਜੌਲੀ ਹੀ ਦੱਸ ਸਕਦਾ ਹੈ। ਔਰ 2-4 ਦਿਨਾਂ ਤੱਕ ਜੇ ਜੌਲੀ ਨੂੰ ਪੁਲਿਸ ਦੇ ਸਾਹਮਣੇ ਨਾ ਲਿਆਂਦਾ, ਅਸੀਂ ਸੜਕਾਂ ਤੇ ਉਤਰਾਂਗੇ, ਧਰਨੇ ਲਾਵਾਂਗੇ, ਪ੍ਰਦਰਸ਼ਨ ਕਰਾਂਗੇ। NRI ਸਿਮਰਨ ਰੇਪ ਕੇਸ ਵਿੱਚ ਤੇ ਜੌਲੀ ਦੇ ਹੱਕ ਵਿੱਚ ਮਾਤਾ ਜਲ ਕੌਰ ਯੂਨੀਵਰਸਿਟੀ ਸਟੂਡੈਂਟਸ ਦੇ ਰੋਸ਼ ਅੱਗੇ ਆਖਿਰਕਾਰ ਪੰਜਾਬ ਪੁਲਿਸ ਨੂੰ ਝੁਕਣਾ ਹੀ ਪਿਆ। ਕਿਹਾ ਜਾ ਰਿਹਾ ਹੈ ਕਿ ਕੱਲ ਜੌਲੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੋਲੀ ਜੀ, ਕੀ ਤੁਹਾਡਾ ਬਿਆਨ ਦਰਜ ਹੋਇਆ ਹੈ? ਹਾਂ, ਮੀਡੀਆ ਦੇ ਦਬਾਅ ਕਰਕੇ ਕੱਲ ਰਾਤ ਪੁਲਿਸ ਨੇ ਮੇਰਾ ਬਿਆਨ ਦਰਜ ਕੀਤਾ ਹੈ। ਤੇ ਜੋਲੀ ਜੀ, ਕੀ ਤੁਸੀਂ ਸਾਨੂੰ ਆਰੋਪੀਆਂ ਦੇ ਨਾਂ ਦੱਸ ਸਕਦੇ ਹੋ? ਹਾਂ, ਮੈਂ ਤੁਹਾਨੂੰ ਨੋ ਮੋਰ ਕੁਐਸਚਨਸ ਪਲੀਜ਼, ਲੈ ਜਾਓ ਇਹਨੂੰ। ਸਰ ਜੀ, ਸਰ ਇਹ ਕੀ ਹੋ ਰਿਹਾ? ਜੋਲੀ ਨੂੰ ਕਿੱਥੇ ਲੈ ਜਾ ਰਹੇ? ਦੇਖੋ, ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ, ਮੀਡੀਆ ਦੇ ਸਾਹਮਣੇ ਕਲੀਅਰ ਕਰ ਦਿੱਤਾ ਜਾਏਗਾ। ਥੈਂਕ ਯੂ। ਇਹ ਤਾਂ ਸਾਰਾ ਸਰ ਦੀ ਗੁੰਡਾਗਰਦੀ ਹੈ ਯਾਰ। ਪੁਲਿਸ ਕਰਦੀ ਕੀ ਫਿਰਦੀ? ਜੋਲੀ ਦੇ ਖਾਸ ਦੋਸਤੋ, ਤੁਸੀਂ ਇਸ ਕੇਸ ਬਾਰੇ ਕੀ ਕਹਿਣਾ ਚਾਹੋਗੇ? ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨਾਲ ਮਿਲੀ ਹੋਈ ਹੈ, ਕਿਉਂਕਿ 100 ਵਾਰੀ ਮੰਗਣ ਤੇ ਵੀ ਸਾਨੂੰ FIR ਦੀ ਕਾਪੀ ਨਹੀਂ ਮਿਲੀ ਅਜੇ ਉਹ ਤੱਕ। ਚਾਹੁੰਦੇ ਕਿ ਇਸ ਕੇਸ ਵਿੱਚ ਜੋ ਦੋਸ਼ੀ ਹੈ ਉਹ ਲੋਕਾਂ ਦੇ ਸਾਹਮਣੇ ਨਾ ਆਉਣ। ਪਰ ਸਰ ਚੀੜੀ ਜਲਦੀ ਚਲੋ, ਸਿਮਰਨ ਦੀ ਹਾਲਤ ਬਹੁਤ ਖਰਾਬ ਹੈ। ਸਰ ਐਕਸਕਿਊਜ਼ ਮੀ ਡਾਕਟਰ। ਡਾਕਟਰ ਕਿਵੇਂ ਸਿਮਰਨ? ਆਪਣੇ ਵੱਲੋਂ ਤਾਂ ਉਹਨਾਂ ਨੇ ਉਸੇ ਦਿਨ ਹੀ ਇਸ ਕੁੜੀ ਨੂੰ ਮਾਰਤਾ ਸੀ, ਪਰ ਇਹ ਸ਼ਾਇਦ ਇਸ ਕੁੜੀ ਦੀ ਵਿਲ ਪਾਵਰ ਹੀ ਹੈ ਜਿਸ ਦੇ ਸਾਰੇ ਉਹ ਹੁਣ ਤੱਕ ਜ਼ਿੰਦਾ ਹੈ। ਬਟ ਨਾਓ ਸ਼ੀ ਇਜ਼ ਇਨ ਕੋਮਾ। ਸਿਮਰਨ ਰੇਪ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਨੂੰ ਮੀਡੀਆ ਤੇ ਪਬਲਿਕ ਦੇ ਪ੍ਰੈਸ਼ਰ ਕਰਕੇ ਕੱਲ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਤੇ ਦੂਜੇ ਪਾਸੇ ਸਿਮਰਨ ਹਾਲੇ ਵੀ ਜ਼ਿੰਦਗੀ ਤੇ ਮੌਤ ਦੇ ਨਾਲ ਲੜਦੇ ਹੋਏ ਕੋਮਾ ਵਿੱਚ ਹੀ ਹੈ। ਵਾਹਿਗੁਰੂ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਉਸ ਮੁਜਰਮ ਦਾ ਨਾਂ ਚੀਕ ਕੇ ਪੁਲਿਸ ਵਾਲਿਆਂ ਨੂੰ ਦੱਸਿਆ, ਪਰ ਕੋਈ ਅਸਰ ਨਹੀਂ ਹੋਇਆ ਇਹਨਾਂ ਤੇ। ਕਿਹੜਾ ਨਾਮ? ਮਿਨਿਸਟਰ ਰਾਣਾ ਦਾ ਮੁੰਡਾ ਕੁੰਵਰ ਰਾਣਾ। ਉਸਨੇ ਸਿਮਰਨ ਨਾਲ ਜੋ ਕੀਤਾ ਉਹਨੂੰ ਬਿਆਨ ਕਰਦੇ ਹੋਏ ਵੀ ਮੇਰੀ ਰੂਹ ਕੰਬ ਜਾਂਦੀ ਹੈ। ਜੱਜ ਸਾਹਿਬ, ਉਸਦੇ ਹੱਥ ਪੈਰ ਤੋੜੇ ਗਏ, ਉਹਨੂੰ ਲਹੂਲਾਨ ਕੀਤਾ, ਕੁੱਟਿਆ, ਮਾਰਿਆ, ਉਹਦਾ ਬਲਾਤਕਾਰ ਕੀਤਾ ਗਿਆ। ਅੱਜ ਸਿਮਰਨ ਕੋਮਾ 'ਚ ਪਈ ਹੈ ਸਰ, ਤੇ ਉਹ ਹਵਾਨ ਵਾਰ ਸਰੇਆਮ ਘੁੰਮ ਰਿਹਾ। ਰਾਣੇ ਜਿਹੇ ਇਨਸਾਨ ਸਮਾਜ ਦੇ ਜ਼ਹਿਰੀਲੇ ਕੀੜੇ ਨੇ ਜੋ ਸਮਾਜ ਦੇ ਕਿਸੇ ਵੀ ਹਿੱਸੇ 'ਚ ਪੈਦਾ ਹੋ ਸਕਦੇ ਨੇ। ਝੁੱਗੀ ਝੋਪੜੀਆਂ 'ਚ, ਆਲੀਸ਼ਾਨ ਮਕਾਨਾਂ 'ਚ, ਸਾਡੀਆਂ ਰਿਸ਼ਤੇਦਾਰੀਆਂ 'ਚ, ਸਕੂਲਾਂ ਕਾਲਜਾਂ 'ਚ ਅਧਿਆਪਕਾਂ ਦੇ ਰੂਪ 'ਚ, ਜੋ ਸਾਲ 2 ਸਾਲ 3 ਸਾਲ 4 ਸਾਲ ਦੀਆਂ ਛੋਟੀਆਂ ਬੱਚੀਆਂ ਤੱਕ ਨੂੰ ਵੀ ਨਹੀਂ ਬਖਸ਼ਦੇ। ਜੇ ਕਾਨੂੰਨ ਨੇ ਇਹਨਾਂ ਕੀੜਿਆਂ ਨੂੰ ਮਾਰਨ ਲਈ ਸਖਤ ਦਵਾਈ ਦਾ ਪ੍ਰਬੰਧ ਨਾ ਕੀਤਾ ਤਾਂ ਲੋਕਾਂ ਨੂੰ ਮਜਬੂਰਨ ਕਾਨੂੰਨ ਆਪਣੇ ਹੱਥਾਂ 'ਚ ਲੈਣਾ ਪਏਗਾ। ਜੱਜ ਸਾਹਿਬ, ਮੇਰੀ ਤੁਹਾਡੇ ਅੱਗੇ ਹੀ ਬੇਨਤੀ ਹੈ ਕਿ ਇਹਨਾਂ ਲਈ ਸਖਤ ਕਾਨੂੰਨ ਬਣਾਓ, ਨਹੀਂ ਤਾਂ ਮੈਨੂੰ ਲੱਗਦਾ ਕਿ ਸਹੀ ਨੇ ਉਹ ਲੋਕ ਜਿਹੜੇ ਧੀਆਂ ਨੂੰ ਆਪਣੀਆਂ ਕੁੱਖਾਂ 'ਚ ਮਾਰ ਦਿੰਦੇ ਨੇ। ਸਹੀ ਨੇ ਉਹ ਲੋਕ। ਸਿਮਰਨ ਰੇਪ ਕੇਸ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਇਸ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਨੇ ਕੋਰਟ ਦੇ ਸਾਹਮਣੇ ਵੂਮਨ ਐਂਡ ਚਾਈਲਡ ਵੈਲਫੇਅਰ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਦੇ ਬੇਟੇ ਕੰਵਰ ਸਿੰਘ ਰਾਣਾ ਦਾ ਨਾਮ ਲੈ ਕੇ ਸਿਆਸੀ ਗਲਿਆਰੇ ਵਿੱਚ ਖਲਬਲੀ ਮਚਾ ਦਿੱਤੀ ਹੈ। ਮੀਡੀਆ ਨੇ ਕੰਵਰ ਸਿੰਘ ਰਾਣਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਤਾਪ ਸਿੰਘ ਰਾਣਾ।
ਰਾਣਾ ਸਾਹਿਬ ਤੁਸੀਂ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਉਸ ਲੜਕੀ ਨਾਲ ਜੋ ਕੁਝ ਵੀ ਹੋਇਆ ਉਸ ਦਾ ਮੈਨੂੰ ਤੇ ਮੇਰੀ ਪਾਰਟੀ ਨੂੰ ਬਹੁਤ ਦੁੱਖ ਹੈ, ਪਰ ਮੈਂ ਕਹਿਣਾ ਚਾਹੁੰਦਾ ਕਿ ਇਹ ਸਭ ਵਿੱਚ ਮੇਰੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ ਤੇ ਇਹ ਸਭ ਆਪੋਜੀਸ਼ਨ ਦੀ ਇੱਕ ਚਾਲ ਹੈ ਸਾਡੀ ਪਾਰਟੀ ਦੀ ਇੱਜ਼ਤ ਤੇ ਧੱਬਾ ਲਾਉਣ ਲਈ। ਹੁਣੇ ਤੁਸੀਂ ਸੁਣਿਆ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਨੂੰ। ਸਿਮਰਨ ਰੇਪ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਲਗਾਏ ਗਏ ਇਲਜ਼ਾਮਾਂ ਨੇ ਸਰਕਾਰ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਅਦਾਲਤ ਦੇ ਹੁਕਮਾਂ ਮਗਰੋਂ ਆਖਿਰਕਾਰ ਜੌਲੀ ਨੂੰ ਗੈਰ ਕਾਨੂੰਨੀ ਕਸਟਡੀ ਵਿੱਚੋਂ ਰਿਹਾਈ ਮਿਲ ਗਈ ਹੈ। ਸੀਐਮ ਸਾਹਿਬ ਨੂੰ ਕਹਿ ਕੇ ਸਮਝਾਓ ਨਾ ਯਾਰ, 2-4 ਦਿਨ ਦੀ ਗੱਲ ਹੈ, ਟਾਈਮ ਨਾਲ ਸਾਰੀਆਂ ਗੱਲਾਂ ਠੰਡੀਆਂ ਹੋ ਜਾਂਦੀਆਂ ਨੇ। ਸੀਐਮ ਸਾਹਿਬ ਸਭ ਕੁਝ ਸਮਝਦੇ ਨੇ, ਬਾਕੀ ਤੁਸੀਂ ਆਪ ਸਿਆਣੇ ਹੋ। ਇਹ ਆਪੋਜੀਸ਼ਨ ਵਾਲੇ, ਮੀਡੀਆ ਵਾਲੇ ਤੇ ਪਬਲਿਕ ਨੂੰ ਕੌਣ ਸਮਝਾਵੇ? ਪ੍ਰੇਮਾਨੰਦ ਬੋਲ ਰਿਹਾ। ਬਾਬਾ ਜੀ ਪੈਰੀ ਪੈਨੇ ਆ ਜੀ, ਅੱਜ ਦਾਸ ਨੂੰ ਕਿਵੇਂ ਯਾਦ ਕਰ ਲਈ ਤੁਸੀਂ? ਯਾਰ ਤੇ ਮੈਂ ਤੁਹਾਨੂੰ ਕਰਵਾਉਣਾ ਸੀ ਸਰਕਾਰਾਂ ਵਾਲਿਓ। ਇਹ ਤੁਹਾਡੇ ਸਾਹਮਣੇ ਖੜੇ ਨੇ ਜਿਹੜੇ ਰਾਣਾ ਜੀ ਤੇ ਤੁਹਾਡੀ ਕੈਬਨਿਟ ਦੇ 5 ਹੋਰ ਮਿਨਿਸਟਰ, ਉਹ ਕੁਰਸੀਆਂ ਤੇ ਬੈਠੇ ਨੇ ਸਿਰਫ ਆਸ਼ਰਮ ਦੀਆਂ ਵੋਟਾਂ ਕਰਕੇ। ਬਾਬਾ ਜੀ ਅਸੀਂ ਭਲਾ ਤੁਹਾਡੀ ਕਿਰਪਾ ਨੂੰ ਕਿਵੇਂ ਭੁੱਲ ਸਕਦੇ ਹਾਂ ਜੀ? ਜੇ ਭੁੱਲ ਵੀ ਗਏ ਤਾਂ ਨਾ ਯਾਦ ਰੱਖਣਾ, ਇਲੈਕਸ਼ਨ ਤੋਂ ਪਹਿਲੇ ਦੋਨੋਂ ਪਾਰਟੀਆਂ ਦੇ ਮੰਤਰੀ ਹੱਥ ਜੋੜ ਕੇ ਮੇਰੇ ਕੋਲ ਆਉਂਦੇ ਨੇ। ਹਾਂ, ਓਮ ਹਰਿੰਗ ਸ਼ਨਿਕ ਪਰਸ਼ੋਤਮਾਏ ਨਮਾ। ਅੱਛਾ ਬਾਬਾ ਜੀ ਪੈਰੀ ਪੈਨੇ ਆ ਜੀ। ਬਾਬਾ ਜੀ ਦਾ ਫੋਨ ਸੀ। दुख नाठी सुख सहज समाए, दुख नाठी सुख सहज समाए, आनंद आनंद गुण गाया, ठाकुर तुम सरनाए आया। ਡਾਕਟਰ ਸਾਹਿਬ ਕੀ ਹਾਲਤ ਹੈ ਸਿਮਰਨ ਦੀ? ਇਹ ਵਾਕਈ ਚਮਤਕਾਰ ਹੋਇਆ। ਸ਼ੀ ਇਜ਼ ਆਊਟ ਆਫ ਕੋਮਾ ਨਾਓ। ਜੀ ਤੇ ਕਦ ਤੱਕ ਆਪਣਾ ਬਿਆਨ ਦਰਜ ਕਰਵਾ ਪਾਏਗੀ ਸਿਮਰਨ? ਫਿਲਹਾਲ ਅਸੀਂ ਅਗਲੇ 24 ਘੰਟੇ ਉਹਨੂੰ ਆਬਜ਼ਰਵੇਸ਼ਨ ਵਿੱਚ ਰੱਖਾਂਗੇ, ਉਸ ਤੋਂ ਬਾਅਦ ਹੀ ਕੁਝ ਪਤਾ ਚੱਲ ਸਕਦਾ। ਹੁਣੇ ਤੁਸੀਂ ਸਿਮਰਨ ਦੇ ਡਾਕਟਰ ਨੂੰ ਲਾਈਵ ਸੁਣਿਆ। ਆਉਣ ਵਾਲੇ 24 ਘੰਟੇ ਸਿਮਰਨ ਦੇ ਦੋਸਤਾਂ ਅਤੇ ਦੁਸ਼ਮਣਾਂ ਦੇ ਲਈ ਬਹੁਤ ਭਾਰੀ ਹੋਣਗੇ ਤੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਸਿਮਰਨ ਰੇਪ ਕੇਸ ਦੇ ਮੁਜਰਮਾਂ ਨੂੰ ਸਜ਼ਾ ਦਿਵਾਉਣ ਲਈ ਪ੍ਰਦਰਸ਼ਨ ਤੇ ਕੈਂਡਲ ਮਾਰਚ ਹੋ ਰਹੇ ਨੇ। ਪੂਰਾ ਦੇਸ਼ ਸਿਮਰਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਹੈ। ਵੈਸੇ ਫਿਕਰ ਕਰਨ ਦੀ ਲੋੜ ਨਹੀਂ ਹੈ ਬਾਬਾ ਜੀ, ਮੈਂ ਪਤਾ ਕਰਵਾਇਆ ਹੈ। ਉਸ ਕੁੜੀ ਦੇ ਬਚਪਨ 'ਚ ਹੀ ਮਾਤਾ ਪਿਤਾ ਦਾ ਐਕਸੀਡੈਂਟ ਹੋ ਗਿਆ ਸੀ, ਮਾਰੇ ਗਏ ਸੀ। ਹੋਰ ਕੋਈ ਉਹਦੇ ਅੱਗੇ ਪਿੱਛੇ ਹੈ ਹੀ ਨਹੀਂ ਤੇ ਰੌਲਾ ਪਾਉਣ ਵਾਲਾ ਕੋਈ ਹੈਗਾ ਹੀ ਨਹੀਂ। ਉਹ ਮੇਰੀ ਕੱਲ ਹੋਮ ਮਿਨਿਸਟਰ ਨਾਲ ਗੱਲ ਹੋਈ ਸੀ। ਅੱਛਾ, ਕੈਨੇਡਾ ਗਵਰਨਮੈਂਟ ਨੇ ਪ੍ਰੈਸ਼ਰ ਪਾ ਰੱਖਿਆ ਹੈ। ਓਹੋ, ਔਰ ਤੇ ਮੀਡੀਆ ਨੇ ਇਹ ਕੇਸ ਨੂੰ ਪਹੁੰਚ ਚੁੱਕਿਆ। ਡੈਡੀ ਜੀ ਮੈਂ ਕਹਿੰਦਾ ਤੁਸੀਂ ਡਾਇਰੈਕਟ ਗੱਲ ਕਰੋ ਸੀਐਮ ਦੇ ਨਾਲ। ਓਏ ਚੁੱਪ ਕਰ ਓਏ, ਰੇਪ ਕਰਨ ਤੋਂ ਪਹਿਲਾਂ ਸੀਐਮ ਨਾਲ ਗੱਲ ਕੀਤੀ ਸੀ ਤੂੰ? ਤੂੰ ਚੁੱਪ ਰਹਿ, ਚੁੱਪ ਰਹਿ। ਹੁਣ ਤੇ मैंने कुछ करना पड़ेगा। ओम हरिं शरिं परशोत्तमाय नमः। ਮੈਨੂੰ ਹੁਣ ਤੱਕ ਵੀ ਯਕੀਨ ਨਹੀਂ ਆ ਰਿਹਾ ਮੈਂ ਆਪਣੇ ਆਪ ਨੂੰ ਇੰਨਾ ਹੈਲਪਲੈਸ ਮਹਿਸੂਸ ਕਰ ਰਿਹਾ। ਤੁਸੀਂ ਘਬਰਾਓ ਨਾ, ਸਭ ਕੁਝ ਠੀਕ ਹੋ ਜਾਊ। ਉਹਨਾਂ ਮੁਜਰਿਮਾਂ ਨੂੰ ਸਜ਼ਾ ਜ਼ਰੂਰ ਮਿਲੂਗੀ। ਪਲੀਜ਼ ਤੁਸੀਂ ਬੋਲੋ ਨਾ, ਤੁਸੀਂ ਪਲੀਜ਼ ਬੋਲੋ ਨਾ। ਡੈਰੀ ਮੈਂ ਲੈ ਆਉਂਦਾ। ਤੁਸੀਂ ਪਲੀਜ਼ ਹੁਣ ਬਾਹਰ ਚੱਲੋ, ਇਹਨਾਂ ਦੀ ਦਵਾਈ ਦਾ ਸਮਾਂ ਹੋ ਗਿਆ।
ਕਿੱਥੇ ਹੈ? 913। ਤੁਸੀਂ ਰੁਕੋ, ਮੈਂ ਨਾ ਸਿਮਰਨ ਦੇ ਗੈਸਟ ਹਾਊਸ ਜਾ ਕੇ ਡਾਇਰੀ ਲੈ ਆਵਾਂ। ਤੂੰ ਇੱਥੇ ਰੁਕ ਜਾ, ਅਸੀਂ ਦੋਨੋਂ ਚੱਲ ਜਾਂਦੇ ਹਾਂ। ਨਹੀਂ ਯਾਰ, ਮੈਂ ਆਪ ਲੈ ਕੇ ਆਉਣਾ, ਤੁਸੀਂ ਰੁਕੋ ਪਲੀਜ਼। ਸ਼ੁਕਰ ਹੈ ਯਾਰ, ਸਿਮਰਨ ਕੋਮਾ ਚੋਂ ਬਾਹਰ ਆ ਗਈ। ਬਸ ਹੁਣ ਇੱਕ ਵਾਰ ਉਹਦਾ ਬਿਆਨ ਦਰਜ ਹੋ ਜਾਏ। ਤੁਸੀਂ ਤਾਂ ਇਸ ਬੈੱਡ ਤੇ ਪਏ ਹੋਏ ਥੱਕ ਗਏ ਹੋ। ਬਾਹਰ ਬਹੁਤ ਠੰਡੀ ਹਵਾ ਚੱਲ ਰਹੀ ਹੈ, ਘੁੰਮਣ ਚੱਲਦੇ ਆ? ਕਿਉਂ ਬਾਬਾ ਜੀ? ਸਤ ਵਚਨ ਜੀ। ਆਰਾਮ ਨਾਲ ਬਾਬਾ ਜੀ, ਕੋਈ ਤਕਲੀਫ ਨਾ ਹੋਵੇ। ਸਾਹ ਲੈਣ ਦੀ ਤਕਲੀਫ ਹੋ ਰਹੀ ਹੈ? ਉਹ ਦਰਦ ਹੋ ਰਿਹਾ ਹੈ। ਆਪਾਂ ਬਾਹਰ ਚੱਲਦੇ ਹਾਂ, ਖੁੱਲੀ ਹਵਾ 'ਚ। ਬਹੁਤ ਤਾਜ਼ੀ ਹਵਾ ਚੱਲ ਰਹੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਲਾਨਾ ਕਿ ਇਸ ਤੋਂ ਬਾਅਦ ਤੁਹਾਨੂੰ ਕੋਈ ਤਕਲੀਫ ਨਹੀਂ ਹੋਏਗੀ। ਤੁਸੀਂ ਵੀ ਖੁਸ਼, ਤੁਹਾਡਾ ਪਰਿਵਾਰ ਵੀ ਖੁਸ਼, ਔਰ ਸਭ ਤੋਂ ਵੱਡੀ ਗੱਲ ਅਸੀਂ ਖੁਸ਼। ਚਲੋ ਬਾਬਾ ਜੀ, ਆਓ ਚੱਲੀਏ। ਆਓ, ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ। चलो हटो, पीछे हटो, चलो यार पीछे हटो, चलो जाओ तो, चलो पीछे हट जाओ यार, पीछे हटो। तेरी ये हालत देख के बड़ा दुख हो रहा है। बहुत तंग कर रहा था। ਦੁਆਰੇ ਸੰਤਾਂ ਦੇ, ਨਜ਼ਾਰੇ ਅੰਤਾਂ ਦੇ। ਚੱਲ ਯਾਰ, ਉੱਪਰ ਆਈਸੀਯੂ ਦੇ ਬਾਹਰ ਬੈਠਦੇ ਹਾਂ। ਡਾਕਟਰ ਨੂੰ ਬੁਲਾਓ। ਸੁਸਾਈਡ, ਕੰਪਲੀਟਲੀ ਸੁਸਾਈਡ। ਉਦੋਂ ਤੱਕ ਠੀਕ ਸੀ ਵਿਚਾਰੀ, ਜਦੋਂ ਤੱਕ ਕੋਮਾ 'ਚ ਸੀ। ਬਸ ਹੋਸ਼ ਆਇਆ, ਬੇਇੱਜ਼ਤੀ ਤੇ ਦਰਦ ਦੀ ਮਾਰ ਨਹੀਂ ਚੱਲ ਸਕੀ। ਸੁਸਾਈਡ, ਕੰਪਲੀਟਲੀ ਸੁਸਾਈਡ।
यानी खुशियां मनाने वाली कोई गल नहीं है। क्यों बाबा जी? फिलहाल वो लड़की मरी है, इस रेप दा चश्मदीद गवाह अली भी जिंदा है। ओदी जबान बड़ी लंबी है। बाबा जी मेरे रहंदे तुसी क्यों फिक्र करदे हो एवें? हाँ क्यों फिक्र करदे हो? ਓਏ ਆ ਜਾ ਓਏ ਆ ਠੰਡੀ ਚਤਾ ਦਾ ਇੱਕ ਸ਼ਾਟ ਤਾਂ ਲੈ ਦੇਖ ਇਸ ਸਟੋਰੀ ਦੀ ਕਲੋਜ਼ਿੰਗ ਲਈ ਇਸ ਤੋਂ ਵਧੀਆ ਆਪਾਂ ਨੂੰ ਸ਼ਾਟ ਮਿਲ ਹੀ ਨਹੀਂ ਸਕਦਾ। ਆਪਣੀ ਤਾਂ ਬੱਲੇ ਬੱਲੇ ਹੋ ਜੂ, ਰਾਤੋਂ ਰਾਤ ਸਟਾਰ ਬਣ ਜਾਾਂਗੇ। ਓ ਰਾਤੋਂ ਰਾਤ ਓਏ ਓਏ ਛੱਡ ਨੂੰ ਕੀ ਕਰ ਰਹੇ ਛੱਡ ਨੂੰ। ਕਹਾਣੀ ਲਈ ਤੁਸੀਂ ਰਿਪੋਰਟਰ ਲੋਕ ਕਿਸੇ ਦਾ ਵੀ ਸਿਵਾ ਪਰੋਲ ਦਿੰਦੇ ਹੋ। ਕਿਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਜਲਦੀ ਰਾਖ ਵਿੱਚ ਕਿੰਨੇ ਅਧੂਰੇ ਸੱਚ ਤੈਅ ਕਰੇ ਨੇ? ਇਹ ਕੀ ਕੀਤਾ ਤੂੰ? ਇਸ ਵਿੱਚ ਤਾਂ ਪੂਰੀ ਸਟੋਰੀ ਸੀ। ਓਏ ਸਟੋਰੀ ਨਹੀਂ ਸੀ ਸਿਮਰਨ, ਇੱਕ ਸੱਚ ਸੀ ਜਿਹਨੂੰ ਮੈਂ ਦੁਨੀਆ ਦੇ ਸਾਹਮਣੇ ਲੈ ਕੇ ਆਉਂਗਾ। ਜਾ ਉਹ ਦੇਖ ਲੂੰਗਾ ਤੈਨੂੰ, ਤੂੰ ਸਾਡੀ ਪੱਤਰਕਾਰਾਂ ਦੀ ਪਾਵਰ ਨਹੀਂ ਜਾਣਦਾ। ਇੱਕ ਸੱਚ ਦਾ ਅੱਜ ਅੰਤ ਹੋ ਗਿਆ। ਇੱਕ ਹੋਰ ਬੇਟੀ, ਇੱਕ ਹੋਰ ਭੈਣ ਅੱਜ ਬਲਾਤਕਾਰ ਦੀ ਬਲੀ ਚੜ ਗਈ। ਆਪਣੇ ਦਰਦ ਨੂੰ ਬਰਦਾਸ਼ਤ ਨਾ ਕਰਦੇ ਹੋਏ ਸਿਮਰਨ ਚੀਮਾ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪਰ ਕੀ ਇਹ ਆਤਮ ਹੱਤਿਆ ਹੀ ਸੀ ਜਾਂ ਇਸ ਵਿੱਚ ਕੋਈ ਹੋਰ ਸਾਜ਼ਿਸ਼ ਹੈ? ਆਮ ਜਨਤਾ ਵਿੱਚ ਇਸ ਕੇਸ ਨੂੰ ਲੈ ਕੇ ਗੁੱਸਾ ਕਾਫੀ ਵੱਧ ਗਿਆ ਹੈ ਤੇ ਜਨਤਾ ਹੁਣ ਇਸ ਕੇਸ ਦੀ CBI ਜਾਂਚ ਕਰਾਉਣ ਦੀ ਮੰਗ ਕਰ ਰਹੀ ਹੈ। ਕਾਨੂੰ ਭੇਜਤੀ ਯਾਰ, ਬੜੀ ਸੋਹਣੀ ਸੀ। ਐਵੇਂ ਅੱਜ ਦੀ ਰਾਤ ਆ ਰੱਖਦੇ, ਸਾਰੀ ਰਾਤ ਆਪਣੇ ਕੋਲ ਪਈ ਸੀ ਯਾਰ। ਗਈ ਆਪਾਂ ਦਾਰੂ ਦਾ ਮਜ਼ਾ ਲਈਏ। ਕੀ ਹੋ ਗਿਆ? जीप क्यों रोकती? ਤਾਂ ਕੌਣ ਨੇ? ਐਵੇਂ ਲੰਡੂ ਨੇ ਸਾਲੇ। ਤੂੰ ਖਿੱਚ ਫਟਾਫਟ। ਇੱਧਰ ਹੀ ਆ ਰਿਹਾ। ਛੱਡ ਦੇ ਯਾਰ, ਦਿਮਾਗ ਖਰਾਬ ਹੋ ਗਿਆ ਤੇਰਾ। ਦਿਮਾਗ ਖਰਾਬ ਹੋ ਗਿਆ ਮੇਰਾ। ਇਹ ਸਾਲੇ ਸਰਕਾਰੀ ਬੰਦੇ ਆਮ ਜਨਤਾ ਨੂੰ ਫੁੱਦੂ ਸਮਝਦੇ ਆ। ਪਾਗਲ ਆ ਯਾਰ ਤੂੰ। ਸਰਕਾਰੀ ਗੱਡੀਆਂ ਭੰਨ ਕੇ ਤੂੰ ਕੀ ਸਾਬਤ ਕਰਨਾ ਚਾਹੁੰਦਾ? ਜੋ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ, ਮੈਂ ਉਹਨਾਂ ਦੇ ਕੰਨਾਂ ਤੇ ਪਰਦੇ ਫਾੜ ਦੂੰਗਾ। ਕੋਈ ਕਾਲਜ ਦੀ ਲੜਾਈ ਨਹੀਂ, ਲਾਠੀਆਂ ਡੰਡੇ ਚੱਕੇ ਤੇ ਭਿੜ ਗਏ। ਉਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਹੈ, ਸਾਡੀ ਕਿਸੇ ਨੇ ਨਹੀਂ ਸੁਣਨੀ। ਸਿਮਰਨ ਨਾਲ ਹੋਈ ਹਵਾਨੀਅਤ ਮੈਂ ਆਪਣੀ ਅੱਖਾਂ ਨਾਲ ਦੇਖੀ ਹੈ। ਉਸ ਦੀਆਂ ਚੀਕਾਂ, ਉਸ ਦਾ ਦਰਦ ਮਹਿਸੂਸ ਕੀਤਾ ਮੈਂ। ਤੂੰ ਕੀ ਚਾਹਣਾ? ਭੁੱਲ ਜਾ ਸਾਰਾ ਕੁਝ। ਸੱਚ ਹੀ ਬੋਲਿਆ ਸੀ ਨਾ ਤੂੰ। ਕਿਸੇ ਨੇ ਸੁਣਿਆ ਤੇਰਾ ਸੱਚ? ਸਰੇਆਮ ਜੁਰਮ ਕਰਕੇ ਗੁਨੇਗਾਰ ਖੁੱਲਾ ਉਤਰਿਆ ਫਿਰਦਾ। ਕਾਨੂੰਨ ਸਾਡਾ ਨਹੀਂ, ਉਹਨਾਂ ਦਾ ਹੈ। ਨਾਲੇ ਜਿਸ ਲਈ ਤੁਸੀਂ ਲੜਨ ਦੀ ਗੱਲ ਕਰਦੇ ਹੋ ਨਾ, ਉਹ ਖੁੱਤਾ ਪਿੱਟ ਦਿਖਾ ਕੇ ਚਲ ਗਈ। ਉਸਨੇ ਇਨਸਾਫ ਲਈ ਲੜਨ ਦੀ ਬਜਾਏ ਮਰਨਾ ਬਿਹਤਰ ਸਮਝਿਆ। ਨਹੀਂ, ਉਹ ਮਰੀ ਨਹੀਂ, ਉਹਨੂੰ ਮਾਰਿਆ ਗਿਆ ਸਿਰਫ ਉਸ ਦੀ ਆਵਾਜ਼ ਨੂੰ ਦਬਾਉਣ ਲਈ। ਇਸ ਨਾਲ ਕੀ ਫਰਕ ਪੈਂਦਾ ਯਾਰ? ਉਹ ਮਰੀ ਹੈ ਜਾਂ ਮਾਰੀ ਗਈ ਹੈ? ਉਸ ਦੀ ਮੌਤ ਦੇ ਨਾਲ ਸਭ ਕੁਝ ਖਤਮ ਹੋ ਗਿਆ, ਸਭ ਕੁਝ। ਜੋਲੀ ਸਮਝਾ ਜਾ ਇਸ ਨੂੰ।
क्यों ਹੁਣ ਇੰਨਾ ਚੁੱਪ ਕਿਉਂ ਹੈ? ਚੱਲ ਯਾਰ ਬੂੰਦੀਆਂ ਅੜਾ ਦੀਆਂ ਸਕ੍ਰਿਪਟ ਸਿਸਟਮ ਦੀਆਂ। ਹੁਣ ਵੇਖਦੇ ਆ ਕਦ ਤੱਕ ਖੈਰ ਮਨਾਉਂਦੇ ਆ ਸਾਲੇ। ਪੁਲਿਸ ਦੇ ਹੱਥ ਕੁਝ ਨਵੇਂ ਸਬੂਤ ਲੱਗੇ ਨੇ। ਉਹ ਲੜਕੀ ਸਿਮਰਤ ਚੀਮਾ ਜਿਸ ਦੇ ਨੌਂ ਵਿੱਚੋਂ ਕੁਝ ਬਲੱਡ ਤੇ ਸਕਿਨ ਦੇ ਸੈਂਪਲ ਮਿਲੇ ਸਨ, ਜਿਹੜੇ ਜੌਲੀ ਦੇ ਸਕਿਨ ਤੇ ਬਲੱਡ ਦੇ ਸੈਂਪਲ ਨਾਲ ਮੈਚ ਕਰ ਚੁੱਕੇ ਨੇ। ਇਸ ਕਰਕੇ ਸਾਡੀ ਟੀਮ ਜੌਲੀ ਨੂੰ ਗ੍ਰਿਫਤਾਰ ਕਰਨ ਲਈ ਨਿਕਲ ਚੁੱਕੀ ਹੈ। ਚੀਮਾ गिरफ्तार करना है मैं तेन, तेरी गिरफ्तारी दे वारंट ने मेरे को। मैनू गिरफ्तार पर क्यों? बलात्कार कीता तू। मैं बलात्कार? मैं तेनू दस्या सी ना काका, तेरे वर्गे दी लत्तां पार नहीं चलदी आंदियां, पर तेरे वर्गे फुकरे मनदे कित्थे ने। हुण सारी उम्र बैठ के जेल दियां रोटियां तोड़ी, मेरा कहा मन्निया हुंदा ना, नाले पंजाब च तेरी बल्ले बल्ले होनी सी ते नाले साडी फीती नीले रंग दी हो जानी सी। ਸਿੱਧਾ ਕਹੋ ਨਾ, ਰਾਣੇ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਹੈ ਤੁਹਾਡੇ 'ਚ। चुप, एक लफ्ज भी होर नहीं बोलना। मेरी किन्नी की ताकत है मैं जानदा। तेरे सारे टेस्ट मिल गए ने। ओदे नाह चो तेरी स्किन निकली है, जिहड़ी तेरी बात उतरी हुई है, देखिया ना। ते नाले तेरे कपड़े तो जिन्ना भी खून मिले ना, वो भी ओदे खून नाल मिलदा है। बलात्कार नहीं कीता तू। मैं कह रहा मैं तेनू दसूं, तेनू सटो जिप्सी च। हेलो जीडी, ਓਏ ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ? ਓਏ ਮੁੰਡਿਓ, ਦਰਵਾਜ਼ਾ ਖੋਲੋ। ਤੁਸੀਂ ਸਾਡੇ ਸਾਹਮਣੇ ਹੋਰ ਕੋਈ ਰਸਤਾ ਨਹੀਂ ਛੱਡਿਆ ਥਾਣੇਦਾਰ ਸਾਹਿਬ, ਇਸ ਲਈ ਸਾਨੂੰ ਕਾਨੂੰਨ ਆਪਣੇ ਹੱਥਾਂ 'ਚ ਲੈਣ ਲਈ ਮਜਬੂਰ ਹੋਣਾ ਪਿਆ। ਓਏ ਵਿੱਚ ਬੈਠੇ ਕੀ ਕਰਦੇ ਹੋ? ਉੱਤਰ ਕੇ ਦਰਵਾਜ਼ਾ ਖਲਾਓ। ਪੁਲਿਸ ਦੀ ਵਰਦੀ ਤੇ ਹੱਥ ਪਾ ਕੇ ਤੁਸੀਂ ਚੰਗਾ ਨਹੀਂ ਕੀਤਾ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ। ਇਹਦੇ ਨਤੀਜੇ ਭੁਗਤਣੇ ਪੈਣਗੇ ਤੁਹਾਨੂੰ। ਹਾਲੇ ਵੀ ਮੌਕਾ ਤੁਹਾਡੇ ਕੋਲੇ। ਗੇਟ ਖੋਲ ਦੋ। ਤੁਸੀਂ ਕਾਨੂੰਨ ਆਪਦੇ ਹੱਥ 'ਚ ਲੈ ਰਹੇ ਹੋ, ਮੈਂ ਤੁਹਾਨੂੰ ਦੱਸਾਂ। ਖੋਲ ਇਹਨੂੰ, ਖੋਲ ਇਹਨੂੰ। ਹੈ ਤੁਸੀਂ ਕਾਨੂੰਨ ਆਪਦੇ ਹੱਥ 'ਚ ਲੈ ਕੇ ਬੜਾ ਗੁਨਾਹ ਕਰ ਰਹੇ ਹੋ। ਮੈਂ ਦੇਖ ਲੂ ਤੁਹਾਨੂੰ। ਸਰਜੀਤ ਚੀਮਾ ਮੇਰਾ ਨਾਮ, ਚੀਮਾ ਇੰਸਪੈਕਟਰ। ਮੈਂ ਤੁਹਾਨੂੰ ਕੱਲੇ ਨੂੰ ਦੇਖ ਲੂ, ਕੱਲੇ ਨੂੰ। ਉਹ ਤੂੰ ਛੇਤੀ ਕਰ ਓਏ, ਮੈਂ ਦੇਖ ਲੂ ਤੁਹਾਨੂੰ। ਦੋਸਤੋ, ਇਸ ਯੂਨੀਵਰਸਿਟੀ ਨੂੰ ਅਸੀਂ ਆਪਣਾ ਘਰ ਸਮਝਦੇ ਸੀ। ਇੱਥੇ ਜੋ ਵੀ ਬੁਰਾ ਹੋਇਆ ਉਸ ਖਿਲਾਫ ਡਟ ਕੇ ਲੜੇ ਖੜੇ ਅਸੀਂ। ਪਰ ਇਸ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਪਤਾ ਚੱਲਿਆ ਕਿ ਇਸ ਤੋਂ ਬਾਹਰ ਵੀ ਇੱਕ ਦੁਨੀਆ ਹੈ, ਜਿੱਥੇ ਅੱਖੀ ਵੇਖੇ ਜੁਰਮ ਦੇ ਖਿਲਾਫ ਇਨਸਾਫ ਮੰਗਣ ਲਈ ਜਾਓ ਤਾਂ ਇਨਸਾਫ ਨਹੀਂ ਆ ਮਿਲਦਾ ਆ। ਸਾਡਾ ਨਾਂ ਇਸ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ। ਅਸੀਂ ਜੋ ਵੀ ਕਰਾਂਗੇ ਉਸ ਨੂੰ ਇਸ ਵਿਦਿਆ ਦੇ ਮੰਦਰ ਦੇ ਨਾਲ ਜੋੜ ਕੇ ਦੇਖਿਆ ਜਾਵੇਗਾ। ਇਸ ਲਈ ਅਸੀਂ ਇੱਥੋਂ ਜੋ ਵੀ ਸਿੱਖਿਆ, ਜੋ ਵੀ ਮਾਣਿਆ, ਕਦੇ ਭੁੱਲਾਂਗੇ ਨਹੀਂ, ਕਿਉਂਕਿ ਯੂਨੀਵਰਸਿਟੀ ਦਾ ਸਲੋਗਨ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ, ਤੇ ਅਸੀਂ ਬਸ ਉਸੇ ਤੇ ਚੱਲਾਂਗੇ। ਕੀ ਕਸੂਰ ਸੀ ਉਸ ਕੁੜੀ ਦਾ? ਇਹੀ ਕਿ ਸਿਰਫ ਉਹ ਕੈਨੇਡਾ ਤੋਂ ਪੰਜਾਬ ਦਾ ਕਲਚਰ ਦੇਖਣ ਆਈ ਸੀ। ਆਹ ਕਲਚਰ ਆਪਣੇ ਦੇਸ਼ ਦਾ ਕਿ ਬਲਾਤਕਾਰੀ ਅਜੇ ਵੀ ਸਰੇਆਮ ਘੁੰਮ ਰਹੇ ਨੇ। ਕੋਈ ਸਾਥ ਦੇ ਜਾਂ ਨਾ ਦੇ, ਅਸੀਂ ਮਰਦੇ ਦਮ ਤੱਕ ਲੜਾਂਗੇ। ਫਿਰ ਉਹ ਕਿਸੇ ਮਿਨਿਸਟਰ ਦਾ ਮੁੰਡਾ ਹੋਵੇ ਤੇ ਚਾਹੇ ਹੁਣ ਕਿਸੇ ਡੇਰਿਆਂ ਦੇ ਸੰਤ, ਬਖਸ਼ੇ ਨਹੀਂ ਜਾਣਗੇ। ਸਰ, ਜੌਲੀ ਦੇ ਫਰਾਰ ਹੋਣ ਬਾਰੇ ਕੀ ਕਹੋਗੇ? ਤਲਾਸ਼ ਜਾਰੀ ਹੈ। ਪੂਰੀ ਟੀਮ ਮਿਲ ਕੇ ਆਮ ਸਟੂਡੈਂਟਸ ਨੂੰ ਨਹੀਂ ਫੜ ਪਾ ਰਹੀ ਕਿ ਪੇਸ਼ੇਵਰ ਮੁਜਰਮਾਂ ਨੂੰ ਫੜ ਪਾਏਗੀ? ਮੁਜਰਮ ਪੁਰਾਣਾ ਹੋਵੇ ਜਾਂ ਨਵਾਂ, ਸਾਡਾ ਸਮਾਜ ਹੀ ਉਸ ਨੂੰ ਪੈਦਾ ਕਰਦਾ ਹੈ, ਤੇ ਸਾਡਾ ਕੰਮ ਹੈ ਮੁਜਰਮਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨਾ।
ਤੇ ਉਹ ਅਸੀਂ ਕਰਕੇ ਰਹਾਂਗੇ। ਦੇ ਗੱਡੀ ਤੇ ਗੱਡੀ, ਦੇ ਗੱਡੀ ਤੇ ਗੱਡੀ। ਇਹ ਮਾਮੇ ਸਾਲੇ ਜਿਆਦੇ ਤੱਤੇ ਹੋਏ ਫਿਰਦੇ ਨੇ। ਤੱਤੇ ਹੋਣਗੇ ਨਹੀਂ, ਜੇ ਅਗਲਿਆਂ ਦੇ ਬੰਦੇ ਵਰਦੀਆਂ 'ਚ ਫੈਂਟੋਗੇ ਉਹ ਤਾਂ ਡਾਰਾਂ ਬੰਨ ਆਉਣਗੇ ਹੀ। ਆਪਣੀ ਲੜਾਈ ਕੋਈ ਮੰਡੀਰ ਨਾਲ ਨਹੀਂ, ਸਿੱਧੀ ਸਰਕਾਰ ਨਾਲ ਟੱਕਰ ਲੈ ਰਹੇ ਹਾਂ। ਜੇ ਹੁਣ ਟੱਕਰ ਲੈ ਹੀ ਲਈ ਹੈ ਤਾਂ ਫਿਰ ਸੋਚਣ ਦੀ ਕੀ ਲੋੜ ਹੈ? ਸੋਚਾਂਗੇ ਨਹੀਂ ਤੇ ਕਰਾਂਗੇ ਕਿਵੇਂ? ਤੂੰ ਕਹਿਣਾ ਕੀ ਚਾਹਣਾ? ਮੈਂ ਇਹੀ ਕਹਿਣਾ ਚਾਹੁੰਦਾ, ਜਿਸ ਰਾਹ ਤੇ ਆਪਾਂ ਚੱਲ ਰਹੇ ਹਾਂ ਉਸ ਦੇ ਹਰ ਕਦਮ ਤੇ ਮੌਤ ਹੈ। ਕੀ ਗੱਲ, ਡਰ ਲੱਗਦਾ ਹੁਣ? ਉਹ ਮੈਨੂੰ ਤਾਂ ਬਚਪਨ 'ਚ ਹੀ ਮੇਰੇ ਫਾਦਰ ਸਾਹਿਬ ਨੇ ਸਿਖਾਇਆ, ਮਰਨਾ ਕਰ ਕਬੂਲ, ਜੀਵਨ ਦੀ ਛੜਾਸ। ਜੇ ਆਸਾਂ ਟੁੱਟੀਆਂ ਤਾਂ ਹੀ ਤਾਰਾ ਚੁਣਿਆ। ਸਿਮਰਨ ਸੱਚ ਕਹਿੰਦੀ ਸੀ ਕਿ ਸਾਨੂੰ ਨਹੀਂ ਪਤਾ ਭਗਤ ਸਿੰਘ ਕੌਣ ਸੀ। ਇਸ ਮੋੜ ਤੇ ਆ ਕੇ ਪਤਾ ਚੱਲਿਆ ਕਿ ਭਗਤ ਸਿੰਘ ਕੋਈ ਇਨਸਾਨ ਨਹੀਂ, ਇੱਕ ਸੋਚ ਸੀ, ਇੱਕ ਵਿਚਾਰ ਸੀ, ਤੇ ਵਿਚਾਰ ਕਦੇ ਮਰਿਆ ਨਹੀਂ ਕਰਦੇ। ਸਾਡੀ ਲੜਾਈ ਸਿਮਰਨ ਤੇ ਜੌਲੀ ਦੀ ਲੜਾਈ ਨਹੀਂ, ਸਗੋਂ ਹੱਕ ਤੇ ਸੱਚ ਦੀ ਲੜਾਈ ਹੈ। ਇਸ ਵਿੱਚ ਜੋ ਵੀ ਹੋਊਗਾ ਮਨਜ਼ੂਰ ਹੋਊਗਾ। मन बिच जज्बा ले भगत सिंह। ਜੋ ਬੋਲੇ ਸੋ ਨਿਹਾਲ। पूरा को पहचानिए जो लड़े दीन के है, ऊंचा ऊंचा कट मरे कबू न खाने के। कंवर राणा, ਸਮਾਨ ਆ ਗਿਆ? ਸਮਾਨ ਤਾਂ ਆਇਆ ਨਹੀਂ ਬਾਈ, ਸ਼ੈਤਾਨ ਆ ਗਏ। ਕਿਹੜੇ ਸ਼ੈਤਾਨ? ਆਹੀ ਦੀਪ, ਜੋਲੀ ਤੇ ਜੀਡੀ। ਕਿੱਥੇ ਨੇ? ਬਾਹਰ ਖੜੇ ਨੇ, ਸਿਕਿਉਰਿਟੀ ਨੇ ਰੋਕਿਆ ਹੋਇਆ। ਸਿਕਿਉਰਿਟੀ ਤੋਂ ਚੈੱਕ ਕਰਵਾ ਕੇ ਅੰਦਰ ਭੇਜ। ਠੀਕ ਹੈ ਬਾਈ, ਚਲੋ ਆਓ। ਕਮਾਲ ਹੋ ਗਈ, ਕਮਾਲ। ਅੱਜ ਭਗਵਾਨ ਦੇ ਘਰ ਕੀੜੀਆਂ ਆਈਆਂ ਨੇ। ਆਓ ਬੈਠੋ। ਹਾਏ 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 ਹਾਏ। ਹਾਂ, ਛੱਡੋ, ਦੱਸੋ ਕੀ ਪੀਓਗੇ? ਵਿਸਕੀ ਜਾਂ ਸਕੌਚ? ਹੋ ਬਾਬਿਓ, ਇਹ ਤਾਂ ਦੁੱਧ ਪੀਂਦੇ ਬੱਚੇ ਨੇ। ਅੱਛਾ, ਫਿਰ ਪੁਲਿਸ ਨੂੰ ਮੰਗਵਾ ਲਈਏ ਇੱਥੇ ਜਾਂ ਥਾਣੇ ਜਾਣਾ? ਰਾਣੇ ਬਾਈ, ਬਾਈ ਬਚਾ ਲਾ ਯਾਰ ਸਾਨੂੰ। ਕਿਉਂ? ਭੂਆ ਦਾ ਪੁੱਤ ਲੱਗਦਾ? ਬਾਈ ਮੈਂ ਬਹੁਤ ਗਰੀਬ ਘਰ ਤੋਂ, ਬਹੁਤ ਅਹਿਸਾਨ ਹੋ ਤੇਰਾ, ਬਚਾ ਲੈ ਯਾਰ ਪਲੀਜ਼। ਹਾਏ 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 ਹਾਏ। ਵੈਸੇ ਪੁਲਿਸ ਨਾਲ ਪੰਗਾ ਵੀ ਤੁਸੀਂ ਤਗੜਾ ਹੀ ਲਿਆ। ਕਿਉਂ ਇੰਟਰਨੈਟ, ਤੈਨੂੰ ਨਹੀਂ ਚਾਹੀਦੀ ਮਾਫੀ? ਚਾਹੀਦੀ ਹੈ ਜੀ। ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਇਆ ਸੀ ਵੀ ਰਾਣੇ ਬਾਈ ਨਾਲ ਨਾ ਲਓ ਪੰਗਾ, ਵੀ ਉਹਦੀ ਪਹੁੰਚ ਬੜੀ ਉੱਪਰ ਤੱਕ ਹੈ। ਹੁਣ ਵੀ ਮੈਂ ਹੀ ਲੈ ਕੇ ਆਇਆ ਇਹਨਾਂ ਨੂੰ ਇੱਥੇ। ਓ ਤੇਰੀ ਧੌਣ 'ਚ ਕਿੱਲਾ ਫਸਿਆ, ਤੂੰ ਨਹੀਂ ਮਾਫੀ ਮੰਗਣੀ?
ਮੇਰੇ ਕੋਲੋਂ ਪੈਰ ਫੜਾ ਕੇ ਤੇਰਾ ਕੀ ਫਾਇਦਾ। ਪਰ ਹਾਂ, ਆਪਾਂ ਇੱਕ ਸੌਦਾ ਕਰ ਸਕਦੇ ਹਾਂ ਜਿਸ ਵਿੱਚ ਆਪਣਾ ਸਾਰਿਆਂ ਦਾ ਫਾਇਦਾ ਹੋ ਜਾਊ। ਸੌਦਾ? ਦੇਖ ਰਾਣੇ, ਪੈਸੇ ਦੇ ਜ਼ੋਰ ਦੀ ਤਾਕਤ ਤੇ ਤਾਂ ਤੂੰ ਬਚ ਗਿਆ, ਪਰ ਬਦਨਾਮੀ ਦਾ ਦਾਗ ਤਾਂ ਤੁਹਾਡੇ ਤੇ ਲੱਗ ਗਿਆ ਨਾ। ਹਾਂ, ਪਰ ਜੇ ਤੂੰ ਚਾਹੁੰਦਾ ਹੈ ਤੇ ਇਹ ਦਾਗ ਤੇ ਬਦਨਾਮੀ ਵਾਲੀ ਚਾਦਰ ਆਪਾਂ ਕਿਸੇ ਹੋਰ ਤੇ ਗੱਲ ਪਾ ਸਕਦੇ ਹਾਂ। ਉਹ ਕਿਵੇਂ? ਇਹ ਗੱਲ ਤੇ ਮੈਂ ਤੇਰੇ ਬਾਪ ਤੇ ਉਸਦੇ ਬਾਪ ਬਾਬਾ ਪ੍ਰੇਮਾਨੰਦ ਨੂੰ ਹੀ ਦੱਸੂਗਾ। ਇੱਕ ਮਿੰਟ। बाबा जी मैं बहुत परेशान हाँ, मेरा किसी काम में जी नहीं लगता, प्लीज़ कोई उपाय दस दो। काका तू संतरा खाना? हाँ जी बाबा जी, हफ्ते एक बार ही खा लेना जी। इंज कर। हाँ जी बाबा जी। हुण तू 7 दिन हाँ जी संतरे दियां 7 फाड़ियां हर रोज खा। ठीक है बाबा जी। ध्यान लग जाएगा। जी मैं तुसी को बाबा जी। ओम ह्रीं श्रीं पुरुषोत्तमाय नमः। ਬਾਬਾ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਹੁਣ ਤੁਸੀਂ ਚਾਹੁੰਦੇ ਕੀ ਹੋ? ਬਾਬਾ ਜੀ, ਤੁਹਾਡੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਤੁਸੀਂ ਮੇਰੀ ਤੇ ਮੇਰੇ ਦੋਸਤਾਂ ਦੀ ਜਾਨ ਬਚਾ ਲਓ ਪਲੀਜ਼। ਇਹਦੇ 'ਚ ਸਾਡਾ ਕੀ ਫਾਇਦਾ ਹੋਏਗਾ? ਬਾਬਾ ਜੀ, ਜੇ ਤੁਸੀਂ ਸਾਡੀ ਜਾਨ ਬਚਾਉਣ ਦਾ ਵਾਅਦਾ ਕਰਦੇ ਹੋ ਤਾਂ ਅਸੀਂ ਸਾਰੇ ਜਣੇ ਸਰੈਂਡਰ ਕਰਨ ਨੂੰ ਤਿਆਰ ਹਾਂ। ਯਾਰ ਕੀ ਤੁਸੀਂ ਆਪਣੇ ਬੱਚਿਆਂ ਵਾਂਗੂ ਰੋਣੇ ਰੋ ਜਾਂਦੇ? ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀ ਆਪਣੇ ਉਹ ਚਾਦਰ ਛੱਟੀ, ਉਹ ਕੀ ਕਹਿੰਦੇ ਸੀ, ਦਾਗ? ਗੱਲ ਕਰੋ ਨਾ ਤੁਸੀਂ। ਬਾਬਾ ਜੀ, ਸਾਡੀ ਸਾਰਿਆਂ ਦੀ ਜਾਨ ਬਚਾਉਣ ਦੇ ਬਦਲੇ ਅਸੀਂ ਇਹ ਬਿਆਨ ਦੇਵਾਂਗੇ ਕਿ ਆਪੋਜੀਸ਼ਨ ਪਾਰਟੀ ਦੇ ਕਹਿਣ ਤੇ ਅਸੀਂ ਇਸ ਪਵਿੱਤਰ ਆਸ਼ਰਮ ਨੂੰ ਬਦਨਾਮ ਕੀਤਾ। अंदर लेके जा इन्होंने, मैं थोड़ी देर में आना। ਵੈਸੇ ਨਾ ਤੁਸੀਂ ਤਿੰਨਾਂ ਨੇ ਸਾਨੂੰ ਸਤਾਇਆ ਬਹੁਤ ਆ। ਦਿਲ ਕਰਦਾ ਤੁਹਾਨੂੰ ਤਿੰਨਾਂ ਨੂੰ ਗੋਲੀ ਮਾਰ ਦਿਆਂ, ਪਰ ਛੱਡੋ। ਭਾਈ ਆ ਜੋਲੀ ਨੇ ਨਾ ਜਦੋਂ ਕੁੜੀ ਨੂੰ ਬਚਾ ਰਿਹਾ ਸੀ, ਇਹੀ ਜੀ ਲੱਤ ਮਾਈ ਨਾ ਮੇਰੇ ਜੀ ਕਰਤੇ ਤੇ। ਓਏ ਬਸ ਚੁੱਪ ਕਰ ਜਾ, ਮੈਨੂੰ ਉਹ ਕੁੜੀ ਦੀ ਯਾਦ ਨਾ ਦਵਾ। ਅਜੇ ਤੱਕ ਉਸ ਕੁੜੀ ਦੀ ਖੁਸ਼ਬੂ ਮੇਰੇ ਦਿਮਾਗ 'ਚ ਆ। ਉਹਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਗੂੰਜਦੀਆਂ ਨੇ। ਭਾਈ ਅਸਲੀ ਆਵਾਜ਼ ਤਾਂ ਉਦੋਂ ਸੁਣਨ ਵਾਲੀ ਸੀ ਜਦੋਂ ਉਹਨੂੰ ਮੈਂ ਛੱਤ ਤੋਂ ਥੱਲੇ ਸੁੱਟਿਆ। ਠਾ ਹਾਏ 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 ਹਾਏ, ਸਵਾਦ ਆ ਗਿਆ। ਤੂੰ ਤਾਂ ਜਾਣਦਾ ਨਾ ਸਾਰਾ ਕੁਝ। ਬੜੇ ਪਿਆਰ ਦੇ ਨਾਲ ਚੱਕਿਆ ਮੈਂ ਉਹਨੂੰ ਆਪਣੇ ਹੱਥਾਂ ਦੇ ਵਿੱਚ। ਸਵਾਦ ਆ ਗਿਆ, ਸਵਾਦ। ਬੜੀ ਗੋਰੀ ਸੀ, ਬੜੀ ਨਰਮ। ਤੂੰ ਤੇ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ ਨਾ ਕਰਕੇ, ਹੈ? ਸਵਾਦ ਵੈਸੇ ਤੈਨੂੰ ਵੀ ਬਹੁਤ ਆ ਰਿਹਾ ਹੋਣਾ, ਹੈ ਨਾ? ਤੂੰ ਤੇ ਉੱਥੇ ਹੈ ਹੀ ਨਹੀਂ ਸੀ, ਪਰ ਜੇ ਹੁੰਦਾ ਨਾ, ਸੱਚੀ ਗੱਲ ਆ, ਤੂੰ ਵੀਡੀਓ ਬਣਾਉਣੀ ਸੀ। ਔਰ ਸਾਲਾ ਤੂੰ ਤੇ ਵੀਡੀਓ ਬੜੀ ਸੋਹਣੀ ਬਣਾਉਣਾ, ਹੈ ਨਾ? ਇੰਨੀ ਘੈਂਟ ਸੀ ਨਾ, ਕੁਝ। ਹਾਏ 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 ਹਾਏ, ਦੇਖਦਾ ਕਿਵੇਂ ਤੇਰੀ ਅੱਖਾਂ ਦੇਖ। ਇਹਨਾਂ ਅੱਖਾਂ ਨਾਲ ਤੂੰ ਨਜ਼ਾਰਾ ਦੇਖਿਆ ਹੁੰਦਾ ਨਾ, ਸਵਾਦ ਆ ਜਾਂਦਾ ਪਾਪਾ, ਸਵਾਦ। ਸਵਾਦ ਆ ਗਿਆ ਵਾਪਸ। ਕਿਆ ਮੂਮੈਂਟ ਸੀ। ਰਾਣੇ, ਜੋ ਤੁਸੀਂ ਕੀਤਾ ਹੈ ਉਹਦਾ ਫਲ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ। ਇਹ ਪ੍ਰਵਚਨ ਇਸ ਕਿਤਾਬ 'ਚ ਲਿਖੇ ਆ? ਹਾਂ, ਇਹ ਜਾਈ ਕੁਝ ਸਮਝ।
ਇਹ ਕਿਹੜੇ ਮੇਲੇ ਤੋਂ ਲੈ ਕੇ ਆਇਆ ਬੱਚਿਆਂ ਦਾ ਖਿਡੌਣਾ ਮੈਨੂੰ ਡਰਾਉਣ ਲਈ? ਓਏ ਡਰਾ ਨਹੀਂ ਰਿਹਾ ਮੈਂ ਤੈਨੂੰ, ਸਿਰਫ ਚੇਤਾਵਨੀ ਦੇ ਰਿਹਾ। ਜੇ ਤੁਹਾਡੇ ਦੋਨਾਂ ਚੋਂ ਕੋਈ ਹਿੱਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਤੇਰੀ ਕੀ ਇਹਨੂੰ ਮਾਰਤਾ। ਚਲੋ ਓਏ ਜੇ ਗੱਲ ਰਾਜਨੀਤੀ ਤੱਕ ਹੀ ਰਹਿੰਦੀ ਤਦ ਤੱਕ ਤਾਂ ਠੀਕ ਸੀ, ਪਰ ਤੁਸੀਂ ਇਹ ਛੋਟੇ ਜਿਹੇ ਕੇਸ ਵਿੱਚ ਆਸ਼ਰਮ ਦਾ ਨਾਂ ਕਸੀਰ ਕੇ ਚੰਗਾ ਨਹੀਂ ਕੀਤਾ। ਓਏ ਤੁਸੀਂ ਕੀ ਸਮਝਦੇ ਹੋ ਮੈਨੂੰ 40 ਸਾਲ ਲੱਗੇ ਆਸ਼ਰਮ ਬਣਾਉਣ ਨੂੰ, ਔਰ ਤੁਸੀਂ ਕੀ ਸਮਝਦੇ ਹੋ ਕਿ ਮੈਂ 40 ਸਾਲਾਂ ਵਿੱਚ ਕੁਛ ਨਹੀਂ ਕੀਤਾ ਹੈ? और मैं कई रेप ते कई कत्ल किए और कई कत्ल करवाए पर किसी को खबर तक नहीं हुई। और तुसी चीज ही की हो बाबा जी और की बाबा बाबा लगा रखे है। देखो ਤੁਹਾਡੇ ਕੋਲ ਸਿਰਫ ਇੱਕੋ ਹੀ ਰਾਸਤਾ ਹੁਣ, ਕੱਲ ਆਸ਼ਰਮ ਦਾ ਸਾਲਾਨਾ ਸਤਸੰਗ ਹੈ, ਉੱਥੇ ਆ ਕੇ ਤੁਸੀਂ ਮੇਰੇ ਪੈਰਾਂ 'ਚ ਗਿਰੋਗੇ ਤੇ ਮੇਰੇ ਕੋਲ ਮਾਫੀ ਮੰਗੋਗੇ ਔਰ ਮੇਰੇ ਉੱਤੇ ਸਾਰੇ ਲਾਏ ਹੋਏ ਇਲਜ਼ਾਮ ਆਪਣੇ ਉੱਤੇ ਲੈ ਲਓ। ਓਏ ਕੀ ਹੈ? ਓਏ 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 ਕੀ ਹੈ? ਓਏ ਕਿਆ ਸਿਕਿਉਰਿਟੀ 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 ਕਿੱਥੇ ਮਰ ਗਏ ਤੂੰ? ਆਗੇ ਸਿਕਿਉਰਿਟੀ ਹੋਣ ਨਹੀਂ ਪੜਦਾ ਤੂੰ। ਸਿਕਿਉਰਿਟੀ ਕੀ ਗੱਲ ਰੱਬ ਜੀ ਬੜੀ ਛੇਤੀ ਡਰ ਗਏ? ਅਸੀਂ ਤਾਂ ਆਪਣੀ ਜਾਨ ਤਲੀ ਤੇ ਧਰ ਕੇ ਆਏ, ਚਾਹੇ ਇਹਨਾਂ ਨੂੰ ਗੰਦ ਥੱਲੇ ਕਰ ਨਹੀਂ ਤਾਂ ਖੋਪੜੀ ਦੀਆਂ ਫਾੜੀਆਂ ਕਰ ਦੂੰ। ਉਹ ਗੰਨਾ ਸੁੱਟ ਦਿਓ, ਗੰਨਾ ਸੁੱਟ ਦਿਓ, ਗੰਨਾ ਸੁੱਟ ਦਿਓ, ਓਏ ਕੰਜਰੋ ਗੰਨਾ ਸੁੱਟੋ। ਲੈਣ ਚ ਲੱਗ ਜਾ ਓਏ। ਹੱਥ ਉੱਤੇ ਹੱਥ ਉੱਤੇ। ਬਾਬਾ ਜੀ ਚੱਲੀਏ। ਚੱਲ ਚੱਲ ਤੇਰੀ ਤੁਸੀਂ ਚੰਗਾ ਨਹੀਂ ਕਰ ਰਹੇ, ਬਹੁਤ ਵੱਡੀ ਗਲਤੀ ਕਰ ਰਹੇ ਹੋ। ਲਓ ਜੀ ਪੇਸ਼ੇ ਖਿਦਮਤ। ਬੜੇ ਪਿਆਰ ਦੇ ਨਾਲ ਚੱਕਿਆ ਮੈਂ ਉਹਨੂੰ ਆਪਣੇ ਹੱਥਾਂ ਦੇ ਆ ਕੀ ਹੈ? ਓਏ ਕਿੰਨੀ ਵਾਰੀ ਤੈਨੂੰ ਸਮਝਾਇਆ, ਕਿੰਨੀ ਵਾਰੀ ਤੈਨੂੰ ਸਮਝਾਇਆ। ਦੇਖ ਕਿਸ ਤਰ੍ਹਾਂ ਤੂੰ ਕੁੱਤਿਆਂ ਨੂੰ ਭੌਂਕੀ ਜਾ ਰਿਹਾ, ਕੁੱਤਿਆਂ ਨੂੰ ਭੌਂਕੀ ਜਾ ਰਿਹਾ ਤੂੰ। ਸ਼ਾਂਤੀ ਮਹਾਰਾਜ ਸ਼ਾਂਤੀ। ਕਿਉਂ ਮੈਂ ਬੱਚੇ ਤੇ ਔਖੇ ਹੋਈ ਜਾਂਦੇ ਹੋ? ਉਹ ਦੁੱਧ ਧੋਤੇ ਤੁਸੀਂ ਵੀ ਨਹੀਂ, ਤੁਹਾਡੀ ਵੀ ਪੂਰੀ ਫੀਚਰ ਫਿਲਮ ਛਪੀ ਹੋਈ ਹੈ ਇਹਦੇ ਚ। ਆ ਚੱਕ। ਉਹ ਮੈਂ ਕਈ ਰੇਪ ਤੇ ਕਈ ਕਤਲ ਕੀਤੇ ਔਰ ਕਈ ਕਤਲ ਕਰਵਾਏ ਪਰ ਕਿਸੇ ਨੂੰ ਖਬਰ ਤੱਕ ਨਹੀਂ ਹੋਈ। ਦਿਖਾ ਦੇ ਇਹਨਾਂ ਦੀ ਔਕਾਤ ਦੁਨੀਆ ਨੂੰ, ਪਾ ਦੇ YouTube ਤੇ Facebook ਤੇ। ਉਦੋਂ ਤੱਕ ਮੈਂ ਤੇ ਜੀਡੀ ਕਰਦੇ ਆ ਇਹਨਾਂ ਦੀ ਸੇਵਾ। ਮਾਰੋ ਸਾਲੇ ਦੇ ਦਬ ਦਬ ਕੇ। ਇਹਨਾਂ ਨੂੰ ਤੇ ਸੂਲੀ ਤੇ ਟੰਗ ਦੇਣਾ ਚਾਹੀਦਾ ਹੈ, ਇਹਨਾਂ ਨੂੰ ਤਾਂ ਮਾਰ ਹੀ ਦੇਣਾ ਚਾਹੀਦਾ ਹੈ। ਉਹ ਮੈਂ ਕਈ ਰੇਪ ਤੇ ਕਈ ਕਤਲ ਕੀਤੇ ਔਰ ਕਈ ਕਤਲ ਕਰਵਾਏ ਪਰ ਕਿਸੇ ਨੂੰ ਖਬਰ ਤੱਕ ਨਹੀਂ ਹੋਈ। ਔਰ ਤੁਸੀਂ ਚੀਜ਼ ਹੀ ਕੀ ਹੋ? ਬੀਤੇ ਦਿਨੀ ਹੋਏ ਸਿਮਰਨ ਰੇਪ ਤੇ ਆਤਮ ਹੱਤਿਆ ਦੇ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਸਿਮਰਨ ਦੇ ਦੋਸਤਾਂ ਦੇ ਦੁਆਰਾ ਕੀਤੇ ਗਏ ਸਟਿੰਗ ਆਪਰੇਸ਼ਨ ਦੇ ਵਿੱਚ ਕੁੰਵਰ ਸਿੰਘ ਰਾਣਾ ਨੇ ਆਪ ਕਬੂਲ ਕੀਤਾ ਹੈ ਕਿ ਸਿਮਰਨ ਦਾ ਰੇਪ ਉਸਨੇ ਹੀ ਕੀਤਾ ਸੀ। ਐਨਾ ਹੀ ਨਹੀਂ, ਸਿਮਰਨ ਦਾ ਕਤਲ ਵੀ ਉਹਨਾਂ ਨੇ ਹੀ ਕਰਵਾਇਆ ਸੀ। ਤੇ ਦੂਜੀ ਵੱਡੀ ਖਬਰ ਇਹ ਹੈ ਕਿ ਡੇਰਾ ਪ੍ਰੇਮਾਨੰਦ ਦੇ ਮੁਖੀ ਬਾਬਾ ਪ੍ਰੇਮਾਨੰਦ ਦਾ ਵੀ ਅਸਲੀ ਚਿਹਰਾ ਸਿਮਰਨ ਦੇ ਦੋਸਤਾਂ ਨੇ ਸਾਹਮਣੇ ਲਿਆਂਦਾ ਹੈ। ਉਹਨਾਂ ਦਾ ਆਗਾਜ਼, ਸਫ਼ਰ ਤੇ ਅੰਜਾਮ ਮੈਂ ਤੁਹਾਨੂੰ ਦੱਸ ਦਿੱਤਾ। ਹੁਣ ਇਹ ਫੈਸਲਾ ਤੁਸੀਂ ਲਓ ਕਿ ਉਹ ਸਹੀ ਸੀ ਜਾਂ ਗਲਤ। ਵੇਖ ਰਹੀ ਹੈ ਤੇਰੇ ਦੋਸਤਾਂ ਕਾਰਨ ਕੀ ਕੁਝ ਹੋ ਰਿਹਾ। ਹਾਂ, ਮੈਂ ਤਾਂ ਉਦੋਂ ਵੀ ਚੁੱਪ ਕਰਕੇ ਦੇਖ ਰਹੀ ਸੀ ਜਦੋਂ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਸੀ, ਤੇ ਸਭ ਕੁਝ ਜਾਣਦੇ ਹੋਏ ਵੀ ਕੋਈ ਕੁਝ ਨਹੀਂ ਕਰ ਰਿਹਾ ਸੀ। ਵੇਖ ਕੀਰਤ, ਮੈਨੂੰ ਪਤਾ ਹੈ ਤੂੰ ਉਹਨਾਂ ਦਾ ਠਿਕਾਣਾ ਜਾਣਦੀ ਹੈ ਤੇ ਜੋ ਨੁਕਸਾਨ ਹੋ ਰਿਹਾ ਹੈ ਇਹ ਰੋਕ ਸਕਦੀ ਹੈ। ਤੇ ਜੋ ਨੁਕਸਾਨ ਹੋ ਚੁੱਕਿਆ ਹੈ ਤੇ ਹੋ ਸਕਦਾ ਹੈ ਉਸ ਦਾ ਕੀ? ਉਹਨਾਂ ਦੀ ਸੱਚਾਈ ਤਾਂ ਸਾਹਮਣੇ ਆ ਹੀ ਚੁੱਕੀ ਹੈ। ਇਹੋ ਜਿਹੇ ਹਾਲਾਤਾਂ 'ਚ ਜੇ ਉਹ ਸਾਹਮਣੇ ਨਾ ਆਉਣ, ਪੁਲਿਸ ਤੇ ਕਾਨੂੰਨ ਤਾਂ ਉਹਨਾਂ ਨੂੰ ਹੀ ਮੁਜਰਮ ਸਮਝੇਗਾ ਨਾ। ਹਲੇ ਵੀ ਕਿਉਂ ਪਾਪਾ? ਇੰਟਰਨੈਟ ਤੇ ਟੀਵੀ ਤੇ ਰਾਣੇ ਤੇ ਬਾਬੇ ਦੀ ਸਾਰੀ ਅਸਲੀਅਤ ਮੇਰੇ ਦੋਸਤ ਸਭ ਦੇ ਸਾਹਮਣੇ ਲੈ ਕੇ ਆਏ ਨੇ, ਤੇ ਹੁਣ ਵੀ ਕਾਨੂੰਨ ਉਹਨਾਂ ਨੂੰ ਹੀ ਮੁਜਰਮ ਸਮਝੇਗਾ। ਅੱਜ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਐਸਐਸਪੀ ਬਰਾੜ ਦੀ ਬੇਟੀ ਹਾਂ, ਜੋ ਸਾਰੀ ਸੱਚਾਈ ਨੂੰ ਜਾਣਦੇ ਹੋਏ ਸਮਝਦੇ ਹੋਏ ਵੀ ਕੁਝ ਨਹੀਂ ਕਰ ਰਿਹਾ।
ਕੀਰਤ, ਮੈਂ ਤੇਰੀ ਹਰ ਗੱਲ ਨਾਲ ਸਹਿਮਤ ਹਾਂ। ਤੇਰੇ ਦੋਸਤਾਂ ਦੀ ਸੱਚਾਈ ਵੀ ਮੇਰੇ ਸਾਹਮਣੇ ਹੈ। ਮੈਂ ਤਾਂ ਖੁਦ ਉਹਨਾਂ ਦੀ ਮਦਦ ਕਰਨਾ ਚਾਹੁੰਦਾ, ਪਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ। ਪਰ ਉਹਨਾਂ ਲਈ ਕੁਝ ਤਾਂ ਹੀ ਕਰ ਸਕਾਂਗਾ ਨਾ ਜੇ ਮੈਨੂੰ ਪਤਾ ਹੋਵੇ ਉਹ ਹੈ ਕਿੱਥੇ, ਤੇ ਇਹ ਸਿਰਫ ਤੂੰ ਮੈਨੂੰ ਦੱਸ ਸਕਦੀ ਹੈ। ਵੇਖ ਬੇਟਾ, ਜੇ ਤੂੰ ਉਹਨਾਂ ਦੀ ਸਲਾਮਤੀ ਚਾਹਣੀ ਹੈ ਤਾਂ ਪਲੀਜ਼ ਮੈਨੂੰ ਦੱਸ ਦੇ। ਗੱਲ ਸੁਣੋ ਮੁੰਡਿਓ, ਮੈਂ ਐਸਐਸਪੀ ਜੈ ਸਿੰਘ ਬਰਾੜ ਬੋਲ ਰਿਹਾ। ਤੁਸੀਂ ਜੋ ਵੀ ਸਾਬਤ ਕਰਨਾ ਚਾਹੁੰਦੇ ਸੀ ਉਹ ਹੋ ਚੁੱਕਿਆ ਹੈ। ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ। ਹੁਣ ਤੁਹਾਡੀ ਬਿਹਤਰੀ ਇਸੇ ਗੱਲ ਵਿੱਚ ਹੈ, ਬਾਬੇ ਪ੍ਰੇਮਾਨੰਦ ਨੂੰ ਤੇ ਕਮਰ ਰਾਣੇ ਨੂੰ ਛੱਡ ਦਿਓ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਮੈਂ ਤੁਹਾਨੂੰ ਯਕੀਨ ਦਿਵਾਉਣਾ, ਕਿਸੇ ਦੇ ਨਾਲ ਕੋਈ ਬੇਇਨਸਾਫੀ ਨਹੀਂ ਹੋਏਗੀ। ਮੁਕੰਮਲ ਇਨਸਾਫ ਮਿਲੇਗਾ ਤੁਹਾਨੂੰ ਸਾਰਿਆਂ ਨੂੰ। ਓਏ ਐਸਐਸਪੀ ਸਰ, ਭਾषण देना बंद कर, कोई एक्शन ले। सर, मैं एक बार फिर कहना, अपने सिरां ते हथ रख के बाहर आ जाओ। कोई नहीं आया, हमें किसी ने बाहर नहीं आना। गोली चला। मैं एक बार फिर कहना, मेरे 5 गिनदे गिनदे बाहर आ जाओ, नहीं ते मजबूरन मैनू सिचुएशन कमांडोज दे हथ देनी पएगी। सवाल आ गया, सवाल सुनिए आवाज, ਉਹ ਲੱਗ ਗਿਆ ਸਾਡੀ ਤਾਕਤ ਦਾ ਪਤਾ। ਓਏ ਸਰਕਾਰ ਮੇਰੇ ਬਾਪੂ ਦੀ ਆ, सिस्टम भी साडा ते सरकार भी साडी। देखो और बाहर जाके देखो, देखो जरा देखो, तारी स्टेज पे आग लगा रखी है मेरे भक्ता ने। तुसी बिल्कुल कल्ले हो, तो तुसी कुछ नहीं कर सकते। यारो ਤੁਹਾਡੀ ਸੋਚ ਤੇ, यारो ਤੁਹਾਡੀ ਸੋਚ ਤੇ, यारो ਤੁਹਾਡੀ ਸੋਚ ਤੇ, यारो ਤੁਹਾਡੀ ਸੋਚ ਤੇ। ਕੀਰਤ, ਜੇ ਤੁਸੀਂ ਗੋਲੀ ਚਲਾਣੀ ਹੈ ਤੇ ਸਭ ਤੋਂ ਪਹਿਲਾਂ ਸਾਡੇ ਤੇ ਗੋਲੀ ਚਲਾਣੀ ਪਏਗੀ। ਵੇਖੋ, ਜੇ ਤੁਸੀਂ ਸਾਹਮਣੇ ਨਾ ਹਟੇ ਤਾਂ ਸਾਨੂੰ ਮਜਬੂਰਨ ਸਖਤ ਕਦਮ ਉਠਾਉਣਾ ਪਏਗਾ। ਸਾਨੂੰ ਕਿਸੇ ਚੀਜ਼ ਦਾ ਖੌਫ ਨਹੀਂ, ਅਸੀਂ ਸਿਰ ਤੇ ਕਫਨ ਬਣ ਕੇ ਆਏ ਹਾਂ। एसएसपी देख ही रहा, गोली चला, गोली चल रहे हैं, भजन है सारे। हाँ मैं नहीं मनना, तो होम मिनिस्टर ने गल करनी पाऊ, तेरा तबादला करवाना पाऊ। गिल साहब, स्टूडेंट्स ते काबू पाने वास्ते गोली चलाना न्याय जरूरी है, समझाओ जरा इन्हों। हाला कर कर, खेती कर। सर देखो एसएसपी बराड़, जिमें मिनिस्टर साहब कहते ने उमें करो, ਇਹਨੂੰ ਤੁਸੀਂ ਮੇਰਾ ਹੀ ਹੁਕਮ ਸਮਝੋ। ਸਰ, ਮੇਰੇ ਸਾਹਮਣੇ ਕੋਈ ਮੁਜਰਮ ਨਹੀਂ ਖੜਾ, ਕਾਲਜ ਦੇ ਸਟੂਡੈਂਟ ਖੜੇ ਨੇ ਤੇ ਮਿਨਿਸਟਰ ਸਾਹਿਬ ਉਹਨਾਂ ਲਈ ਕਹਿ ਰਹੇ ਕਿ ਗੋਲੀ ਚਲਾਓ। ਦੇਖੋ ਬਾਬਾ ਜੀ ਤੇ ਮਿਨਿਸਟਰ ਸਾਹਿਬ ਦੇ ਬੇਟੇ ਨੂੰ ਜੇ ਕੁਝ ਹੁੰਦਾ ਹੈ ਤਾਂ ਇਸ ਗੱਲ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ। ਜੋ ਕਰਨਾ ਛੇਤੀ ਕਰੋ, ਸਮਝੇ? लाठी चार्ज, लाठी चार्ज। ਇਹ ਸਭ ਬੰਦ ਕਰੋ, ਅਸੀਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਲਈ ਤਿਆਰ ਹਾਂ। ਆਪਣੇ ਆਪਣੇ ਹਥਿਆਰ ਥੱਲੇ ਰੱਖ ਦਿਓ ਤੇ ਹੱਥ ਉੱਤੇ ਕਰਕੇ ਖੜੇ ਹੋ ਜਾਓ। बाबा जी,
ਤੁਸੀਂ ਤਾਂ ਮੇਰੇ ਭਗਤ ਹੋ, ਮੈਨੂੰ ਬਚਾ ਲਓ ਇਹਨਾਂ ਕੋਲੋਂ, ਮੈਨੂੰ ਬਚਾ ਲਓ। ਮੈਂ ਤੁਹਾਡੇ ਸਾਰਿਆਂ ਦਾ ਮੋਤੀ ਨਾਲ ਭਰ ਦਿਆਂਗਾ, ਮਾਲਾਮਾਲ ਕਰ ਦਿਆਂਗਾ ਤੁਹਾਨੂੰ। ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦਿਆਂਗਾ। ਕੀ ਲੱਗਾ ਤੁਹਾਨੂੰ? ਤੁਸੀਂ ਜਿੱਤ ਗਏ? ਇਸ ਕੇਸ ਲਈ ਵਧੀਆ ਵਕੀਲ ਕਰੂ, ਟੋਪ ਦਾ ਘੈਂਟ ਸਿਰਾ ਲਾ ਦੂ। ਓ ਮਰੀਕ ਸ਼ਰੀਫ ਪੁਰਸ਼ੋਤਮਾ, ਓ ਮਰੀਕ ਸ਼ਰੀਫ ਪੁਰਸ਼ੋਤਮਾ। ਮੇਰੇ ਬਾਪੂ ਨੂੰ ਤੁਸੀਂ ਜਾਣਦੇ ਹੀ ਹੋ, ਸਬੂਤਾਂ ਦੀਆਂ ਧੱਜੀਆਂ ਉਡਾ ਦੂ, ਧੱਜੀਆਂ। ਜਿਵੇਂ ਕਬੂਤਰਬਾਜੀ 'ਚ ਕਬੂਤਰ ਉਡਾਈਦੇ ਨੇ ਨਾ। ਉਹ ਬਸ ਕਰ ਬਾਬਿਆ, ਲੋਕਾਂ ਨੂੰ ਕਿੰਨਾ ਮੂਰਖ ਬਣਾਏਗਾ ਓਏ। ਉਹ ਤੇਰੇ ਬਾਰੇ ਅਸੀਂ ਸਭ ਕੁਝ ਜਾਣ ਚੁੱਕੇ ਆ। ਉਹ ਫੜ ਲੋ ਉਹਨੂੰ। ਓ ਮੋਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ। ਹੁਣ ਕਹੋ ਹਾਏ 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 ਹਾਏ। ਹੁਣ ਕੱਲੇ ਕਬੂਤਰ ਨਹੀਂ, ਤੋਤੇ ਵੀ ਉਡਾਵਾਂਗੇ। ਡੈਡ ਡੈਡ ਬਚਾਓ ਮੈਨੂੰ, ਡੈਡ ਬਚਾਓ ਮੈਨੂੰ, ਬਚਾਓ ਡੈਡ। ਉਹ ਗਨ ਪੁਆਇੰਟ ਤੇ ਮੇਰੇ ਮੁੰਡੇ ਨੂੰ ਲਿਜਾ ਰਹੇ ਨੇ, ਤੂੰ ਖੜਾ ਖੜਾ ਇੱਥੇ ਤਮਾਸ਼ਾ ਦੇਖ ਰਿਹਾ? ਗੋਲੀ ਚਲਾ। संघर्ष करो। ਕੱਲੇ ਨੂੰ ਸਾਲਿਓ, ਕੱਲਾ ਕੱਲਾ ਆਓ, ਕੱਲਾ ਕੱਲਾ ਫਿਰ ਉਹ ਸਵਾਦ। जॉली हाय
ਹਾਏ ਖਬਰਦਾਰ ਜੇ ਕੋਈ ਆਪਣੀ ਜਗ੍ਹਾ ਤੋਂ ਹਿੱਲਿਆ ਤਾਂ ਨਹੀਂ ਤੇ ਗੋਲੀ ਮਾਰ ਦਿਆਂਗਾ। ਜੇ ਅੱਜ ਇਹ ਜਿਉਂਦਾ ਬਚ ਗਿਆ ਨਾ ਤਾਂ ਪਤਾ ਨਹੀਂ ਹੋਰ ਕਿੰਨੀਆਂ ਸਿਮਰਨ ਵਰਗੀਆਂ ਕੁੜੀਆਂ ਦੀ ਜ਼ਿੰਦਗੀ ਤਬਾਹ ਕਰੂ। ਕਾਰੇ ਦੀ ਕਹਾਣੀ ਨੂੰ ਖਤਮ। ਐਸਐਸਪੀ ਸਾਹਿਬ ਮੈਂ ਕੀਤਾ ਬਲਾਤਕਾਰ, ਮੈਨੂੰ ਰਸ ਕਰੋ। ਸਿਮਰਨ ਦਾ ਬਲਾਤਕਾਰ ਮੈਂ ਕੀਤਾ, ਮੇਰੇ ਪਿਸਤਾ। ਇਹਨੇ ਆਪਣਾ ਗੁਨਾਹ ਕਬੂਲ ਕਰ ਲਿਆ, ਹੁਣ ਇਹਨੂੰ ਛੱਡ ਦਿਓ। ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਓ। ਮੈਂ ਵਾਅਦਾ ਕਰਦਾ ਇਹਦੇ ਕੀਤੇ ਦੀ ਸਜ਼ਾ ਮੈਂ ਇਹਨੂੰ ਜ਼ਰੂਰ ਦਵਾਵਾਂਗਾ। ਪਲੀਜ਼ ਇਹਨੂੰ ਛੱਡ ਦਿਓ। ਪਾਪਾ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਨੇ। ਪਲੀਜ਼, ਮੈਂ ਆਪਣੀ ਇੱਕ ਬਹੁਤ ਪਿਆਰੀ ਦੋਸਤ ਗਵਾ ਚੁੱਕੀ ਹਾਂ। ਮੈਂ ਆਪਣੇ ਹੋਰ ਦੋਸਤ ਨਹੀਂ ਗਵਾਉਣਾ ਚਾਹੁੰਦੀ। ਪਲੀਜ਼ ਛੱਡ ਦਿਓ ਇਹਨੂੰ, ਪਲੀਜ਼ ਛੱਡ ਦਿਓ। ਹਾਏ 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 ਹਾਏ। ਐਸਐਸਪੀ ਸਾਹਿਬ ਮੈਨੂੰ ਕਰੋ ਗ੍ਰਿਫਤਾਰ। ਮੈਂ ਕੀਤਾ ਰੇਪ, ਮੈਨੂੰ ਨਾ ਤਾਂ ਬਚਾਓ। ਐਸਪੀ ਸਾਹਿਬ ਮੈਨੂੰ ਕਰੋ ਗ੍ਰਿਫਤਾਰ। ਸਾਲੇ ਮਾਰ ਦੇਣਗੇ। ਮੈਨੂੰ ਕਰੋ ਗ੍ਰਿਫਤਾਰ। ਸਾਰੇ ਸਬੂਤਾਂ ਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਦਾਲਤ ਜਰਨੈਲ ਸਿੰਘ ਜੌਲੀ ਤੇ ਦੀਪ ਸਿੰਘ ਢਿੱਲੋਂ ਨੂੰ ਦਫਾ 120B 323 341 357 ਤੇ 365 ਦੇ ਤਹਿਤ ਦੋਸ਼ੀ ਕਰਾਰ ਦਿੰਦੀ ਹੈ ਤੇ ਸਾਰੀ ਪਰਿਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ 6 ਮਹੀਨੇ ਦੀ ਸਜ਼ਾ ਸੁਣਾਉਂਦੀ ਹੈ। ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜ਼ਿੰਦਗੀ 'ਚ ਇੱਕ ਦਿਨ ਇਹੋ ਜਿਹਾ ਕੰਮ ਜ਼ਰੂਰ ਕਰੂੰਗਾ ਕਿ ਤੁਸੀਂ ਸਰ ਉਠਾ ਕੇ ਫਖਰ ਨਾ ਕਹਿ ਸਕਦੇ ਹੋ ਕਿ ਗੈਰੀ ਤੁਹਾਡਾ ਪੁੱਤਰ ਹੈ।